ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡਾ ਮੇਰੇ ਨਾਲ ਲਾਈਵ। ਇਹ ਲਾਈਵ ਇਸ ਲਈ ਕਰ ਰਿਹਾ ਕਿ ਜਿਹੜੇ ਚਲੋ ਮੇਰੇ ਤੇ ਪਰਚੇ ਪੁਰਚੇ ਹੋਏ ਉਹ ਚੱਲਦੇ ਰਹਿਣਗੇ, ਪਹਿਲਾਂ ਵੀ ਬਹੁਤ ਹੋਏ, ਗਾਂ ਵੀ ਚੱਲਣਗੇ। ਉਹਦੇ ਤਾਂ ਮੈਂ ਸਿਰਫ ਇਹ ਸੁਣਿਆ ਦੇਣਾ ਚਾਹੁੰਦਾ ਸਰਕਾਰ ਨੂੰ ਕਿ ਅਗਰ ਤੁਸੀਂ ਸਮਝਦੇ ਹੋ ਕਿ ਇਸ ਤਰ੍ਹਾਂ ਦੇ ਪਰਚੇ ਦਰਜ ਕਰਕੇ ਆਪਾਂ ਪੰਜਾਬ ਦੀ ਗੱਲ ਕਹਿਣ ਤੋਂ ਲੋਕਾਂ ਨੂੰ ਹਟਾ ਲਾਂਗੇ, ਉਹ ਤਬੀਅਤ ਅਰਵਿੰਦ ਕੇਜਰੀਵਾਲ ਦੀ ਤਾਂ ਹੋ ਸਕਦੀ ਆ, ਜਿਸ ਬੰਦੇ ਨੇ ਵਿਕਰਮ ਮਜੀਠੀਏ ਤੋਂ ਡਰਦਿਆਂ ਨੇ ਇੱਕ ਕਿਸਮ ਦੇ ਉਹਦੇ ਪੈਰਾਂ 'ਚ ਡਿੱਗ ਕੇ ਮਾਫੀ ਮੰਗੀ ਸੀ ਔਰ ਕਈਆਂ ਹੋਰਨਾਂ ਤੋਂ ਮੰਗੀ। ਮੇਰੇ ਖਿਆਲ ਉਸ ਵਕਤ ਉਹ ਫਾਈਨੈਂਸ ਮਿਨਿਸਟਰ ਸੀਗੇ ਆਪਣੇ ਦੇਸ਼ ਦੇ, ਕੀ ਨਾਮ ਸੀ ਉਹਨਾਂ ਦਾ, ਬੀਜੇਪੀ ਦੇ ਜੇਟਲੀ ਸਾਹਿਬ ਸਮੇਤ ਕਈਆਂ ਤੋਂ ਮਾਫੀ ਮੰਗੀ ਸੀ, ਕਈਆਂ ਤੋਂ ਦਰਜਨਾਂ 'ਚ ਮਾਫੀ ਮੰਗੀ, ਪੂਰੀ ਥੋਕ 'ਚ ਕਹਿੰਦੇ ਜਿਹਨੂੰ। ਪਰ ਜਿਹੜੇ ਪੰਜਾਬ ਦੇ ਜਿਹੜਾ ਸਾਡਾ ਵਿਰਸਾ, ਸਾਡਾ ਪਿਛੋਕੜ ਆ, ਅਸੀਂ ਤਾਂ ਮਾਫੀ ਮੰਗਣ ਵਾਲਿਆਂ ਚੋਂ ਨਹੀਂਗਾ, ਅਸੀਂ ਤਾਂ ਲੜਾਂਗੇ। ਇਹ ਤਾਂ ਲੜਾਈ ਹੁਣ ਅੱਗੇ ਚੱਲੇਗੀ। ਇੱਕ ਤਾਂ ਇਹ ਸੁਣਿਆ ਸੀ ਮੇਰਾ। ਦੂਸਰਾ ਮੈਂ ਭਗਵੰਤ ਸਿੰਘ ਮਾਨ ਨੂੰ ਪੁੱਛਣਾ ਚਾਹੁੰਦਾ, ਸਿੰਘ ਤਾਂ ਵੈਸੇ ਕਹਿਣਾ ਨਹੀਂ ਚਾਹੀਦਾ, ਉਹ ਲਿਖਦਾ ਹੀ ਨਹੀਂਗਾ। ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਕਟਾਰੂ ਚੱਕ ਨੂੰ ਕਿਹੜੇ ਆਧਾਰ ਤੇ ਤੁਸੀਂ ਮੰਤਰੀ ਰੱਖਿਆ ਹੋਇਆ ਜੀ, ਦੱਸੋ ਜਰਾ। ਇਹ ਕਿੱਥੋਂ ਦਾ ਬਦਲਾਵ ਹੈ? ਤੁਸੀਂ ਕਹਿੰਦੇ ਸੀ ਅਸੀਂ ਸਿਆਸੀ ਬਦਲਾਵ ਲੈ ਕੇ ਆਵਾਂਗੇ, ਅਸੀਂ ਸਮਾਜਿਕ ਬਦਲਾਵ ਲੈ ਕੇ ਆਵਾਂਗੇ। ਸਮਾਜਿਕ ਬਦਲਾਵ ਜਿਹੜੇ ਬਲਾਤਕਾਰੀ ਨੇ, ਜਿਹੜੇ ਬਦਫੈਲੀਆਂ ਕਰਦੇ ਨੇ, ਉਹਨਾਂ ਨੂੰ ਮਿਨਿਸਟਰ ਬਣਾ ਕੇ ਸਾਹਮਣੇ ਰੱਖ ਕੇ ਲੋਕਾਂ ਦੇ ਸਾਹਮਣੇ ਹੈਂਕਰ ਦਿਖਾ ਕੇ ਕਿ ਅਸੀਂ ਤਾਂ ਰੱਖਾਂਗੇ ਉਹਨੂੰ ਅਸੀਂ ਸੈਕਟਰੀਏਟ ਭੇਜਾਂਗੇ, ਉਹਦੇ ਕੋਲੋਂ ਸਰਕਾਰੀ ਕੰਮ ਕਰਾਵਾਂਗੇ। ਇੱਕ ਬਲਾਤਕਾਰੀ ਕੋਲੋਂ ਇੱਕ ਵਾਟ ਇਜ਼ ਕਾਲਡ ਬਦਫੈਲੀ ਕਰਨ ਵਾਲਾ ਮਿਨਿਸਟਰ, ਔਰ ਕਿਸ ਆਧਾਰ ਤੇ ਰੱਖਦੇ? ਮੈਂ ਤਾਂ ਇਹੀ ਪੁੱਛਣਾ ਚਾਹੁੰਦਾ। ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਠੀਕ ਹੈ, ਤੁਸੀਂ ਜਲੰਧਰ 'ਚ ਵੋਟਾਂ ਪਾਤੀਆਂ, ਪਤਾ ਨਹੀਂ ਕਿਹੜੇ ਕੇਸ ਵਜ੍ਹਾ ਕਰਕੇ ਪਾਈਆਂ, ਸਰਪੰਚ ਡਰ ਗਏ ਜਾਂ ਪੰਚ ਡਰ ਗਏ ਜਾਂ ਕਾਉਂਸਲਰ ਡਰ ਗਏ। ਇਹਨਾਂ ਦੀ ਪਿਛਲੇ 1 ਸਾਲ ਦੀ ਕਾਰਗੁਜ਼ਾਰੀ ਬਹੁਤ ਐਂਟੀ ਪੰਜਾਬ ਸੀਗੀ। ਸਾਰੇ ਅਫਸਰ ਦਿੱਲੀੋਂ ਲੱਗ ਰਹੇ ਨੇ। ਚੇਅਰਮੈਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਔਰਤ ਜਿਹੜੀ ਬੀਬੀ ਲਾਈ ਹੈ, ਕੌਣ ਲਾਈ ਹੈ ਦੱਸੋ ਜ਼ਰਾ। ਆ ਹੁਣ ਲਾਉਣ ਜਾ ਰਹੇ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ। 5 ਨਾਮ ਸ਼ਾਰਟਲਿਸਟ ਕੀਤੇ ਨੇ, ਉਹਦੇ 'ਚ ਵੀ ਇੱਕ ਬੰਦਾ ਦਿੱਲੀੋਂ ਕੱਢ ਕੇ ਲੈ ਕੇ ਆ ਰਹੇ ਨੇ। ਮੈਂ ਅੱਜ ਫਿਰ ਕਹਿਣਾ ਚਾਹੁੰਦਾ ਕਿ ਕੋਈ ਬੰਦਾ ਅਸੀਂ ਦਿੱਲੀੋਂ ਇਦਾਂ ਦਾ ਕਦੀ ਟੋਲਰੇਟ ਨਹੀਂ ਕਰਾਂਗੇ। ਪੰਜਾਬ ਦੇ ਵਿੱਚ ਕੀ ਐਮੀਨੈਂਟ ਸਾਇੰਟਿਸਟ ਨਹੀਂਗੇ, ਡਾਕਟਰਸ ਨਹੀਂਗੇ? ਸੋ ਇਹ ਕੀ ਕਰ ਰਹੇ ਨੇ? ਸਾਲ ਇੱਕ ਇਹਨਾਂ ਨੇ ਕੀਤਾ ਕੀ ਆ, ਸਵਾਏ ਐਨਐਸਏ ਲਾਉਣ ਤੋਂ ਚੱਕ ਕੇ ਸਾਡੇ ਬੱਚੇ ਅਸਾਮ ਦੀਆਂ ਜੇਲ੍ਹਾਂ ਦੇ ਵਿੱਚ ਨੌਜਵਾਨ ਭੇਜ ਦਿੱਤੇ ਨੇ। ਕੀ ਕੀਤਾ ਕੀ ਸੀਗਾ ਜਿਹੜੇ ਕਰਕੇ ਲੋਕ ਸਭਾ ਦੀ ਕਹਿੰਦੇ ਜੇ ਅਸੀਂ ਬੜੀ ਵੱਡੀ ਜਿੱਤ ਪ੍ਰਾਪਤ ਕੀਤੀ ਆ? ਸਿਰਫ ਮੈਨੀਪੂਲੇਸ਼ਨ ਕੀਤੀ ਆ, ਪੈਸਾ ਰੱਜ ਕੇ, ਸ਼ਰਾਬਾਂ, ਜੋ ਵੀ ਹੋ ਸਕਦਾ। ਚਲੋ ਉਸ ਗੱਲ ਨੂੰ ਛੱਡ ਦਿਓ, ਹੁਣ ਗੱਲ ਕਟਾਰੂ ਚੱਕ ਦੀ ਕਰਦੇ ਆ। ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ, ਕਿਹੜੇ ਆਧਾਰ ਤੇ ਰੱਖਿਆ ਦੱਸ ਤਾਂ ਦਿਓ। ਤੁਹਾਡੇ ਕੋਲ ਦਲੀਲ ਕੀ ਆ? ਅਖੇ ਜੀ ਇਹ ਪਰਸਨਲ ਲਾਈਫ ਹੈ। ਇਹ ਪਰਸਨਲ ਲਾਈਫ ਨਹੀਂ ਗੀ। ਉਹ ਜਿਹੜਾ ਸੈਕਸ਼ੂਅਲੀ ਐਕਸਪਲੋਇਟ ਕੀਤਾ ਉਹ ਮੁੰਡਾ, ਉਹ ਸ਼ਡਿਊਲ ਕਾਸਟ ਕਮਿਸ਼ਨ ਆਫ ਇੰਡੀਆ ਤੇ ਪਹੁੰਚਿਆ ਹੋਇਆ ਵਾ। ਉਹਨੇ ਅੱਜ ਤੋਂ 15 ਦਿਨ 10 ਦਿਨ ਪਹਿਲਾਂ ਇੱਕ ਅਰਜ਼ੀ ਦਿੱਤੀ ਉੱਥੇ ਕਿ ਮੇਰੇ ਨਾਲ ਮੇਰਾ ਸ਼ੋਸ਼ਣ ਹੋ ਰਿਹਾ ਵਾ, ਸੈਕਸ਼ੂਅਲ ਐਕਸਪਲੋਇਟੇਸ਼ਨ ਕਰ ਰਿਹਾ ਤੁਹਾਡਾ ਮਿਨਿਸਟਰ ਕਟਾਰੂ ਚੱਕ, ਤੇ ਤੁਸੀਂ ਕਹਿੰਦੇ ਉਹਦੀ ਪਰਸਨਲ ਲਾਈਫ ਹੈ। ਔਰ ਸ਼ਰਮ ਹੋਣੀ ਚਾਹੀਦੀ ਤੁਹਾਨੂੰ। ਤੁਸੀਂ ਕੀ ਪ੍ਰਮੋਟ ਕਰ ਰਹੇ ਹੋ? ਗੇ ਕਲਚਰ ਪ੍ਰਮੋਟ ਕਰ ਰਹੇ ਹੋ ਪੰਜਾਬ ਦੇ ਵਿੱਚ। ਇਹ ਹਲੇ ਕੋਈ ਲਾਅ ਨਹੀਂ ਬਣਿਆ। ਸੇਮ ਸੈਕਸ ਮੈਰਿਜਸ ਬੜੀ ਦੇਰ ਤੋਂ ਵਿਵਾਦਿਤ ਸਬਜੈਕਟ ਹੈਗਾ। ਉਹਦੇ ਤੇ ਸੁਪਰੀਮ ਕੋਰਟ ਹਲੇ ਸੋਚ ਰਿਹਾ ਕਿ ਅਸੀਂ ਇੰਡੀਆ ਵਰਗੇ ਜਿਹੜੀ ਸੱਭਿਅਤਾ, ਜਿਹਦਾ ਸੱਭਿਆਚਾਰ ਗੇ ਕਲਚਰ ਦੇ ਸਖਤ ਖਿਲਾਫ ਆ, ਸਖਤ। ਹਲੇ ਉਹ ਸੋਚ ਰਹੇ ਨੇ। ਚਲੋ ਠੀਕ ਆ, ਬਣ ਜਾਏਗਾ, ਮੈਂ ਨਹੀਂ ਕਹਿ ਸਕਦਾ ਪਾਰਲੀਮੈਂਟ ਬਣਾਉਣ ਦੀ, ਸੁਪਰੀਮ ਕੋਰਟ ਜਿਹੜਾ ਕਾਨੂੰਨ ਹੀ ਨਹੀਂ ਬਣਿਆ ਹਲੇ। ਅਕੋਰਡਿੰਗ ਟੂ ਦੈਟ, ਇੰਡਲਜਿੰਗ ਇਨ ਗੇ ਐਕਟੀਵਿਟੀਜ਼ ਇਜ਼ ਇਟਸੈਲਫ ਇਲੀਗਲ। ਉੱਤੋਂ ਦੀ ਉਹ ਮੁੰਡਾ ਜਾ ਕੇ ਉੱਥੇ ਕਹਿ ਰਿਹਾ ਵਾ ਕਿ ਜੀ ਅਸੀਂ ਇਹ ਮੇਰਾ ਮਿਨਿਸਟਰ ਜਿਹੜਾ ਮੈਨੂੰ ਸ਼ਰਾਬ ਪਿਲਾ ਕੇ, ਧਮਕਾ ਕੇ, ਮੇਰੇ ਨਾਲ ਬਦਫੈਲੀ ਕਰਦਾ ਸੀਗਾ। ਕਿਸ ਆਧਾਰ ਦੇ ਉੱਤੇ ਕਟਾਰੂ ਚੱਕ ਨੂੰ ਤੁਸੀਂ ਰੱਖ ਰਹੇ? ਮੈਨੂੰ ਤਾਂ ਦਲੀਲ ਹੀ ਨਹੀਂ ਸਮਝ ਆਈ। ਭਗਵੰਤ ਮਾਨ ਤੇਰੀ ਇਦਾਂ ਦੇ ਮੰਤਰੀ ਰੱਖੋਗੇ ਤੁਸੀਂ? ਔਰ ਦੂਸਰਾ ਕਿ ਐਸਆਈਟੀ ਬਣਾਈ ਜੀ। ਔਰ ਇਹ ਮੈਂ ਪਿੱਛੇ ਲੈ ਕੇ ਜਾਣਾ ਚਾਹੁੰਦਾ, ਮੇਰੇ ਤੇ ਜਿਹੜੇ ਪਰਚੇ ਦਰਜ ਕਿਉਂ ਹੋਏ? ਕਿਉਂਕਿ ਮੈਂ ਇੱਕ ਇਹਦਾ ਕਟਾਰੂ ਚੱਕ ਦਾ ਜਿਹੜਾ ਗਦਰ ਮਚਾ ਰਿਹਾ, ਇਹ 2 ਵੀਡੀਓ ਕਲਿੱਪਸ ਦਿੱਤੇ ਗਵਰਨਰ ਨੂੰ। ਮੈਂ ਚਾਹੁੰਦਾ ਵੀਡੀਓ ਕਲਿੱਪ ਸਾਰੇ ਪਬਲਿਕ ਕਰ ਸਕਦਾ ਸੀ, ਪਰ ਨਹੀਂ, ਸਾਡੇ ਬੱਚਿਆਂ ਦੇ ਇਫੈਕਟ ਪੈਂਦਾ ਵਾ। ਗਵਰਨਰ ਨੇ ਉਹ ਫੋਰੈਂਸਿਕ ਲੈਬ ਤੋਂ ਤਸਦੀਕ ਕਰਾਏ ਨੇ ਵੀਡੀਓ ਕਲਿੱਪਸ ਕਿ ਹਾਂ ਇਹ ਦੋਨੋਂ ਵੀਡੀਓ ਕਲਿੱਪਸ ਜੈਨੂਇਨ ਨੇ, ਆਥੈਂਟਿਕ ਨੇ। ਇਹਨਾਂ ਨਾਲ ਕੋਈ ਛੇੜਛਾੜ ਨਹੀਂ ਕੀਤੀ, ਕੋਈ ਐਡੀਟਿੰਗ ਨਹੀਂ ਕੀਤੀ। ਗਵਰਨਰ ਪੰਜਾਬ ਨੇ ਚਿੱਠੀ ਲਿਖ ਕੇ ਚੀਫ ਮਿਨਿਸਟਰ ਨੂੰ ਅੱਜ ਤੋਂ 10-12 ਦਿਨ ਪਹਿਲਾਂ ਦੀ ਭੇਜੀ ਹੋਈ ਆ, ਤੇ ਬੈਠੇ ਨੇ ਆਖਿਆ ਜੀ ਐਸਆਈਟੀ ਬਣਾਤੀ ਹੈ। ਔਰ ਐਸਆਈਟੀ ਬਣਾਉਣ ਦਾ ਮਕਸਦ ਪਤਾ ਕੀ ਹੈ? ਕਿ ਕਿਸੇ ਤਰੀਕੇ ਨਾਲ ਉਸ ਜਿਹੜਾ ਕੰਪਲੇਂਟਰ ਨੂੰ ਕਬਜ਼ਾ ਕਰੀਏ, ਆਪਾਂ ਉਹਦੇ ਤੇ ਪ੍ਰੈਸ਼ਰ ਪਾਈ, ਕਿਉਂਕਿ ਗਰੀਬ ਆਦਮੀ ਆ, ਉਹਨੂੰ ਦਬਾਈਏ, ਉਹਨੂੰ ਧਮਕਾਈਏ, ਉਹਦੇ ਤੇ ਪਰਚਾ ਦਰਜ ਕਰੀਏ, ਤੇ ਮੁੜ ਕੇ ਕਹਿ ਦਈਏ ਜੀ ਕਿ ਮੇਰੇ ਕੋਲ ਜਿਹੜੀ ਮੇਰੀ ਕੰਪਲੇਂਟ ਮੈਂ ਵਾਪਸ ਲੈਣਾ, ਜਾਂ ਮੇਰੇ ਨਾਲ ਮਿਨਿਸਟਰ ਨੇ ਕਦੀ ਕੋਈ ਬਦਫੈਲੀ ਨਹੀਂ ਕੀਤੀ। ਆਹ ਕਰਤੂਤ ਹੈ ਤੁਹਾਡੀ। ਇਸੇ ਲੜਾਈ ਜਾਰੀ ਰਵੇ ਕਿ ਮੈਂ ਆਪਣੀ ਪਾਰਟੀ ਦੇ ਵਿੱਚ ਮਤਾ ਰੱਖਿਆ ਵਾ
ਕੱਲ ਸਾਡੇ ਸਤਿਕਾਰਯੋਗ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨਾਲ ਅਸੀਂ ਗੱਲ ਕੀਤੀ ਆ। ਅਸੀਂ ਚੰਦ ਜਲਦ ਉਹਨਾਂ ਨੂੰ ਬੇਨਤੀ ਕੀਤੀ ਕਿ ਇਹਦੇ ਤੇ ਕੋਈ ਨਾ ਕੋਈ ਐਕਸ਼ਨ ਪ੍ਰੋਗਰਾਮ ਲਾਂਚ ਕੀਤਾ ਜਾਵੇ, ਕਿਉਂਕਿ ਇਹ ਨਹੀਂ ਹੋ ਸਕਦਾ ਕਿ ਸਾਡਾ ਜਿਹੜਾ ਚੀਫ ਮਿਨਿਸਟਰ ਸਿਰਫ ਇਸ ਕਰਕੇ ਕਿ ਕੋਈ ਇਲੈਕਸ਼ਨ ਜਿੱਤ ਗਿਆ ਵਾ ਤੂੰ ਆਪਣੀ ਮਰਜ਼ੀ ਕਰੇ ਤੇ ਇੱਕ ਇਦਾਂ ਦੇ ਵੱਧ-ਫੈਲੀ ਕਰਨ ਵਾਲੇ ਮਿਨਿਸਟਰ। ਔਰ ਮੈਂ ਜਰਨਲਿਸਟ ਤੇ ਹੈਰਾਨ ਹੈ ਮੀਡੀਆ ਤੇ। ਮੈਂ ਮੀਡੀਆ ਨੂੰ ਰਿਕੁਐਸਟ ਕਰਨਾ ਚਾਹੁੰਦਾ ਕਿ ਤੁਸੀਂ ਇਹਨਾਂ ਨੂੰ ਦਲੀਲ ਨਾ ਪੁੱਛੋ। ਜਦੋਂ ਕਹਿ ਦਿੰਦਾ ਜੀ ਕਿ ਇਹਦੇ ਉਹਦੀ ਪਰਸਨਲ ਲਾਈਫ ਨਹੀਂ ਗੀ। ਪਰਸਨਲ ਲਾਈਫ, ਪਹਿਲੀ ਗੱਲ ਤਾਂ ਪਰਸਨਲ ਲਾਈਫ ਉੱਥੇ ਹੁੰਦੀ ਜਦੋਂ ਦੋਨੋਂ ਪਾਰਟਨਰਸ ਨੇ ਵਿਲਿੰਗ ਨੇ। ਫਰਜ਼ ਕਰੋ ਇਹ ਤਾਂ ਬੰਦਾ ਸ਼ਾਦੀशुदा ਵਾ, ਇਹਦਾ ਆਪਣਾ ਪਰਿਵਾਰ ਆ ਐਂਡ ਹੀ ਇਜ਼ ਇੰਡਲਜਿੰਗ ਇਨ, ਮੈਨੂੰ ਪੰਜਾਬੀ ਸਮਝ ਨਹੀਂ ਆਉਂਦੀ ਗੇ ਨੂੰ ਕੀ ਕਹਿੰਦੇ ਨੇ। ਕਦੀ ਗੇ ਕਲਚਰ ਪ੍ਰਮੋਟ ਹੋਇਆ? ਆਪਣੇ ਸਾਰਾ ਇਤਿਹਾਸ ਚੱਕ ਕੇ ਦੇਖ ਲਓ, ਪੜ੍ਹਾਈ ਕੱਢ ਕੇ ਦੇਖ ਲਓ, ਕਿੱਥੇ ਲਿਖਿਆ ਵਾ ਕਿ ਅਸੀਂ ਗੇ ਕਲਚਰ ਨੂੰ ਸੇਮ ਸੈਕਸ ਮੈਰਿਜਸ ਨੂੰ ਜਸਟੀਫਾਈ ਕਰ ਰਹੇ, ਸੇਮ ਸੈਕਸ ਨੂੰ ਜਸਟੀਫਾਈ ਕਰ ਰਹੇ ਆ। ਸੋ ਇਸ ਕਰਕੇ ਮੇਰੀ ਇਹ ਅਪੀਲ ਹੈ, ਦਲੀਲ ਹੈ ਸਾਰੇ ਪੰਜਾਬ ਦੇ ਲੋਕਾਂ ਨੂੰ ਕਿ ਇਦਾਂ ਦੇ ਗਲਤ ਬੰਦਿਆਂ ਨੂੰ ਮਤ ਟੋਲਰੇਟ ਕਰੋ। ਜਿੱਥੇ ਜਾਂਦਾ ਇਹਨੂੰ ਸਵਾਲ ਪੁੱਛੋ ਤੇ ਘੇਰੋ। ਮੀਡੀਆ ਨੂੰ ਰਿਕੁਐਸਟ ਕਰੂੰਗਾ, ਪਲੀਜ਼ ਆਸਕ ਥੀਸ ਵੈਲਿਡ ਕੁਐਸਚਨਸ when the complainant has gone to the scheduled caste commission, when he is not in concurrence, is not agreeable, he is alleging ਕਿ ਮੇਰਾ ਸੈਕਸ਼ੂਅਲ ਮਿਸ ਐਕਸਪਲੋਇਟੇਸ਼ਨ ਹੋਈ ਆ, ਤੇ ਆਪਾਂ ਕੀ ਜਾਣੇ ਜੀ ਉਹਦੀ ਪਰਸਨਲ ਲਾਈਫ ਹੈ। ਇਹ ਚੀਫ ਮਿਨਿਸਟਰ ਸਾਹਿਬ ਨੂੰ ਇਸ ਗੱਲਾਂ ਦਾ ਜਵਾਬ ਜਨਤਾ ਦੀ ਕਚਹਿਰੀ ਵਿੱਚ ਦੇਣਾ ਪਵੇਗਾ। ਬਸ ਮੈਂ ਜਿਹੜੇ ਮੇਰੇ ਮੁਕੱਦਮੇ ਮੈਂ ਆਪੇ ਝੱਲ ਲੂੰਗਾ, ਉਹ ਤੁਸੀਂ ਜਿਹੜਾ ਵਾਹਿਗੁਰੂ ਦੀ ਕਿਰਪਾ ਨਾਲ ਔਰ ਤੁਹਾਡੀਆਂ ਅਰਦਾਸਾਂ ਦੇ ਨਾਲ ਸਭ ਕੁਝ ਠੀਕ ਹੋ ਜਾਏਗਾ। ਮੈਨੂੰ ਕਿਸੇ ਤਰ੍ਹਾਂ ਦੀ ਕੁਝ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡਾ ਮੇਰੇ ਨਾਲ ਲਾਈਵ। ਇਹ ਲਾਈਵ ਇਸ ਲਈ ਕਰ ਰਿਹਾ ਕਿ ਜਿਹੜੇ ਚਲੋ ਮੇਰੇ ਤੇ ਪਰਚੇ ਪੁਰਚੇ ਹੋਏ ਉਹ ਚੱਲਦੇ ਰਹਿਣਗੇ, ਪਹਿਲਾਂ ਵੀ ਬਹੁਤ ਹੋਏ, ਗਾਂ ਵੀ ਚੱਲਣਗੇ। ਉਹਦੇ ਤਾਂ ਮੈਂ ਸਿਰਫ ਇਹ ਸੁਣਿਆ ਦੇਣਾ ਚਾਹੁੰਦਾ ਸਰਕਾਰ ਨੂੰ ਕਿ ਅਗਰ ਤੁਸੀਂ ਸਮਝਦੇ ਹੋ ਕਿ ਇਸ ਤਰ੍ਹਾਂ ਦੇ ਪਰਚੇ ਦਰਜ ਕਰਕੇ ਆਪਾਂ ਪੰਜਾਬ ਦੀ ਗੱਲ ਕਹਿਣ ਤੋਂ ਲੋਕਾਂ ਨੂੰ ਹਟਾ ਲਾਂਗੇ, ਉਹ ਤਬੀਅਤ ਅਰਵਿੰਦ ਕੇਜਰੀਵਾਲ ਦੀ ਤਾਂ ਹੋ ਸਕਦੀ ਆ, ਜਿਸ ਬੰਦੇ ਨੇ ਵਿਕਰਮ ਮਜੀਠੀਏ ਤੋਂ ਡਰਦਿਆਂ ਨੇ ਇੱਕ ਕਿਸਮ ਦੇ ਉਹਦੇ ਪੈਰਾਂ 'ਚ ਡਿੱਗ ਕੇ ਮਾਫੀ ਮੰਗੀ ਸੀ ਔਰ ਕਈਆਂ ਹੋਰਨਾਂ ਤੋਂ ਮੰਗੀ। ਮੇਰੇ ਖਿਆਲ ਉਸ ਵਕਤ ਉਹ ਫਾਈਨੈਂਸ ਮਿਨਿਸਟਰ ਸੀਗੇ ਆਪਣੇ ਦੇਸ਼ ਦੇ, ਕੀ ਨਾਮ ਸੀ ਉਹਨਾਂ ਦਾ, ਬੀਜੇਪੀ ਦੇ, ਜੇਟਲੀ ਸਾਹਿਬ ਸਮੇਤ ਕਈਆਂ ਤੋਂ ਮਾਫੀ ਮੰਗੀ ਸੀ, ਕਈਆਂ ਤੋਂ ਦਰਜਨਾਂ 'ਚ ਮਾਫੀ ਮੰਗੀ, ਪੂਰੀ ਥੋਕ 'ਚ ਕਹਿੰਦੇ ਜਿਹਨੂੰ। ਪਰ ਜਿਹੜੇ ਪੰਜਾਬ ਦੇ ਜਿਹੜਾ ਸਾਡਾ ਵਿਰਸਾ, ਸਾਡਾ ਪਿਛੋਕੜ ਆ, ਅਸੀਂ ਤਾਂ ਮਾਫੀ ਮੰਗਣ ਵਾਲਿਆਂ ਚੋਂ ਨਹੀਂਗਾ, ਅਸੀਂ ਤਾਂ ਲੜਾਂਗੇ। ਇਹ ਤਾਂ ਲੜਾਈ ਹੁਣ ਅੱਗੇ ਚੱਲੇਗੀ। ਇੱਕ ਤਾਂ ਇਹ ਸੁਣਿਆ ਸੀ ਮੇਰਾ। ਦੂਸਰਾ ਮੈਂ ਭਗਵੰਤ ਸਿੰਘ ਮਾਨ ਨੂੰ ਪੁੱਛਣਾ ਚਾਹੁੰਦਾ, ਸਿੰਘ ਤਾਂ ਵੈਸੇ ਕਹਿਣਾ ਨਹੀਂ ਚਾਹੀਦਾ, ਉਹ ਲਿਖਦਾ ਹੀ ਨਹੀਂ। ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਕਟਾਰੂ ਚੱਕ ਨੂੰ ਕਿਹੜੇ ਆਧਾਰ ਤੇ ਤੁਸੀਂ ਮੰਤਰੀ ਰੱਖਿਆ ਹੋਇਆ ਜੀ, ਦੱਸੋ ਜਰਾ। ਇਹ ਕਿੱਥੋਂ ਦਾ ਬਦਲਾਵ ਹੈ? ਤੁਸੀਂ ਕਹਿੰਦੇ ਸੀ ਅਸੀਂ ਸਿਆਸੀ ਬਦਲਾਵ ਲੈ ਕੇ ਆਵਾਂਗੇ, ਅਸੀਂ ਸਮਾਜਿਕ ਬਦਲਾਵ ਲੈ ਕੇ ਆਵਾਂਗੇ। ਸਮਾਜਿਕ ਬਦਲਾਵ ਜਿਹੜੇ ਬਲਾਤਕਾਰੀ ਨੇ, ਜਿਹੜੇ ਵੱਧ-ਫੈਲੀਆਂ ਕਰਦੇ ਨੇ, ਉਹਨਾਂ ਨੂੰ ਮਿਨਿਸਟਰ ਬਣਾ ਕੇ ਸਾਹਮਣੇ ਰੱਖ ਕੇ ਲੋਕਾਂ ਦੇ ਸਾਹਮਣੇ ਹੈਂਕੜ ਦਿਖਾ ਕੇ ਕਿ ਅਸੀਂ ਤਾਂ ਰੱਖਾਂਗੇ ਉਹਨੂੰ ਅਸੀਂ ਸੈਕਟਰੀਏਟ ਭੇਜਾਂਗੇ, ਉਹਦੇ ਕੋਲੋਂ ਸਰਕਾਰੀ ਕੰਮ ਕਰਾਵਾਂਗੇ। ਇੱਕ ਬਲਾਤਕਾਰੀ ਕੋਲੋਂ ਇੱਕ ਵਾਟ ਇਜ਼ ਕਾਲਡ ਵੱਧ-ਫੈਲੀ ਕਰਨ ਵਾਲਾ ਮਿਨਿਸਟਰ, ਔਰ ਕਿਸ ਆਧਾਰ ਤੇ ਰੱਖਦੇ? ਮੈਂ ਤਾਂ ਇਹੀ ਪੁੱਛਣਾ ਚਾਹੁੰਦਾ। ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਠੀਕ ਹੈ ਤੁਸੀਂ ਜਲੰਧਰ 'ਚ ਵੋਟਾਂ ਪਾਤੀਆਂ, ਪਤਾ ਨਹੀਂ ਕਿਹੜੇ ਕਿਸ ਵਜ੍ਹਾ ਕਰਕੇ ਪਾਈਆਂ, ਸਰਪੰਚ ਡਰ ਗਏ ਜਾਂ ਪੰਚ ਡਰ ਗਏ ਜਾਂ ਕਾਉਂਸਲਰ ਡਰ ਗਏ। ਇਹਨਾਂ ਦੀ ਪਿਛਲੇ 1 ਸਾਲ ਦੀ ਕਾਰਗੁਜ਼ਾਰੀ ਬਹੁਤ ਐਂਟੀ ਪੰਜਾਬ ਸੀਗੀ। ਸਾਰੇ ਅਫਸਰ ਦਿੱਲੀੋਂ ਲੱਗ ਰਹੇ ਨੇ। ਚੇਅਰਮੈਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਔਰਤ ਜਿਹੜੀ ਬੀਬੀ ਲਾਈ ਹੈ, ਕੌਣ ਲਾਈ ਹੈ ਦੱਸੋ ਜਰਾ। ਆ ਹੁਣ ਲਾਉਣ ਜਾ ਰਹੇ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ। 5 ਨਾਮ ਸ਼ਾਰਟਲਿਸਟ ਕੀਤੇ ਨੇ, ਉਹਦੇ 'ਚ ਵੀ ਇੱਕ ਬੰਦਾ ਦਿੱਲੀੋਂ ਕੱਢ ਕੇ ਲੈ ਕੇ ਆ ਰਹੇ ਨੇ। ਮੈਂ ਅੱਜ ਫਿਰ ਕਹਿਣਾ ਚਾਹੁੰਦਾ ਕਿ ਕੋਈ ਬੰਦਾ ਅਸੀਂ ਦਿੱਲੀੋਂ ਇਦਾਂ ਦਾ ਕਦੀ ਟੋਲਰੇਟ ਨਹੀਂ ਕਰਾਂਗੇ। ਪੰਜਾਬ ਦੇ ਵਿੱਚ ਕੀ ਐਮੀਨੈਂਟ ਸਾਇੰਟਿਸਟ ਨਹੀਂਗੇ, ਡਾਕਟਰਸ ਨਹੀਂਗੇ? ਸੋ ਇਹ ਕੀ ਕਰ ਰਹੇ ਨੇ? ਸਾਲ ਇੱਕ ਇਹਨਾਂ ਨੇ ਕੀਤਾ ਕੀ ਆ, ਸਵਾਏ ਐਨਐਸਏ ਲਾਉਣ ਤੋਂ ਚੱਕ ਕੇ ਸਾਡੇ ਬੱਚੇ ਅਸਾਮ ਦੀਆਂ ਜੇਲ੍ਹਾਂ ਦੇ ਵਿੱਚ ਨੌਜਵਾਨ ਭੇਜ ਦਿੱਤੇ ਨੇ। ਕੀ ਕੀਤਾ ਕੀ ਸੀਗਾ ਜਿਹੜੇ ਕਰਕੇ ਲੋਕ ਸਭਾ ਦੀ ਕਹਿੰਦੇ ਜੇ ਅਸੀਂ ਬੜੀ ਵੱਡੀ ਜਿੱਤ ਪ੍ਰਾਪਤ ਕੀਤੀ ਆ? ਸਿਰਫ ਮੈਨੀਪੂਲੇਸ਼ਨ ਕੀਤੀ ਆ, ਪੈਸਾ ਰੱਜ ਕੇ, ਸ਼ਰਾਬਾਂ, ਜੋ ਵੀ ਹੋ ਸਕਦਾ। ਚਲੋ ਉਸ ਗੱਲ ਨੂੰ ਛੱਡ ਦਿਓ, ਹੁਣ ਗੱਲ ਕਟਾਰੂ ਚੱਕ ਦੀ ਕਰਦੇ ਆ। ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ, ਕਿਹੜੇ ਆਧਾਰ ਤੇ ਰੱਖਿਆ? ਦੱਸ ਤਾਂ ਦਿਓ, ਤੁਹਾਡੇ ਕੋਲ ਦਲੀਲ ਕੀ ਆ? ਅਖੇ ਜੀ ਇਹ ਪਰਸਨਲ ਲਾਈਫ ਹੈ। ਇਹ ਪਰਸਨਲ ਲਾਈਫ ਨਹੀਂ ਗੀ। ਉਹ ਜਿਹੜਾ ਸੈਕਸ਼ੂਅਲੀ ਐਕਸਪਲੋਇਟ ਕੀਤਾ ਉਹ ਮੁੰਡਾ, ਉਹ ਸ਼ੈਡਿਊਲਡ ਕਾਸਟ ਕਮਿਸ਼ਨ ਆਫ ਇੰਡੀਆ ਤੇ ਪਹੁੰਚਿਆ ਹੋਇਆ ਵਾ। ਉਹਨੇ ਅੱਜ ਤੋਂ 15 ਦਿਨ 10 ਦਿਨ ਪਹਿਲਾਂ ਇੱਕ ਅਰਜ਼ੀ ਦਿੱਤੀ ਉੱਥੇ ਕਿ ਮੇਰੇ ਨਾਲ ਮੇਰਾ ਸ਼ੋਸ਼ਣ ਹੋ ਰਿਹਾ ਵਾ, ਸੈਕਸ਼ੂਅਲ ਐਕਸਪਲੋਇਟੇਸ਼ਨ ਕਰ ਰਿਹਾ ਤੁਹਾਡਾ ਮਿਨਿਸਟਰ ਕਟਾਰੂ ਚੱਕ, ਤੇ ਤੁਸੀਂ ਕਹਿੰਦੇ ਉਹਦੀ ਪਰਸਨਲ ਲਾਈਫ ਹੈ। ਔਰ ਸ਼ਰਮ ਆਉਣੀ ਚਾਹੀਦੀ ਤੁਹਾਨੂੰ। ਤੁਸੀਂ ਕੀ ਪ੍ਰਮੋਟ ਕਰ ਰਹੇ ਹੋ? ਗੇ ਕਲਚਰ ਪ੍ਰਮੋਟ ਕਰ ਰਹੇ ਹੋ ਪੰਜਾਬ ਦੇ ਵਿੱਚ। ਇਹ ਹਲੇ ਕੋਈ ਲਾਅ ਨਹੀਂ ਬਣਿਆ। ਸੇਮ ਸੈਕਸ ਮੈਰਿਜਸ ਬੜੀ ਦੇਰ ਤੋਂ ਵਿਵਾਦਿਤ ਸਬਜੈਕਟ ਹੈਗਾ।
ਉਹਦੇ ਤੇ ਸੁਪਰੀਮ ਕੋਰਟ ਹਲੇ ਸੋਚ ਰਿਹਾ ਕਿ ਅਸੀਂ ਇੰਡੀਆ ਵਰਗੇ ਜਿਹੜੀ ਸੱਭਿਅਤਾ ਜਿਹਦਾ ਸੱਭਿਆਚਾਰ ਗੇ ਕਲਚਰ ਦੇ ਸਖਤ ਖਿਲਾਫ ਆ, ਸਖਤ ਹਲੇ ਉਹ ਸੋਚ ਰਹੇ ਨੇ। ਚਲੋ ਠੀਕ ਆ, ਬਣ ਜਾਏਗਾ, ਮੈਂ ਨਹੀਂ ਕਹਿ ਸਕਦਾ ਪਾਰਲੀਮੈਂਟ ਬਣਾਉਣ ਦੀ, ਸੁਪਰੀਮ ਕੋਰਟ ਜਿਹੜਾ ਕਾਨੂੰਨ ਹੀ ਨਹੀਂ ਬਣਿਆ ਹਲੇ। ਅਕੋਰਡਿੰਗ ਟੂ ਦੈਟ ਇੰਡਲਜਿੰਗ ਇਨ ਗੇ ਐਕਟੀਵਿਟੀਜ਼ ਇਜ਼ ਇਟਸੈਲਫ ਇਲੀਗਲ। ਉੱਤੋਂ ਦੀ ਉਹ ਮੁੰਡਾ ਜਾ ਕੇ ਉੱਥੇ ਕਹਿ ਰਿਹਾ ਵਾ ਕਿ ਜੀ ਅਸੀਂ ਇਹ ਮੇਰਾ ਮਿਨਿਸਟਰ ਜਿਹੜਾ ਮੈਨੂੰ ਸ਼ਰਾਬ ਪਿਲਾ ਕੇ ਧਮਕਾ ਕੇ ਮੇਰੇ ਨਾਲ ਬਦਫੈਲੀ ਕਰਦਾ ਸੀਗਾ। ਕਿਸ ਆਧਾਰ ਦੇ ਉੱਤੇ ਕਟਾਰੂ ਚੱਕ ਨੂੰ ਤੁਸੀਂ ਰੱਖ ਰਹੇ? ਮੈਨੂੰ ਤਾਂ ਦਲੀਲ ਹੀ ਨਹੀਂ ਸਮਝ ਆਈ। ਭਗਵੰਤ ਮਾਨ ਤੇਰੀ ਇਦਾਂ ਦੇ ਮੰਤਰੀ ਰੱਖੋਗੇ ਤੁਸੀਂ? ਔਰ ਦੂਸਰਾ ਕਿ SIT ਬਣਾਈ ਜੀ, ਔਰ ਇਹ ਮੈਂ ਪਿੱਛੇ ਲੈ ਕੇ ਜਾਣਾ ਚਾਹੁੰਦਾ, ਮੇਰੇ ਤੇ ਜਿਹੜੇ ਪਰਚੇ ਦਰਜ ਹੋ ਕਿਉਂ ਹੋਏ? ਕਿਉਂਕਿ ਮੈਂ ਇੱਕ ਇਹਦਾ ਕਟਾਰੂ ਚੱਕ ਦਾ ਜਿਹੜਾ ਗਦਰ ਮਚਾ ਰਿਹਾ, ਇਹ 2 ਵੀਡੀਓ ਕਲਿੱਪਸ ਦਿੱਤੇ ਗਵਰਨਰ ਨੂੰ। ਮੈਂ ਚਾਹੁੰਦਾ ਵੀਡੀਓ ਕਲਿੱਪ ਸਾਰੇ ਪਬਲਿਕ ਕਰ ਸਕਦਾ ਸੀ, ਪਰ ਨਹੀਂ, ਸਾਡੇ ਬੱਚਿਆਂ ਦੇ ਇਫੈਕਟ ਪੈਂਦਾ ਵਾ। ਗਵਰਨਰ ਨੇ ਉਹ ਫੋਰੈਂਸਿਕ ਲੈਬ ਤੋਂ ਤਸਦੀਕ ਕਰਾਏ ਨੇ ਵੀਡੀਓ ਕਲਿੱਪਸ ਕਿ ਹਾਂ ਇਹ ਦੋਨੋਂ ਵੀਡੀਓ ਕਲਿੱਪਸ ਜੈਨੂਇਨ ਨੇ, ਆਥੈਂਟਿਕ ਨੇ, ਇਹਨਾਂ ਨਾਲ ਕੋਈ ਛੇੜਛਾੜ ਨਹੀਂ ਕੀਤੀ, ਕੋਈ ਐਡੀਟਿੰਗ ਨਹੀਂ ਕੀਤੀ। ਗਵਰਨਰ ਪੰਜਾਬ ਨੇ ਚਿੱਠੀ ਲਿਖ ਕੇ ਚੀਫ ਮਿਨਿਸਟਰ ਨੂੰ ਅੱਜ ਤੋਂ 10-12 ਦਿਨ ਪਹਿਲਾਂ ਦੀ ਭੇਜੀ ਹੋਈ ਆ, ਤੇ ਬੈਠੇ ਨੇ ਆਖਿਆ ਜੀ SIT ਬਣਾਤੀ ਹੈ ਜੀ। ਔਰ SIT ਬਣਾਉਣ ਦਾ ਮਕਸਦ ਪਤਾ ਕੀ ਹੈ? ਕਿ ਕਿਸੇ ਤਰੀਕੇ ਨਾਲ ਉਸ ਜਿਹੜਾ ਕੰਪਲੇਨਟ ਨੂੰ ਕਬਜ਼ਾ ਕਰੀਏ ਆਪਾਂ, ਉਹਦੇ ਤੇ ਪ੍ਰੈਸ਼ਰ ਪਾਈ, ਕਿਉਂਕਿ ਗਰੀਬ ਆਦਮੀ ਆ, ਉਹਨੂੰ ਦਬਾਈਏ, ਉਹਨੂੰ ਧਮਕਾਈਏ, ਉਹਦੇ ਤੇ ਪਰਚਾ ਦਰਜ ਕਰੀਏ, ਤੇ ਮੁੜ ਕੇ ਕਹਿ ਦਈਏ ਜੀ ਕਿ ਮੇਰੇ ਕੋਲ ਜਿਹੜੀ ਮੇਰੀ ਕੰਪਲੇਂਟ ਮੈਂ ਵਾਪਸ ਲੈਣਾ, ਜਾਂ ਮੇਰੇ ਨਾਲ ਮਿਨਿਸਟਰ ਨੇ ਕਦੀ ਕੋਈ ਬਦਫੈਲੀ ਨਹੀਂ ਕੀਤੀ। ਆਹ ਕਰਤੂਤ ਹੈ ਤੁਹਾਡੀ। ਇਸੇ ਲੜਾਈ ਜਾਰੀ ਰਵੇ ਕਿ ਮੈਂ ਆਪਣੀ ਪਾਰਟੀ ਦੇ ਵਿੱਚ ਮਤਾ ਰੱਖਿਆ ਵਾ। ਕੱਲ ਸਾਡੇ ਸਤਿਕਾਰਯੋਗ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨਾਲ ਅਸੀਂ ਗੱਲ ਕੀਤੀ ਆ। ਅਸੀਂ ਜਲਦ ਉਹਨਾਂ ਨੂੰ ਬੇਨਤੀ ਕੀਤੀ ਕਿ ਇਹਦੇ ਤੇ ਕੋਈ ਨਾ ਕੋਈ ਐਕਸ਼ਨ ਪ੍ਰੋਗਰਾਮ ਲਾਂਚ ਕੀਤਾ ਜਾਵੇ, ਕਿਉਂਕਿ ਇਹ ਨਹੀਂ ਹੋ ਸਕਦਾ ਕਿ ਸਾਡਾ ਜਿਹੜਾ ਚੀਫ ਮਿਨਿਸਟਰ ਸਰਵੇਸ ਕਰਕੇ ਕਿ ਕੋਈ ਇਲੈਕਸ਼ਨ ਜਿੱਤ ਗਿਆ ਵਾ, ਤੂੰ ਆਪਣੀ ਮਰਜ਼ੀ ਕਰੇ ਤੇ ਇੱਕ ਇਦਾਂ ਦੇ ਬਦਫੈਲੀ ਕਰਨ ਵਾਲੇ ਮਿਨਿਸਟਰ। ਔਰ ਮੈਂ ਜਰਨਲਿਸਟ ਤੇ ਹੈਰਾਨ ਆ ਮੀਡੀਆ ਤੇ। ਮੈਂ ਮੀਡੀਆ ਨੂੰ ਰਿਕੁਐਸਟ ਕਰਨਾ ਚਾਹੁੰਦਾ ਕਿ ਤੁਸੀਂ ਇਹਨਾਂ ਨੂੰ ਦਲੀਲ ਨਾ ਪੁੱਛੋ। ਜਦੋਂ ਕਹਿ ਦਿੰਦਾ ਜੀ ਕਿ ਇਹਦਾ ਬਹੁਤੀ ਪਰਸਨਲ ਲਾਈਫ ਨਹੀਂ ਗੀ। ਪਰਸਨਲ ਲਾਈਫ, ਪਹਿਲੀ ਗੱਲ ਤਾਂ ਪਰਸਨਲ ਲਾਈਫ ਉੱਥੇ ਹੁੰਦੀ ਜਦੋਂ ਦੋਨੋਂ ਪਾਰਟਨਰਸ ਨੇ ਵਿਲਿੰਗ ਨੇ। ਫਰਜ਼ ਕਰੋ ਇਹ ਤਾਂ ਬੰਦਾ ਸ਼ਾਦੀशुदा ਵਾ, ਇਹਦਾ ਆਪਣਾ ਪਰਿਵਾਰ ਆ, ਐਂਡ ਹੀ ਇਜ਼ ਇੰਡਲਜਿੰਗ ਇਨ, ਮੈਨੂੰ ਪੰਜਾਬੀ ਸਮਝ ਨਹੀਂ ਆਉਂਦੀ, ਗੇ ਨੂੰ ਕੀ ਕਹਿੰਦੇ ਨੇ? ਕਦੀ ਗੇ ਕਲਚਰ ਪ੍ਰਮੋਟ ਹੋਇਆ? ਆਪਣੇ ਸਾਰਾ ਇਤਿਹਾਸ ਚੱਕ ਕੇ ਦੇਖ ਲਓ, ਪੜ੍ਹਾਈ ਕੱਢ ਕੇ ਦੇਖ ਲਓ, ਕਿੱਥੇ ਲਿਖਿਆ ਵਾ ਕਿ ਅਸੀਂ ਗੇ ਕਲਚਰ ਨੂੰ ਸੇਮ ਸੈਕਸ ਮੈਰਿਜਸ ਨੂੰ ਜਸਟੀਫਾਈ ਕਰ ਰਹੇ, ਸੇਮ ਸੈਕਸ ਨੂੰ ਜਸਟੀਫਾਈ ਕਰ ਰਹੇ ਆ। ਸੋ ਇਸ ਕਰਕੇ ਮੇਰੀ ਇਹ ਅਪੀਲ ਹੈ, ਦਲੀਲ ਹੈ ਸਾਰੇ ਪੰਜਾਬ ਦੇ ਲੋਕਾਂ ਨੂੰ ਕਿ ਇਦਾਂ ਦੇ ਗਲਤ ਬੰਦਿਆਂ ਨੂੰ ਮਤ ਟੋਲਰੇਟ ਕਰੋ। ਜਿੱਥੇ ਜਾਂਦਾ ਇਹਨੂੰ ਸਵਾਲ ਪੁੱਛੋ ਤੇ ਘੇਰੋ। ਮੀਡੀਆ ਨੂੰ ਰਿਕੁਐਸਟ ਕਰੂੰਗਾ, ਪਲੀਜ਼ ਆਸਕ ਥੀਸ ਵੈਲਿਡ ਕੁਐਸਚਨਸ when the complainant has gone to the scheduled caste commission, when he is not in concurrence, is not agreeable, he is alleging ਕਿ ਮੇਰਾ ਸੈਕਸ਼ੂਅਲ ਐਕਸਪਲੋਇਟੇਸ਼ਨ ਹੋਈ ਆ, ਤੇ ਆਪਾਂ ਕੀ ਜਾਣੇ ਜੀ ਉਹਦੀ ਪਰਸਨਲ ਲਾਈਫ ਹੈ। ਇਹ ਚੀਫ ਮਿਨਿਸਟਰ ਸਾਹਿਬ ਨੂੰ ਇਸ ਗੱਲਾਂ ਦਾ ਜਵਾਬ ਜਨਤਾ ਦੀ ਕਚਹਿਰੀ ਵਿੱਚ ਦੇਣਾ ਪਵੇਗਾ। ਬਸ ਮੈਂ ਜਿਹੜੇ ਮੇਰੇ ਮੁਕੱਦਮੇ ਮੈਂ ਆਪੇ ਝੱਲ ਲੂੰਗਾ, ਉਹ ਤੁਸੀਂ ਜਿਹੜਾ ਵਾਹਿਗੁਰੂ ਦੀ ਕਿਰਪਾ ਨਾਲ ਔਰ ਤੁਹਾਡੀਆਂ ਅਰਦਾਸਾਂ ਦੇ ਨਾਲ ਸਭ ਕੁਝ ਠੀਕ ਹੋ ਜਾਏਗਾ। ਮੈਨੂੰ ਕਿਸੇ ਤਰ੍ਹਾਂ ਦੀ ਕੁਝ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡਾ ਮੇਰੇ ਨਾਲ ਲਾਈਵ। ਇਹ ਲਾਈਵ ਇਸ ਲਈ ਕਰ ਰਿਹਾ ਕਿ ਜਿਹੜੇ ਚਲੋ ਮੇਰੇ ਤੇ ਪਰਚੇ ਪੁਰਚੇ ਹੋਏ ਉਹ ਚੱਲਦੇ ਰਹਿਣਗੇ, ਪਹਿਲਾਂ ਵੀ ਬਹੁਤ ਹੋਏ, ਗਾਂ ਵੀ ਚੱਲਣਗੇ। ਉਹਦੇ ਤਾਂ ਮੈਂ ਸਿਰਫ ਇਹ ਸੁਣਿਆ ਦੇਣਾ ਚਾਹੁੰਦਾ ਸਰਕਾਰ ਨੂੰ ਕਿ ਅਗਰ ਤੁਸੀਂ ਸਮਝਦੇ ਹੋ ਕਿ ਇਸ ਤਰ੍ਹਾਂ ਦੇ ਪਰਚੇ ਦਰਜ ਕਰਕੇ ਆਪਾਂ ਪੰਜਾਬ ਦੀ ਗੱਲ ਕਹਿਣ ਤੋਂ ਲੋਕਾਂ ਨੂੰ ਹਟਾ ਲਾਂਗੇ, ਉਹ ਤਬੀਅਤ ਅਰਵਿੰਦ ਕੇਜਰੀਵਾਲ ਦੀ ਤਾਂ ਹੋ ਸਕਦੀ ਆ, ਜਿਸ ਬੰਦੇ ਨੇ ਵਿਕਰਮ ਮਜੀਠੀਏ ਤੋਂ ਡਰਦਿਆਂ ਨੇ ਇੱਕ ਕਿਸਮ ਦੇ ਉਹਦੇ ਪੈਰਾਂ 'ਚ ਡਿੱਗ ਕੇ ਮਾਫੀ ਮੰਗੀ ਸੀ, ਔਰ ਕਈਆਂ ਹੋਰਨਾਂ ਤੋਂ ਮੰਗੀ। ਮੇਰੇ ਖਿਆਲ ਉਸ ਵਕਤ ਉਹ ਫਾਈਨੈਂਸ ਮਿਨਿਸਟਰ ਸੀਗੇ ਆਪਣੇ ਦੇਸ਼ ਦੇ, ਕੀ ਨਾਮ ਸੀ ਉਹਨਾਂ ਦਾ? ਬੀਜੇਪੀ ਦੇ ਜੇਟਲੀ ਸਾਹਿਬ ਸਮੇਤ ਕਈਆਂ ਤੋਂ ਮਾਫੀ ਮੰਗੀ ਸੀ, ਕਈਆਂ ਤੋਂ, ਦਰਜਨਾਂ 'ਚ ਮਾਫੀ ਮੰਗੀ, ਪੂਰੀ ਥੋਕ 'ਚ ਕਹਿੰਦੇ ਜਿਹਨੂੰ। ਪਰ ਜਿਹੜੇ ਪੰਜਾਬ ਦੇ ਜਿਹੜਾ ਸਾਡਾ ਵਿਰਸਾ, ਸਾਡਾ ਪਿਛੋਕੜ ਆ, ਅਸੀਂ ਤਾਂ ਮਾਫੀ ਮੰਗਣ ਵਾਲਿਆਂ ਚੋਂ ਨਹੀਂ, ਅਸੀਂ ਤਾਂ ਲੜਾਂਗੇ। ਇਹ ਤਾਂ ਲੜਾਈ ਹੁਣ ਅੱਗੇ ਚੱਲੇਗੀ। ਇੱਕ ਤਾਂ ਇਹ ਸੁਣਿਆ ਸੀ ਮੇਰਾ। ਦੂਸਰਾ ਮੈਂ ਭਗਵੰਤ ਸਿੰਘ ਮਾਨ ਨੂੰ ਪੁੱਛਣਾ ਚਾਹੁੰਦਾ, ਸਿੰਘ ਤਾਂ ਵੈਸੇ ਕਹਿਣਾ ਨਹੀਂ ਚਾਹੀਦਾ, ਉਹ ਲਿਖਦਾ ਹੀ ਨਹੀਂ। ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਕਟਾਰੂ ਚੱਕ ਨੂੰ ਕਿਹੜੇ ਆਧਾਰ ਤੇ ਤੁਸੀਂ ਮੰਤਰੀ ਰੱਖਿਆ ਹੋਇਆ ਜੀ, ਦੱਸੋ ਜਰਾ। ਇਹ ਕਿੱਥੋਂ ਦਾ ਬਦਲਾਵ ਹੈ? ਤੁਸੀਂ ਕਹਿੰਦੇ ਸੀ ਅਸੀਂ ਸਿਆਸੀ ਬਦਲਾਵ ਲੈ ਕੇ ਆਵਾਂਗੇ, ਅਸੀਂ ਸਮਾਜਿਕ ਬਦਲਾਵ ਲੈ ਕੇ ਆਵਾਂਗੇ। ਸਮਾਜਿਕ ਬਦਲਾਵ ਜਿਹੜੇ ਬਲਾਤਕਾਰੀ ਨੇ, ਜਿਹੜੇ ਬਦਫੈਲੀਆਂ ਕਰਦੇ ਨੇ, ਉਹਨਾਂ ਨੂੰ ਮਿਨਿਸਟਰ ਬਣਾ ਕੇ ਸਾਹਮਣੇ ਰੱਖ ਕੇ ਲੋਕਾਂ ਦੇ ਸਾਹਮਣੇ ਹੈਂਕੜ ਦਿਖਾ ਕੇ ਕਿ ਅਸੀਂ ਤਾਂ ਰੱਖਾਂਗੇ ਉਹਨੂੰ ਅਸੀਂ ਸੈਕਟਰੀਏਟ ਭੇਜਾਂਗੇ, ਉਹਦੇ ਕੋਲੋਂ ਸਰਕਾਰੀ ਕੰਮ ਕਰਾਵਾਂਗੇ। ਇੱਕ ਬਲਾਤਕਾਰੀ ਕੋਲੋਂ ਇੱਕ ਵਾਟ ਇਜ਼ ਕਾਲਡ ਬਦਫੈਲੀ ਕਰਨ ਵਾਲਾ ਮਿਨਿਸਟਰ, ਔਰ
ਕਿਸ ਆਧਾਰ ਤੇ ਰੱਖਦੇ? ਮੈਂ ਤਾਂ ਇਹੀ ਪੁੱਛਣਾ ਚਾਹੁੰਦਾ, ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਠੀਕ ਹੈ ਤੁਸੀਂ ਜਲੰਧਰ 'ਚ ਵੋਟਾਂ ਪਾਤੀਆਂ, ਪਤਾ ਨਹੀਂ ਕਿਹੜੇ ਕਿਸ ਵਜ੍ਹਾ ਕਰਕੇ ਪਾਈਆਂ, ਸਰਪੰਚ ਡਰ ਗਏ ਜਾਂ ਪੰਚ ਡਰ ਗਏ ਜਾਂ ਕਾਉਂਸਲਰ ਡਰ ਗਏ। ਇਹਨਾਂ ਦੇ ਪਿਛਲੇ 1 ਸਾਲ ਦੀ ਕਾਰਗੁਜ਼ਾਰੀ ਬਹੁਤ ਐਂਟੀ ਪੰਜਾਬ ਸੀਗੀ, ਸਾਰੇ ਅਫਸਰ ਦਿੱਲੀੋਂ ਲੱਗ ਰਹੇ ਨੇ। ਚੇਅਰਮੈਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਔਰਤ ਜਿਹੜੀ ਬੀਬੀ ਲਾਈ ਹੈ, ਕੌਣ ਲਾਈ ਹੈ ਦੱਸੋ ਜ਼ਰਾ। ਆ ਹੁਣ ਲਾਉਣ ਜਾ ਰਹੇ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ, 5 ਨਾਮ ਸ਼ਾਰਟਲਿਸਟ ਕੀਤੇ ਨੇ, ਉਹਦੇ 'ਚ ਵੀ ਇੱਕ ਬੰਦਾ ਦਿੱਲੀੋਂ ਕੱਢ ਕੇ ਲੈ ਕੇ ਆ ਰਹੇ ਨੇ। ਮੈਂ ਅੱਜ ਫਿਰ ਕਹਿਣਾ ਚਾਹੁੰਦਾ ਕਿ ਕੋਈ ਬੰਦਾ ਅਸੀਂ ਦਿੱਲੀੋਂ ਇਦਾਂ ਦਾ ਕਦੀ ਟੋਲਰੇਟ ਨਹੀਂ ਕਰਾਂਗੇ। ਪੰਜਾਬ ਦੇ ਵਿੱਚ ਕੀ ਐਮੀਨੈਂਟ ਸਾਇੰਟਿਸਟ ਨੇਗੇ, ਡਾਕਟਰਸ ਨੇਗੇ? ਸੋ ਇਹ ਕੀ ਕਰ ਰਹੇ ਨੇ? ਸਾਲ ਇੱਕ ਇਹਨਾਂ ਨੇ ਕੀਤਾ ਕੀ ਆ ਸਵਾਏ ਐਨਐਸਏ ਲਾਉਣ ਤੋਂ? ਚੱਕ ਕੇ ਸਾਡੇ ਬੱਚੇ ਅਸਾਮ ਦੀਆਂ ਜੇਲ੍ਹਾਂ ਦੇ ਵਿੱਚ ਨੌਜਵਾਨ ਭੇਜ ਦਿੱਤੇ ਨੇ। ਕੀ ਕੀਤਾ ਕੀ ਸੀਗਾ ਜਿਹੜੇ ਕਰਕੇ ਲੋਕ ਸਭਾ ਦੀ ਕਹਿੰਦੇ ਜੇ ਅਸੀਂ ਬੜੀ ਵੱਡੀ ਜਿੱਤ ਪ੍ਰਾਪਤ ਕੀਤੀ ਆ? ਸਿਰਫ ਮੈਨੀਪੂਲੇਸ਼ਨ ਕੀਤੀ ਆ, ਪੈਸਾ ਰੱਜ ਕੇ, ਸ਼ਰਾਬਾਂ, ਜੋ ਵੀ ਹੋ ਸਕਦਾ। ਚਲੋ ਉਸ ਗੱਲ ਨੂੰ ਛੱਡ ਦਿਓ, ਹੁਣ ਗੱਲ ਕਟਾਰੂ ਚੱਕ ਦੀ ਕਰਦੇ ਆ। ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ, ਕਿਹੜੇ ਆਧਾਰ ਤੇ ਰੱਖਿਆ ਦੱਸ ਤਾਂ ਦਿਓ, ਤੁਹਾਡੇ ਕੋਲ ਦਲੀਲ ਕੀ ਆ? ਅਖੇ ਜੀ ਇਹ ਪਰਸਨਲ ਲਾਈਫ ਹੈ। ਇਹ ਪਰਸਨਲ ਲਾਈਫ ਨਹੀਂ ਗੀ। ਉਹ ਜਿਹੜਾ ਸੈਕਸ਼ੂਅਲੀ ਐਕਸਪਲੋਇਟ ਕੀਤਾ ਉਹ ਮੁੰਡਾ, ਉਹ ਸ਼ੈਡਿਊਲ ਕਾਸਟ ਕਮਿਸ਼ਨ ਆਫ ਇੰਡੀਆ ਤੇ ਪਹੁੰਚਿਆ ਹੋਇਆ ਵਾ। ਉਹਨੇ ਅੱਜ ਤੋਂ 15 ਦਿਨ 10 ਦਿਨ ਪਹਿਲਾਂ ਇੱਕ ਅਰਜ਼ੀ ਦਿੱਤੀ ਉੱਥੇ ਕਿ ਮੇਰੇ ਨਾਲ ਮੇਰਾ ਸ਼ੋਸ਼ਣ ਹੋ ਰਿਹਾ ਵਾ, ਸੈਕਸ਼ੂਅਲ ਐਕਸਪਲੋਇਟੇਸ਼ਨ ਕਰ ਰਿਹਾ ਤੁਹਾਡਾ ਮਿਨਿਸਟਰ ਕਟਾਰੂ ਚੱਕ, ਤੇ ਤੁਸੀਂ ਕਹਿੰਦੇ ਉਹਦੀ ਪਰਸਨਲ ਲਾਈਫ ਹੈ। ਔਰ ਸ਼ਰਮ ਆਉਣੀ ਚਾਹੀਦੀ ਤੁਹਾਨੂੰ। ਤੁਸੀਂ ਕੀ ਪ੍ਰਮੋਟ ਕਰ ਰਹੇ ਹੋ? ਗੇ ਕਲਚਰ ਪ੍ਰਮੋਟ ਕਰ ਰਹੇ ਹੋ ਪੰਜਾਬ ਦੇ ਵਿੱਚ। ਇਹ ਹਲੇ ਕੋਈ ਲਾਅ ਨਹੀਂ ਬਣਿਆ। ਸੇਮ ਸੈਕਸ ਮੈਰਿਜਸ ਬੜੀ ਦੇਰ ਤੋਂ ਵਿਵਾਦਿਤ ਸਬਜੈਕਟ ਹੈਗਾ। ਉਹਦੇ ਤੇ ਸੁਪਰੀਮ ਕੋਰਟ ਹਲੇ ਸੋਚ ਰਿਹਾ ਕਿ ਅਸੀਂ ਇੰਡੀਆ ਵਰਗੇ ਜਿਹੜੀ ਸੱਭਿਅਤਾ, ਜਿਹਦਾ ਸੱਭਿਆਚਾਰ ਗੇ ਕਲਚਰ ਦੇ ਸਖਤ ਖਿਲਾਫ ਆ, ਸਖਤ। ਹਲੇ ਉਹ ਸੋਚ ਰਹੇ ਨੇ। ਚਲੋ ਠੀਕ ਆ, ਬਣ ਜਾਏਗਾ, ਮੈਂ ਨਹੀਂ ਕਹਿ ਸਕਦਾ ਪਾਰਲੀਮੈਂਟ ਬਣਾਉਣ ਦੀ, ਸੁਪਰੀਮ ਕੋਰਟ, ਜਿਹੜਾ ਕਾਨੂੰਨ ਹੀ ਨਹੀਂ ਬਣਿਆ ਹਲੇ। ਅਕੋਰਡਿੰਗ ਟੂ ਦੈਟ ਇੰਡਲਜਿੰਗ ਇਨ ਗੇ ਐਕਟੀਵਿਟੀਜ਼ ਇਜ਼ ਇਟਸੈਲਫ ਇਲੀਗਲ। ਉੱਤੋਂ ਦੀ ਉਹ ਮੁੰਡਾ ਜਾ ਕੇ ਉੱਥੇ ਕਹਿ ਰਿਹਾ ਵਾ ਕਿ ਜੀ ਅਸੀਂ ਇਹ ਮੇਰਾ ਮਿਨਿਸਟਰ ਜਿਹੜਾ ਮੈਨੂੰ ਸ਼ਰਾਬ ਪਿਲਾ ਕੇ, ਧਮਕਾ ਕੇ ਮੇਰੇ ਨਾਲ ਬਦਫੈਲੀ ਕਰਦਾ ਸੀਗਾ। ਕਿਸ ਆਧਾਰ ਦੇ ਉੱਤੇ ਕਟਾਰੂ ਚੱਕ ਨੂੰ ਤੁਸੀਂ ਰੱਖ ਰਹੇ? ਮੈਨੂੰ ਤਾਂ ਦਲੀਲ ਹੀ ਨਹੀਂ ਸਮਝ ਆਈ। ਭਗਵੰਤ ਮਾਨ ਤੇਰੀ ਇਦਾਂ ਦੇ ਮੰਤਰੀ ਰੱਖੋਗੇ ਤੁਸੀਂ? ਔਰ ਦੂਸਰਾ ਕਿ ਐਸਆਈਟੀ ਬਣਾਈ ਜੀ, ਔਰ ਇਹ ਮੈਂ ਪਿੱਛੇ ਲੈ ਕੇ ਜਾਣਾ ਚਾਹੁੰਦਾ, ਮੇਰੇ ਤੇ ਜਿਹੜੇ ਪਰਚੇ ਦਰਜ ਹੋ ਕਿਉਂ ਹੋਏ? ਕਿਉਂਕਿ ਮੈਂ ਇੱਕ ਇਹਦਾ ਕਟਾਰੂ ਚੱਕ ਦਾ ਜਿਹੜਾ ਗਦਰ ਮਚਾ ਰਿਹਾ, ਇਹ 2 ਵੀਡੀਓ ਕਲਿੱਪਸ ਦਿੱਤੇ ਗਵਰਨਰ ਨੂੰ। ਮੈਂ ਚਾਹੁੰਦਾ ਵੀਡੀਓ ਕਲਿੱਪ ਸਾਰੇ ਪਬਲਿਕ ਕਰ ਸਕਦਾ ਸੀ, ਪਰ ਨਹੀਂ, ਸਾਡੇ ਬੱਚਿਆਂ ਦੇ ਇਫੈਕਟ ਪੈਂਦਾ ਵਾ। ਗਵਰਨਰ ਨੇ ਉਹ ਫੋਰੈਂਸਿਕ ਲੈਬ ਤੋਂ ਤਸਦੀਕ ਕਰਾਏ ਨੇ ਵੀਡੀਓ ਕਲਿੱਪਸ ਕਿ ਹਾਂ ਇਹ ਦੋਨੋਂ ਵੀਡੀਓ ਕਲਿੱਪਸ ਜੈਨੂਇਨ ਨੇ, ਆਥੈਂਟਿਕ ਨੇ, ਇਹਨਾਂ ਨਾਲ ਕੋਈ ਛੇੜਛਾੜ ਨਹੀਂ ਕੀਤੀ, ਕੋਈ ਐਡੀਟਿੰਗ ਨਹੀਂ ਕੀਤੀ। ਗਵਰਨਰ ਪੰਜਾਬ ਨੇ ਚਿੱਠੀ ਲਿਖ ਕੇ ਚੀਫ ਮਿਨਿਸਟਰ ਨੂੰ ਅੱਜ ਤੋਂ 10-12 ਦਿਨ ਪਹਿਲਾਂ ਦੀ ਭੇਜੀ ਹੋਈ ਆ, ਤੇ ਬੈਠੇ ਨੇ ਆਖੇ ਜੀ ਐਸਆਈਟੀ ਬਣਾਤੀ ਹੈ ਜੀ। ਔਰ ਐਸਆਈਟੀ ਬਣਾਉਣ ਦਾ ਮਕਸਦ ਪਤਾ ਕੀ ਹੈ? ਕਿ ਕਿਸੇ ਤਰੀਕੇ ਨਾਲ ਉਸ ਜਿਹੜਾ ਕੰਪਲੇਨਰ ਨੂੰ ਕਬਜ਼ਾ ਹੀ ਕਰੀਏ ਆਪਾਂ, ਉਹਦੇ ਤੇ ਪ੍ਰੈਸ਼ਰ ਪਾਈ, ਕਿਉਂਕਿ ਗਰੀਬ ਆਦਮੀ ਆ, ਉਹਨੂੰ ਦਬਾਈਏ, ਉਹਨੂੰ ਧਮਕਾਈਏ, ਉਹਦੇ ਤੇ ਪਰਚਾ ਦਰਜ ਕਰੀਏ, ਤੇ ਮੁੜ ਕੇ ਕਹਿ ਦਈਏ ਜੀ ਕਿ ਮੇਰੇ ਕੋਲ ਜਿਹੜੀ ਮੇਰੀ ਕੰਪਲੇਂਟ ਮੈਂ ਵਾਪਸ ਲੈਣਾ, ਜਾਂ ਮੇਰੇ ਨਾਲ ਮਿਨਿਸਟਰ ਨੇ ਕਦੀ ਕੋਈ ਬਦਫੈਲੀ ਨਹੀਂ ਕੀਤੀ। ਆਹ ਕਰਤੂਤ ਹੈ ਤੁਹਾਡੀ। ਇਸੇ ਲੜਾਈ ਜਾਰੀ ਰਵੇ ਕਿ ਮੈਂ ਆਪਣੀ ਪਾਰਟੀ ਦੇ ਵਿੱਚ ਮਤਾ ਰੱਖਿਆ ਵਾ। ਕੱਲ ਸਾਡੇ ਸਤਿਕਾਰਯੋਗ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨਾਲ ਅਸੀਂ ਗੱਲ ਕੀਤੀ ਆ। ਅਸੀਂ ਜਲਦ ਉਹਨਾਂ ਨੂੰ ਬੇਨਤੀ ਕੀਤੀ ਕਿ ਇਹਦੇ ਤੇ ਕੋਈ ਨਾ ਕੋਈ ਐਕਸ਼ਨ ਪ੍ਰੋਗਰਾਮ ਲਾਂਚ ਕੀਤਾ ਜਾਵੇ, ਕਿਉਂਕਿ ਇਹ ਨਹੀਂ ਹੋ ਸਕਦਾ ਕਿ ਸਾਡਾ ਜਿਹੜਾ ਚੀਫ ਮਿਨਿਸਟਰ ਸਿਰਫ ਇਸ ਕਰਕੇ ਕਿ ਕੋਈ ਇਲੈਕਸ਼ਨ ਜਿੱਤ ਗਿਆ ਵਾ, ਤੂੰ ਆਪਣੀ ਮਰਜ਼ੀ ਕਰੇ ਤੇ ਇੱਕ ਇਦਾਂ ਦੇ ਬਦਫੈਲੀ ਕਰਨ ਵਾਲੇ ਮਿਨਿਸਟਰ। ਔਰ ਮੈਂ ਜਰਨਲਿਸਟ ਤੇ ਹੈਰਾਨ ਆ ਮੀਡੀਆ ਤੇ। ਮੈਂ ਮੀਡੀਆ ਨੂੰ ਰਿਕੁਐਸਟ ਕਰਨਾ ਚਾਹੁੰਦਾ ਕਿ ਤੁਸੀਂ ਇਹਨਾਂ ਨੂੰ ਦਲੀਲ ਨਾ ਪੁੱਛੋ। ਜਦੋਂ ਕਹਿ ਦਿੰਦਾ ਜੀ ਕਿ ਇਹਦਾ ਉਹਦੀ ਪਰਸਨਲ ਲਾਈਫ ਨਹੀਂ ਗੀ। ਪਰਸਨਲ ਲਾਈਫ, ਪਹਿਲੀ ਗੱਲ ਤਾਂ ਪਰਸਨਲ ਲਾਈਫ ਉੱਥੇ ਹੁੰਦੀ ਜਦੋਂ ਦੋਨੋਂ ਪਾਰਟਨਰਸ ਨੇ ਵਿਲਿੰਗ ਨੇ। ਫਰਜ਼ ਕਰੋ ਇਹ ਤਾਂ ਬੰਦਾ ਸ਼ਾਦੀशुदा ਵਾ, ਇਹਦਾ ਆਪਣਾ ਪਰਿਵਾਰ ਆ, ਐਂਡ ਹੀ ਇਜ਼ ਇੰਡਲਜਿੰਗ ਇਨ, ਮੈਨੂੰ ਪੰਜਾਬੀ ਸਮਝ ਨਹੀਂ ਆਉਂਦੀ, ਗੇ ਨੂੰ ਕੀ ਕਹਿੰਦੇ ਨੇ? ਕਦੀ ਗੇ ਕਲਚਰ ਪ੍ਰਮੋਟ ਹੋਇਆ? ਆਪਣੇ ਸਾਰਾ ਇਤਿਹਾਸ ਚੱਕ ਕੇ ਦੇਖ ਲਓ, ਪੜ੍ਹਾਈ ਕੱਢ ਕੇ ਦੇਖ ਲਓ, ਕਿੱਥੇ ਲਿਖਿਆ ਵਾ ਕਿ ਅਸੀਂ ਗੇ ਕਲਚਰ ਨੂੰ ਸੇਮ ਸੈਕਸ ਮੈਰਿਜਸ ਨੂੰ ਜਸਟੀਫਾਈ ਕਰ ਰਹੇ, ਸੇਮ ਸੈਕਸ ਨੂੰ ਜਸਟੀਫਾਈ ਕਰ ਰਹੇ ਆ। ਸੋ ਇਸ ਕਰਕੇ ਮੇਰੀ ਇਹ ਅਪੀਲ ਹੈ, ਦਲੀਲ ਹੈ ਸਾਰੇ ਪੰਜਾਬ ਦੇ ਲੋਕਾਂ ਨੂੰ ਕਿ ਇਦਾਂ ਦੇ ਗਲਤ ਬੰਦਿਆਂ ਨੂੰ ਮਤ ਟੋਲਰੇਟ ਕਰੋ। ਜਿੱਥੇ ਜਾਂਦਾ ਇਹਨੂੰ ਸਵਾਲ ਪੁੱਛੋ ਤੇ ਘੇਰੋ। ਮੀਡੀਆ ਨੂੰ ਰਿਕੁਐਸਟ ਕਰੂੰਗਾ, ਪਲੀਜ਼ ਆਸਕ ਥੀਸ ਵੈਲਿਡ ਕੁਐਸਚਨਸ when the complainant has gone to the scheduled caste commission, when he is not in concurrence, is not agreeable, he is alleging ਕਿ ਮੇਰਾ sexual exploitation ਹੋਈ ਹੈ, ਤੇ ਆਪਾਂ ਕਹੀ ਜਾਂਦੇ ਜੀ ਉਹਦੀ ਪਰਸਨਲ ਲਾਈਫ ਹੈ। ਇਹ ਚੀਫ ਮਿਨਿਸਟਰ ਸਾਹਿਬ ਨੂੰ ਇਸ ਗੱਲਾਂ ਦਾ ਜਵਾਬ ਜਨਤਾ ਦੀ ਕਚਹਿਰੀ ਵਿੱਚ ਦੇਣਾ ਪਵੇਗਾ। ਬਸ ਮੈਂ ਜਿਹੜੇ ਮੇਰੇ ਮੁਕੱਦਮੇ ਮੈਂ ਆਪੇ ਝੱਲ ਲੂੰਗਾ, ਉਹ ਤੁਸੀਂ ਜਿਹੜਾ ਵਾਹਿਗੁਰੂ ਦੀ ਕਿਰਪਾ ਨਾਲ ਔਰ ਤੁਹਾਡੀਆਂ ਅਰਦਾਸਾਂ ਦੇ ਨਾਲ ਸਭ ਕੁਝ ਠੀਕ ਹੋ ਜਾਏਗਾ। ਮੈਨੂੰ ਕਿਸੇ ਤਰ੍ਹਾਂ ਦੀ ਕੋਈ
ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡਾ ਮੇਰੇ ਨਾਲ ਲਾਈਵ। ਇਹ ਲਾਈਵ ਇਸ ਲਈ ਕਰ ਰਿਹਾ ਕਿ ਜਿਹੜੇ ਚਲੋ ਮੇਰੇ ਤੇ ਪਰਚੇ ਪੁਰਚੇ ਹੋਏ ਉਹ ਚੱਲਦੇ ਰਹਿਣਗੇ, ਪਹਿਲਾਂ ਵੀ ਬਹੁਤ ਹੋਏ, ਗਾਂ ਵੀ ਚੱਲਣਗੇ। ਉਹਦੇ ਤਾਂ ਮੈਂ ਸਿਰਫ ਇਹ ਸੁਣਿਆ ਦੇਣਾ ਚਾਹੁੰਦਾ ਸਰਕਾਰ ਨੂੰ ਕਿ ਅਗਰ ਤੁਸੀਂ ਸਮਝਦੇ ਹੋ ਕਿ ਇਸ ਤਰ੍ਹਾਂ ਦੇ ਪਰਚੇ ਦਰਜ ਕਰਕੇ ਆਪਾਂ ਪੰਜਾਬ ਦੀ ਗੱਲ ਕਹਿਣ ਤੋਂ ਲੋਕਾਂ ਨੂੰ ਹਟਾ ਲਾਂਗੇ, ਉਹ ਤਬੀਅਤ ਅਰਵਿੰਦ ਕੇਜਰੀਵਾਲ ਦੀ ਤਾਂ ਹੋ ਸਕਦੀ ਆ। ਜਿਸ ਬੰਦੇ ਨੇ ਵਿਕਰਮ ਮਜੀਠੀਏ ਤੋਂ ਡਰਦਿਆਂ ਨੇ ਇੱਕ ਕਿਸਮ ਦੇ ਉਹਦੇ ਪੈਰਾਂ 'ਚ ਡਿੱਗ ਕੇ ਮਾਫੀ ਮੰਗੀ ਸੀ ਔਰ ਕਈਆਂ ਹੋਰਨਾਂ ਤੋਂ ਮੰਗੀ। ਮੇਰੇ ਖਿਆਲ ਉਸ ਵਕਤ ਉਹ ਫਾਈਨੈਂਸ ਮਿਨਿਸਟਰ ਸੀਗੇ ਆਪਣੇ ਦੇਸ਼ ਦੇ, ਕੀ ਨਾਮ ਸੀ ਉਹਨਾਂ ਦਾ, ਬੀਜੇਪੀ ਦੇ, ਜੇਟਲੀ ਸਾਹਿਬ ਸਮੇਤ ਕਈਆਂ ਤੋਂ ਮਾਫੀ ਮੰਗੀ ਸੀ, ਕਈਆਂ ਤੋਂ, ਦਰਜਨਾਂ 'ਚ ਮਾਫੀ ਮੰਗੀ, ਪੂਰੀ ਥੋਕ 'ਚ ਕਹਿੰਦੇ ਜਿਹਨੂੰ। ਪਰ ਜਿਹੜੇ ਪੰਜਾਬ ਦੇ ਜਿਹੜਾ ਸਾਡਾ ਵਿਰਸਾ, ਸਾਡਾ ਪਿਛੋਕੜ ਆ, ਅਸੀਂ ਤਾਂ ਮਾਫੀ ਮੰਗਣ ਵਾਲਿਆਂ ਚੋਂ ਨਹੀਂ, ਅਸੀਂ ਤਾਂ ਲੜਾਂਗੇ। ਇਹ ਤਾਂ ਲੜਾਈ ਹੁਣ ਅੱਗੇ ਚੱਲੇਗੀ। ਇੱਕ ਤਾਂ ਇਹ ਸੁਣਿਆ ਸੀ ਮੇਰਾ। ਦੂਸਰਾ ਮੈਂ ਭਗਵੰਤ ਸਿੰਘ ਮਾਨ ਨੂੰ ਪੁੱਛਣਾ ਚਾਹੁੰਦਾ, ਸਿੰਘ ਤਾਂ ਵੈਸੇ ਕਹਿਣਾ ਨਹੀਂ ਚਾਹੀਦਾ, ਉਹ ਲਿਖਦਾ ਹੀ ਨਹੀਂ। ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਕਟਾਰੂ ਚੱਕ ਨੂੰ ਕਿਹੜੇ ਆਧਾਰ ਤੇ ਤੁਸੀਂ ਮੰਤਰੀ ਰੱਖਿਆ ਹੋਇਆ ਜੀ, ਦੱਸੋ ਜਰਾ। ਇਹ ਕਿੱਥੋਂ ਦਾ ਬਦਲਾਵ ਹੈ? ਤੁਸੀਂ ਕਹਿੰਦੇ ਸੀ ਅਸੀਂ ਸਿਆਸੀ ਬਦਲਾਵ ਲੈ ਕੇ ਆਵਾਂਗੇ, ਅਸੀਂ ਸਮਾਜਿਕ ਬਦਲਾਵ ਲੈ ਕੇ ਆਵਾਂਗੇ। ਸਮਾਜਿਕ ਬਦਲਾਵ ਜਿਹੜੇ ਬਲਾਤਕਾਰੀ ਨੇ, ਜਿਹੜੇ ਬਦਫੈਲੀਆਂ ਕਰਦੇ ਨੇ, ਉਹਨਾਂ ਨੂੰ ਮਿਨਿਸਟਰ ਬਣਾ ਕੇ ਸਾਹਮਣੇ ਰੱਖ ਕੇ ਲੋਕਾਂ ਦੇ ਸਾਹਮਣੇ ਹੈਂਕੜ ਦਿਖਾ ਕੇ ਕਿ ਅਸੀਂ ਤਾਂ ਰੱਖਾਂਗੇ ਉਹਨੂੰ ਅਸੀਂ ਸੈਕਟਰੀਏਟ ਭੇਜਾਂਗੇ, ਉਹਦੇ ਕੋਲੋਂ ਸਰਕਾਰੀ ਕੰਮ ਕਰਾਵਾਂਗੇ। ਇੱਕ ਬਲਾਤਕਾਰੀ ਕੋਲੋਂ ਇੱਕ ਵਾਟ ਇਜ਼ ਕਾਲਡ ਬਦਫੈਲੀ ਕਰਨ ਵਾਲਾ ਮਿਨਿਸਟਰ, ਔਰ ਕਿਸ ਆਧਾਰ ਤੇ ਰੱਖਦੇ? ਮੈਂ ਤਾਂ ਇਹੀ ਪੁੱਛਣਾ ਚਾਹੁੰਦਾ। ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਠੀਕ ਹੈ, ਤੁਸੀਂ ਜਲੰਧਰ 'ਚ ਵੋਟਾਂ ਪਾਤੀਆਂ, ਪਤਾ ਨਹੀਂ ਕਿਹੜੇ ਕੇਸ ਵਜ੍ਹਾ ਕਰਕੇ ਪਾਈਆਂ, ਸਰਪੰਚ ਡਰ ਗਏ ਜਾਂ ਪੰਚ ਡਰ ਗਏ ਜਾਂ ਕਾਉਂਸਲਰ ਡਰ ਗਏ। ਇਹਨਾਂ ਦੇ ਪਿਛਲੇ 1 ਸਾਲ ਦੀ ਕਾਰਗੁਜ਼ਾਰੀ ਬਹੁਤ ਐਂਟੀ ਪੰਜਾਬ ਸੀਗੀ। ਸਾਰੇ ਅਫਸਰ ਦਿੱਲੀੋਂ ਲੱਗ ਰਹੇ ਨੇ। ਚੇਅਰਮੈਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਔਰਤ ਜਿਹੜੀ ਬੀਬੀ ਲਾਈ ਹੈ, ਕੌਣ ਲਾਈ ਹੈ ਦੱਸੋ ਜਰਾ। ਆ ਹੁਣ ਲਾਉਣ ਜਾ ਰਹੇ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ। 5 ਨਾਮ ਸ਼ਾਰਟਲਿਸਟ ਕੀਤੇ ਨੇ, ਉਹਦੇ 'ਚ ਵੀ ਇੱਕ ਬੰਦਾ ਦਿੱਲੀੋਂ ਕੱਢ ਕੇ ਲੈ ਕੇ ਆ ਰਹੇ ਨੇ। ਮੈਂ ਅੱਜ ਫਿਰ ਕਹਿਣਾ ਚਾਹੁੰਦਾ ਕਿ ਕੋਈ ਬੰਦਾ ਅਸੀਂ ਦਿੱਲੀੋਂ ਇਦਾਂ ਦਾ ਕਦੀ ਟੋਲਰੇਟ ਨਹੀਂ ਕਰਾਂਗੇ। ਪੰਜਾਬ ਦੇ ਵਿੱਚ ਕੀ ਐਮੀਨੈਂਟ ਸਾਇੰਟਿਸਟ ਨਹੀਂਗੇ, ਡਾਕਟਰਸ ਨਹੀਂਗੇ? ਸੋ ਇਹ ਕੀ ਕਰ ਰਹੇ ਨੇ? ਸਾਲ ਇੱਕ ਇਹਨਾਂ ਨੇ ਕੀਤਾ ਕੀ ਆ, ਸਵਾਏ ਐਨਐਸਏ ਲਾਉਣ ਤੋਂ ਚੱਕ ਕੇ ਸਾਡੇ ਬੱਚੇ ਅਸਾਮ ਦੀਆਂ ਜੇਲ੍ਹਾਂ ਦੇ ਵਿੱਚ ਨੌਜਵਾਨ ਭੇਜ ਦਿੱਤੇ ਨੇ। ਕੀ ਕੀਤਾ ਕੀ ਸੀਗਾ ਜਿਹੜੇ ਕਰਕੇ ਲੋਕ ਸਭਾ ਦੀ ਕਹਿੰਦੇ ਜੀ ਅਸੀਂ ਬੜੀ ਵੱਡੀ ਜਿੱਤ ਪ੍ਰਾਪਤ ਕੀਤੀ ਆ? ਸਿਰਫ ਮੈਨੀਪੂਲੇਸ਼ਨ ਕੀਤੀ ਆ, ਪੈਸਾ ਰੱਜ ਕੇ, ਸ਼ਰਾਬਾਂ, ਜੋ ਵੀ ਹੋ ਸਕਦਾ। ਚਲੋ ਉਸ ਗੱਲ ਨੂੰ ਛੱਡ ਦਿਓ, ਹੁਣ ਗੱਲ ਕਟਾਰੂ ਚੱਕ ਦੀ ਕਰਦੇ ਆ। ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ, ਕਿਹੜੇ ਆਧਾਰ ਤੇ ਰੱਖਿਆ? ਦੱਸ ਤਾਂ ਦਿਓ, ਤੁਹਾਡੇ ਕੋਲ ਦਲੀਲ ਕੀ ਆ? ਅਖੇ ਜੀ ਇਹ ਪਰਸਨਲ ਲਾਈਫ ਹੈ। ਇਹ ਪਰਸਨਲ ਲਾਈਫ ਨਹੀਂ ਗੀ। ਉਹ ਜਿਹੜਾ ਸੈਕਸ਼ੂਅਲੀ ਐਕਸਪਲੋਇਟ ਕੀਤਾ ਉਹ ਮੁੰਡਾ, ਉਹ ਸ਼ੈਡਿਊਲ ਕਾਸਟ ਕਮਿਸ਼ਨ ਆਫ ਇੰਡੀਆ ਤੇ ਪਹੁੰਚਿਆ ਹੋਇਆ ਵਾ। ਉਹਨੇ ਅੱਜ ਤੋਂ 15 ਦਿਨ 10 ਦਿਨ ਪਹਿਲਾਂ ਇੱਕ ਅਰਜ਼ੀ ਦਿੱਤੀ ਉੱਥੇ ਕਿ ਮੇਰੇ ਨਾਲ ਮੇਰਾ ਸ਼ੋਸ਼ਣ ਹੋ ਰਿਹਾ ਵਾ, ਸੈਕਸ਼ੂਅਲ ਐਕਸਪਲੋਇਟੇਸ਼ਨ ਕਰ ਰਿਹਾ ਤੁਹਾਡਾ ਮਿਨਿਸਟਰ ਕਟਾਰੂ ਚੱਕ, ਤੇ ਤੁਸੀਂ ਕਹਿੰਦੇ ਉਹਦੀ ਪਰਸਨਲ ਲਾਈਫ ਹੈ। ਔਰ ਸ਼ਰਮ ਆਉਣੀ ਚਾਹੀਦੀ ਤੁਹਾਨੂੰ। ਤੁਸੀਂ ਕੀ ਪ੍ਰਮੋਟ ਕਰ ਰਹੇ ਹੋ? ਗੇ ਕਲਚਰ ਪ੍ਰਮੋਟ ਕਰ ਰਹੇ ਹੋ ਪੰਜਾਬ ਦੇ ਵਿੱਚ। ਇਹ ਹਲੇ ਕੋਈ ਲਾਅ ਨਹੀਂ ਬਣਿਆ। ਸੇਮ ਸੈਕਸ ਮੈਰਿਜਸ ਬੜੀ ਦੇਰ ਤੋਂ ਵਿਵਾਦਿਤ ਸਬਜੈਕਟ ਹੈਗਾ। ਉਹਦੇ ਤੇ ਸੁਪਰੀਮ ਕੋਰਟ ਹਲੇ ਸੋਚ ਰਿਹਾ ਕਿ ਅਸੀਂ ਇੰਡੀਆ ਵਰਗੇ ਜਿਹੜੀ ਸੱਭਿਅਤਾ, ਜਿਹਦਾ ਸੱਭਿਆਚਾਰ ਗੇ ਕਲਚਰ ਦੇ ਸਖਤ ਖਿਲਾਫ ਆ, ਸਖਤ। ਹਲੇ ਉਹ ਸੋਚ ਰਹੇ ਨੇ। ਚਲੋ ਠੀਕ ਆ, ਬਣ ਜਾਏਗਾ, ਮੈਂ ਨਹੀਂ ਕਹਿ ਸਕਦਾ ਪਾਰਲੀਮੈਂਟ ਬਣਾਉਣ ਦੀ, ਸੁਪਰੀਮ ਕੋਰਟ, ਜਿਹੜਾ ਕਾਨੂੰਨ ਹੀ ਨਹੀਂ ਬਣਿਆ ਹਲੇ। ਅਕੋਰਡਿੰਗ ਟੂ ਦੈਟ, ਇੰਡਲਜਿੰਗ ਇਨ ਗੇ ਐਕਟੀਵਿਟੀਜ਼ ਇਜ਼ ਇਟਸੈਲਫ ਇਲੀਗਲ। ਉੱਤੋਂ ਦੀ ਉਹ ਮੁੰਡਾ ਜਾ ਕੇ ਉੱਥੇ ਕਹਿ ਰਿਹਾ ਵਾ ਕਿ ਜੀ ਅਸੀਂ, ਇਹ ਮੇਰਾ ਮਿਨਿਸਟਰ ਜਿਹੜਾ ਮੈਨੂੰ ਸ਼ਰਾਬ ਪਿਲਾ ਕੇ, ਧਮਕਾ ਕੇ ਮੇਰੇ ਨਾਲ ਬਦਫੈਲੀ ਕਰਦਾ ਸੀਗਾ। ਕਿਸ ਆਧਾਰ ਦੇ ਉੱਤੇ ਕਟਾਰੂ ਚੱਕ ਨੂੰ ਤੁਸੀਂ ਰੱਖ ਰਹੇ? ਮੈਨੂੰ ਤਾਂ ਦਲੀਲ ਹੀ ਨਹੀਂ ਸਮਝ ਆਈ। ਭਗਵੰਤ ਮਾਨ ਤੇਰੀ ਇਦਾਂ ਦੇ ਮੰਤਰੀ ਰੱਖੋਗੇ ਤੁਸੀਂ? ਔਰ ਦੂਸਰਾ ਕਿ ਐਸਆਈਟੀ ਬਣਾਈ ਜੀ, ਔਰ ਇਹ ਮੈਂ ਪਿੱਛੇ ਲੈ ਕੇ ਜਾਣਾ ਚਾਹੁੰਦਾ, ਮੇਰੇ ਤੇ ਜਿਹੜੇ ਪਰਚੇ ਦਰਜ ਹੋ ਕਿਉਂ ਹੋਏ? ਕਿਉਂਕਿ ਮੈਂ ਇੱਕ ਇਹਦਾ ਕਟਾਰੂ ਚੱਕ ਦਾ ਜਿਹੜਾ ਗਦਰ ਮਚਾ ਰਿਹਾ, ਇਹ 2 ਵੀਡੀਓ ਕਲਿੱਪਸ ਦਿੱਤੇ ਗਵਰਨਰ ਨੂੰ। ਮੈਂ ਚਾਹੁੰਦਾ ਵੀਡੀਓ ਕਲਿੱਪ ਸਾਰੇ ਪਬਲਿਕ ਕਰ ਸਕਦਾ ਸੀ, ਪਰ ਨਹੀਂ, ਸਾਡੇ ਬੱਚਿਆਂ ਦੇ ਇਫੈਕਟ ਪੈਂਦਾ ਵਾ। ਗਵਰਨਰ ਨੇ ਉਹ ਫੋਰੈਂਸਿਕ ਲੈਬ ਤੋਂ ਤਸਦੀਕ ਕਰਾਏ ਨੇ ਵੀਡੀਓ ਕਲਿੱਪਸ ਕਿ ਹਾਂ ਇਹ ਦੋਨੋਂ ਵੀਡੀਓ ਕਲਿੱਪਸ ਜੈਨੂਇਨ ਨੇ, ਆਥੈਂਟਿਕ ਨੇ, ਇਹਨਾਂ ਨਾਲ ਕੋਈ ਛੇੜਛਾੜ ਨਹੀਂ ਕੀਤੀ, ਕੋਈ ਐਡੀਟਿੰਗ ਨਹੀਂ ਕੀਤੀ। ਗਵਰਨਰ ਪੰਜਾਬ ਨੇ ਚਿੱਠੀ ਲਿਖ ਕੇ ਚੀਫ ਮਿਨਿਸਟਰ ਨੂੰ ਅੱਜ ਤੋਂ 10-12 ਦਿਨ ਪਹਿਲਾਂ ਦੀ ਭੇਜੀ ਹੋਈ ਆ, ਤੇ ਬੈਠੇ ਨੇ ਆਖੇ ਜੀ ਐਸਆਈਟੀ ਬਣਾਤੀ ਹੈ ਜੀ। ਔਰ ਐਸਆਈਟੀ ਬਣਾਉਣ ਦਾ ਮਕਸਦ ਪਤਾ ਕੀ ਹੈ? ਕਿ ਕਿਸੇ ਤਰੀਕੇ ਨਾਲ ਉਸ ਜਿਹੜਾ ਕੰਪਲੇਂਟਰ ਨੂੰ ਕਬਜ਼ਾ ਹੀ ਕਰੀਏ ਆਪਾਂ, ਉਹਦੇ ਤੇ ਪ੍ਰੈਸ਼ਰ ਪਾਈ, ਕਿਉਂਕਿ ਗਰੀਬ ਆਦਮੀ ਆ, ਉਹਨੂੰ ਦਬਾਈਏ, ਉਹਨੂੰ ਧਮਕਾਈਏ, ਉਹਦੇ ਤੇ ਪਰਚਾ ਦਰਜ ਕਰੀਏ, ਤੇ ਮੁੜ ਕੇ ਕਹਿ ਦਈਏ ਜੀ ਕਿ ਮੇਰੇ ਕੋਲ ਜਿਹੜੀ ਮੇਰੀ ਕੰਪਲੇਂਟ ਮੈਂ ਵਾਪਸ ਲੈਣਾ, ਜਾਂ ਮੇਰੇ ਨਾਲ ਮਿਨਿਸਟਰ ਨੇ ਕਦੀ ਕੋਈ ਬਦਫੈਲੀ ਨਹੀਂ ਕੀਤੀ। ਆਹ ਕਰਤੂਤ ਹੈ ਤੁਹਾਡੀ। ਇਸੇ ਲੜਾਈ ਜਾਰੀ ਰਵੇ ਕਿ ਮੈਂ ਆਪਣੀ ਪਾਰਟੀ ਦੇ ਵਿੱਚ ਮਤਾ ਰੱਖਿਆ ਵਾ
ਕੱਲ ਸਾਡੇ ਸਤਿਕਾਰਯੋਗ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨਾਲ ਅਸੀਂ ਗੱਲ ਕੀਤੀ ਆ। ਅਸੀਂ ਚੰਦ ਜਲਦ ਉਹਨਾਂ ਨੂੰ ਬੇਨਤੀ ਕੀਤੀ ਕਿ ਇਹਦੇ ਤੇ ਕੋਈ ਨਾ ਕੋਈ ਐਕਸ਼ਨ ਪ੍ਰੋਗਰਾਮ ਲਾਂਚ ਕੀਤਾ ਜਾਵੇ, ਕਿਉਂਕਿ ਇਹ ਨਹੀਂ ਹੋ ਸਕਦਾ ਕਿ ਸਾਡਾ ਜਿਹੜਾ ਚੀਫ ਮਿਨਿਸਟਰ ਸਿਰਫ ਇਸ ਕਰਕੇ ਕਿ ਕੋਈ ਇਲੈਕਸ਼ਨ ਜਿੱਤ ਗਿਆ ਵਾ ਤੂੰ ਆਪਣੀ ਮਰਜ਼ੀ ਕਰੇ ਤੇ ਇੱਕ ਇਦਾਂ ਦੇ ਵੱਧ ਫੈਲੀ ਕਰਨ ਵਾਲੇ ਮਿਨਿਸਟਰ। ਔਰ ਮੈਂ ਜਰਨਲਿਸਟ ਤੇ ਹੈਰਾਨ ਆ ਮੀਡੀਆ ਤੇ। ਮੈਂ ਮੀਡੀਆ ਨੂੰ ਰਿਕੁਐਸਟ ਕਰਨਾ ਚਾਹੁੰਦਾ ਕਿ ਤੁਸੀਂ ਇਹਨਾਂ ਨੂੰ ਦਲੀਲ ਨਾ ਪੁੱਛੋ। ਜਦੋਂ ਕਹਿ ਦਿੰਦਾ ਜੀ ਕਿ ਇਹਦਾ ਉਹਦੀ ਪਰਸਨਲ ਲਾਈਫ ਨਹੀਂ ਗੀ। ਪਰਸਨਲ ਲਾਈਫ, ਪਹਿਲੀ ਗੱਲ ਤਾਂ ਪਰਸਨਲ ਲਾਈਫ ਉੱਥੇ ਹੁੰਦੀ ਜਦੋਂ ਦੋਨੋਂ ਪਾਰਟਨਰਸ ਨੇ ਵਿਲਿੰਗ ਨੇ। ਫਰਜ਼ ਕਰੋ ਇਹ ਤਾਂ ਬੰਦਾ ਸ਼ਾਦੀशुदा ਵਾ, ਇਹਦਾ ਆਪਣਾ ਪਰਿਵਾਰ ਆ ਐਂਡ ਹੀ ਇਜ਼ ਇੰਡਲਜਿੰਗ ਇਨ, ਮੈਨੂੰ ਪੰਜਾਬੀ ਸਮਝ ਨਹੀਂ ਆਉਂਦੀ, ਗੇ ਨੂੰ ਕੀ ਕਹਿੰਦੇ ਨੇ। ਕਦੀ ਗੇ ਕਲਚਰ ਪ੍ਰਮੋਟ ਹੋਇਆ? ਆਪਣੇ ਸਾਰਾ ਇਤਿਹਾਸ ਚੱਕ ਕੇ ਦੇਖ ਲਓ, ਪੜ੍ਹਾਈ ਕੱਢ ਕੇ ਦੇਖ ਲਓ, ਕਿੱਥੇ ਲਿਖਿਆ ਵਾ ਕਿ ਅਸੀਂ ਗੇ ਕਲਚਰ ਨੂੰ ਸੇਮ ਸੈਕਸ ਮੈਰਿਜਸ ਨੂੰ ਜਸਟੀਫਾਈ ਕਰ ਰਹੇ, ਸੇਮ ਸੈਕਸ ਨੂੰ ਜਸਟੀਫਾਈ ਕਰ ਰਹੇ ਆ। ਸੋ ਇਸ ਕਰਕੇ ਮੇਰੀ ਇਹ ਅਪੀਲ ਆ, ਦਲੀਲ ਆ ਸਾਰੇ ਪੰਜਾਬ ਦੇ ਲੋਕਾਂ ਨੂੰ ਕਿ ਇਦਾਂ ਦੇ ਗਲਤ ਬੰਦਿਆਂ ਨੂੰ ਮਤ ਟੋਲਰੇਟ ਕਰੋ। ਜਿੱਥੇ ਜਾਂਦਾ ਇਹਨੂੰ ਸਵਾਲ ਪੁੱਛੋ ਤੇ ਘੇਰੋ। ਮੀਡੀਆ ਨੂੰ ਰਿਕੁਐਸਟ ਕਰੂੰਗਾ, ਪਲੀਜ਼ ਆਸਕ ਥੀਸ ਵੈਲਿਡ ਕੁਐਸਚਨਸ when the complainant has gone to the scheduled caste commission, when he is not in concurrence, is not agreeable, he is alleging ਕਿ ਮੇਰਾ sexual exploitation ਹੋਈ ਆ, ਤੇ ਆਪਾਂ ਕਹੀ ਜਾਂਦੇ ਜੀ ਉਹਦੀ ਪਰਸਨਲ ਲਾਈਫ ਹੈ। ਇਹ ਚੀਫ ਮਿਨਿਸਟਰ ਸਾਹਿਬ ਨੂੰ ਇਸ ਗੱਲਾਂ ਦਾ ਜਵਾਬ ਜਨਤਾ ਦੀ ਕਚਹਿਰੀ ਵਿੱਚ ਦੇਣਾ ਪਵੇਗਾ। ਬਸ ਮੈਂ ਜਿਹੜੇ ਮੇਰੇ ਮੁਕੱਦਮੇ ਮੈਂ ਆਪੇ ਝੱਲ ਲੂੰਗਾ, ਉਹ ਤੁਸੀਂ ਜਿਹੜਾ ਵਾਹਿਗੁਰੂ ਦੀ ਕਿਰਪਾ ਨਾਲ ਔਰ ਤੁਹਾਡੀਆਂ ਅਰਦਾਸਾਂ ਦੇ ਨਾਲ ਸਭ ਕੁਝ ਠੀਕ ਹੋ ਜਾਏਗਾ। ਮੈਨੂੰ ਕਿਸੇ ਤਰ੍ਹਾਂ ਦੀ ਕੋਈ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡਾ ਮੇਰੇ ਨਾਲ ਲਾਈਵ। ਇਹ ਲਾਈਵ ਇਸ ਲਈ ਕਰ ਰਿਹਾ ਕਿ ਜਿਹੜੇ ਚਲੋ ਮੇਰੇ ਤੇ ਪਰਚੇ ਪੁਰਚੇ ਹੋਏ ਉਹ ਚੱਲਦੇ ਰਹਿਣਗੇ, ਪਹਿਲਾਂ ਵੀ ਬਹੁਤ ਹੋਏ, ਗਾਂ ਵੀ ਚੱਲਣਗੇ। ਉਹਦੇ ਤਾਂ ਮੈਂ ਸਿਰਫ ਇਹ ਸੁਣਿਆ ਦੇਣਾ ਚਾਹੁੰਦਾ ਸਰਕਾਰ ਨੂੰ ਕਿ ਅਗਰ ਤੁਸੀਂ ਸਮਝਦੇ ਹੋ ਕਿ ਇਸ ਤਰ੍ਹਾਂ ਦੇ ਪਰਚੇ ਦਰਜ ਕਰਕੇ ਆਪਾਂ ਪੰਜਾਬ ਦੀ ਗੱਲ ਕਹਿਣ ਤੋਂ ਲੋਕਾਂ ਨੂੰ ਹਟਾ ਲਾਂਗੇ, ਉਹ ਤਬੀਅਤ ਅਰਵਿੰਦ ਕੇਜਰੀਵਾਲ ਦੀ ਤਾਂ ਹੋ ਸਕਦੀ ਆ, ਜਿਸ ਬੰਦੇ ਨੇ ਵਿਕਰਮ ਮਜੀਠੀਏ ਤੋਂ ਡਰਦਿਆਂ ਨੇ ਇੱਕ ਕਿਸਮ ਦੇ ਉਹਦੇ ਪੈਰਾਂ 'ਚ ਡਿੱਗ ਕੇ ਮਾਫੀ ਮੰਗੀ ਸੀ ਔਰ ਕਈਆਂ ਹੋਰਨਾਂ ਤੋਂ ਮੰਗੀ। ਮੇਰੇ ਖਿਆਲ ਉਸ ਵਕਤ ਉਹ ਫਾਈਨੈਂਸ ਮਿਨਿਸਟਰ ਸੀਗੇ ਆਪਣੇ ਦੇਸ਼ ਦੇ, ਕੀ ਨਾਮ ਸੀ ਉਹਨਾਂ ਦਾ, ਬੀਜੇਪੀ ਦੇ, ਜੇਟਲੀ ਸਾਹਿਬ ਸਮੇਤ ਕਈਆਂ ਤੋਂ ਮਾਫੀ ਮੰਗੀ ਸੀ, ਕਈਆਂ ਤੋਂ ਦਰਜਨਾਂ 'ਚ ਮਾਫੀ ਮੰਗੀ, ਪੂਰੀ ਥੋਕ 'ਚ ਕਹਿੰਦੇ ਜਿਹਨੂੰ। ਪਰ ਜਿਹੜੇ ਪੰਜਾਬ ਦੇ ਜਿਹੜਾ ਸਾਡਾ ਵਿਰਸਾ, ਸਾਡਾ ਪਿਛੋਕੜ ਆ, ਅਸੀਂ ਤਾਂ ਮਾਫੀ ਮੰਗਣ ਵਾਲਿਆਂ ਚੋਂ ਨਹੀਂਗਾ, ਅਸੀਂ ਤਾਂ ਲੜਾਂਗੇ। ਇਹ ਤਾਂ ਲੜਾਈ ਹੁਣ ਅੱਗੇ ਚੱਲੇਗੀ। ਇੱਕ ਤਾਂ ਇਹ ਸੁਣਿਆ ਸੀ ਮੇਰਾ। ਦੂਸਰਾ ਮੈਂ ਭਗਵੰਤ ਸਿੰਘ ਮਾਨ ਨੂੰ ਪੁੱਛਣਾ ਚਾਹੁੰਦਾ, ਸਿੰਘ ਤਾਂ ਵੈਸੇ ਕਹਿਣਾ ਨਹੀਂ ਚਾਹੀਦਾ, ਉਹ ਲਿਖਦਾ ਹੀ ਨਹੀਂਗਾ। ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਕਟਾਰੂ ਚੱਕ ਨੂੰ ਕਿਹੜੇ ਆਧਾਰ ਤੇ ਤੁਸੀਂ ਮੰਤਰੀ ਰੱਖਿਆ ਹੋਇਆ ਜੀ, ਦੱਸੋ ਜਰਾ। ਇਹ ਕਿੱਥੋਂ ਦਾ ਬਦਲਾਵ ਹੈ? ਤੁਸੀਂ ਕਹਿੰਦੇ ਸੀ ਅਸੀਂ ਸਿਆਸੀ ਬਦਲਾਵ ਲੈ ਕੇ ਆਵਾਂਗੇ, ਅਸੀਂ ਸਮਾਜਿਕ ਬਦਲਾਵ ਲੈ ਕੇ ਆਵਾਂਗੇ। ਸਮਾਜਿਕ ਬਦਲਾਵ ਜਿਹੜੇ ਬਲਾਤਕਾਰੀ ਨੇ, ਜਿਹੜੇ ਵੱਧ ਫੈਲੀਆਂ ਕਰਦੇ ਨੇ, ਉਹਨਾਂ ਨੂੰ ਮਿਨਿਸਟਰ ਬਣਾ ਕੇ ਸਾਹਮਣੇ ਰੱਖ ਕੇ ਲੋਕਾਂ ਦੇ ਸਾਹਮਣੇ ਹੈਂਕਰ ਦਿਖਾ ਕੇ ਕਿ ਅਸੀਂ ਤਾਂ ਰੱਖਾਂਗੇ ਉਹਨੂੰ ਅਸੀਂ ਸੈਕਟਰੀਏਟ ਭੇਜਾਂਗੇ, ਉਹਦੇ ਕੋਲੋਂ ਸਰਕਾਰੀ ਕੰਮ ਕਰਾਵਾਂਗੇ। ਇੱਕ ਬਲਾਤਕਾਰੀ ਕੋਲੋਂ ਇੱਕ ਵਾਟ ਇਜ਼ ਕਾਲਡ ਵੱਧ ਫੈਲੀ ਕਰਨ ਵਾਲਾ ਮਿਨਿਸਟਰ, ਔਰ ਕਿਸ ਆਧਾਰ ਤੇ ਰੱਖਦੇ? ਮੈਂ ਤਾਂ ਇਹੀ ਪੁੱਛਣਾ ਚਾਹੁੰਦਾ। ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਠੀਕ ਹੈ ਤੁਸੀਂ ਜਲੰਧਰ 'ਚ ਵੋਟਾਂ ਪਾਤੀਆਂ, ਪਤਾ ਨਹੀਂ ਕਿਹੜੇ ਕਿਸ ਵਜ੍ਹਾ ਕਰਕੇ ਪਾਈਆਂ, ਸਰਪੰਚ ਡਰ ਗਏ ਜਾਂ ਪੰਚ ਡਰ ਗਏ ਜਾਂ ਕਾਉਂਸਲਰ ਡਰ ਗਏ। ਇਹਨਾਂ ਦੀ ਪਿਛਲੇ 1 ਸਾਲ ਦੀ ਕਾਰਗੁਜ਼ਾਰੀ ਬਹੁਤ ਐਂਟੀ ਪੰਜਾਬ ਸੀਗੀ। ਸਾਰੇ ਅਫਸਰ ਦਿੱਲੀੋਂ ਲੱਗ ਰਹੇ ਨੇ। ਚੇਅਰਮੈਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਔਰਤ ਜਿਹੜੀ ਬੀਬੀ ਲਾਈ ਹੈ, ਕੌਣ ਲਾਈ ਹੈ ਦੱਸੋ ਜਰਾ। ਆ ਹੁਣ ਲਾਉਣ ਜਾ ਰਹੇ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ। 5 ਨਾਮ ਸ਼ਾਰਟਲਿਸਟ ਕੀਤੇ ਨੇ, ਉਹਦੇ 'ਚ ਵੀ ਇੱਕ ਬੰਦਾ ਦਿੱਲੀੋਂ ਕੱਢ ਕੇ ਲੈ ਕੇ ਆ ਰਹੇ ਨੇ। ਮੈਂ ਅੱਜ ਫਿਰ ਕਹਿਣਾ ਚਾਹੁੰਦਾ ਕਿ ਕੋਈ ਬੰਦਾ ਅਸੀਂ ਦਿੱਲੀੋਂ ਇਦਾਂ ਦਾ ਕਦੀ ਟੋਲਰੇਟ ਨਹੀਂ ਕਰਾਂਗੇ। ਪੰਜਾਬ ਦੇ ਵਿੱਚ ਕੀ ਐਮੀਨੈਂਟ ਸਾਇੰਟਿਸਟ ਨਹੀਂਗੇ, ਡਾਕਟਰਸ ਨਹੀਂਗੇ? ਸੋ ਇਹ ਕੀ ਕਰ ਰਹੇ ਨੇ? ਸਾਲ ਇੱਕ ਇਹਨਾਂ ਨੇ ਕੀਤਾ ਕੀ ਆ, ਸਵਾਏ ਐਨਐਸਏ ਲਾਉਣ ਤੋਂ ਚੱਕ ਕੇ ਸਾਡੇ ਬੱਚੇ ਅਸਾਮ ਦੀਆਂ ਜੇਲ੍ਹਾਂ ਦੇ ਵਿੱਚ ਨੌਜਵਾਨ ਭੇਜ ਦਿੱਤੇ ਨੇ। ਕੀ ਕੀਤਾ ਕੀ ਸੀਗਾ ਜਿਹੜੇ ਕਰਕੇ ਲੋਕ ਸਭਾ ਦੀ ਕਹਿੰਦੇ ਜੇ ਅਸੀਂ ਬੜੀ ਵੱਡੀ ਜਿੱਤ ਪ੍ਰਾਪਤ ਕੀਤੀ ਆ? ਸਿਰਫ ਮੈਨੀਪੂਲੇਸ਼ਨ ਕੀਤੀ ਆ, ਪੈਸਾ ਰੱਜ ਕੇ, ਸ਼ਰਾਬਾਂ, ਜੋ ਵੀ ਹੋ ਸਕਦਾ। ਚਲੋ ਉਸ ਗੱਲ ਨੂੰ ਛੱਡ ਦਿਓ, ਹੁਣ ਗੱਲ ਕਟਾਰੂ ਚੱਕ ਦੀ ਕਰਦੇ ਆ। ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ, ਕਿਹੜੇ ਆਧਾਰ ਤੇ ਰੱਖਿਆ ਦੱਸ ਤਾਂ ਦਿਓ, ਤੁਹਾਡੇ ਕੋਲ ਦਲੀਲ ਕੀ ਆ? ਅਖੇ ਜੀ ਇਹ ਪਰਸਨਲ ਲਾਈਫ ਹੈ। ਇਹ ਪਰਸਨਲ ਲਾਈਫ ਨਹੀਂ ਗੀ। ਉਹ ਜਿਹੜਾ ਸੈਕਸ਼ੂਅਲੀ ਐਕਸਪਲੋਇਟ ਕੀਤਾ ਉਹ ਮੁੰਡਾ, ਉਹ ਸ਼ੈਡਿਊਲਡ ਕਾਸਟ ਕਮਿਸ਼ਨ ਆਫ ਇੰਡੀਆ ਤੇ ਪਹੁੰਚਿਆ ਹੋਇਆ ਵਾ। ਉਹਨੇ ਅੱਜ ਤੋਂ 15 ਦਿਨ 10 ਦਿਨ ਪਹਿਲਾਂ ਇੱਕ ਅਰਜ਼ੀ ਦਿੱਤੀ ਉੱਥੇ ਕਿ ਮੇਰੇ ਨਾਲ ਮੇਰਾ ਸ਼ੋਸ਼ਣ ਹੋ ਰਿਹਾ ਵਾ, ਸੈਕਸ਼ੂਅਲ ਐਕਸਪਲੋਇਟੇਸ਼ਨ ਕਰ ਰਿਹਾ ਤੁਹਾਡਾ ਮਿਨਿਸਟਰ ਕਟਾਰੂ ਚੱਕ, ਤੇ ਤੁਸੀਂ ਕਹਿੰਦੇ ਉਹਦੀ ਪਰਸਨਲ ਲਾਈਫ ਹੈ। ਔਰ ਸ਼ਰਮ ਆਉਣੀ ਚਾਹੀਦੀ ਤੁਹਾਨੂੰ। ਤੁਸੀਂ ਕੀ ਪ੍ਰਮੋਟ ਕਰ ਰਹੇ ਹੋ? ਗੇ ਕਲਚਰ ਪ੍ਰਮੋਟ ਕਰ ਰਹੇ ਹੋ ਪੰਜਾਬ ਦੇ ਵਿੱਚ। ਇਹ ਹਲੇ ਕੋਈ ਲਾਅ ਨਹੀਂ ਬਣਿਆ। ਸੇਮ ਸੈਕਸ ਮੈਰਿਜਸ ਬੜੀ ਦੇਰ ਤੋਂ ਵਿਵਾਦਿਤ ਸਬਜੈਕਟ ਹੈਗਾ।
ਉਹਦੇ ਤੇ ਸੁਪਰੀਮ ਕੋਰਟ ਹਲੇ ਸੋਚ ਰਿਹਾ ਕਿ ਅਸੀਂ ਇੰਡੀਆ ਵਰਗੇ ਜਿਹੜੀ ਸੱਭਿਅਤਾ ਜਿਹਦਾ ਸੱਭਿਆਚਾਰ ਗੇ ਕਲਚਰ ਦੇ ਸਖਤ ਖਿਲਾਫ ਆ, ਸਖਤ ਹਲੇ ਉਹ ਸੋਚ ਰਹੇ ਨੇ। ਚਲੋ ਠੀਕ ਆ, ਬਣ ਜਾਏਗਾ, ਮੈਂ ਨਹੀਂ ਕਹਿ ਸਕਦਾ ਪਾਰਲੀਮੈਂਟ ਬਣਾਉਣ ਦੀ, ਸੁਪਰੀਮ ਕੋਰਟ ਜਿਹੜਾ ਕਾਨੂੰਨ ਹੀ ਨਹੀਂ ਬਣਿਆ ਹਲੇ। ਅਕੋਰਡਿੰਗ ਟੂ ਦੈਟ ਇੰਡਲਜਿੰਗ ਇਨ ਗੇ ਐਕਟੀਵਿਟੀਜ਼ ਇਜ਼ ਇਟਸੈਲਫ ਇਲੀਗਲ। ਉੱਤੋਂ ਦੀ ਉਹ ਮੁੰਡਾ ਜਾ ਕੇ ਉੱਥੇ ਕਹਿ ਰਿਹਾ ਵਾ ਕਿ ਜੀ ਅਸੀਂ ਇਹ ਮੇਰਾ ਮਿਨਿਸਟਰ ਜਿਹੜਾ ਮੈਨੂੰ ਸ਼ਰਾਬ ਪਿਲਾ ਕੇ ਧਮਕਾ ਕੇ ਮੇਰੇ ਨਾਲ ਬਦਫੈਲੀ ਕਰਦਾ ਸੀਗਾ। ਕਿਸ ਆਧਾਰ ਦੇ ਉੱਤੇ ਕਟਾਰੂ ਚੱਕ ਨੂੰ ਤੁਸੀਂ ਰੱਖ ਰਹੇ? ਮੈਨੂੰ ਤਾਂ ਦਲੀਲ ਹੀ ਨਹੀਂ ਸਮਝ ਆਈ। ਭਗਵੰਤ ਮਾਨ ਤੇਰੀ ਇਦਾਂ ਦੇ ਮੰਤਰੀ ਰੱਖੋਗੇ ਤੁਸੀਂ? ਔਰ ਦੂਸਰਾ ਕਿ SIT ਬਣਾਈ ਜੀ, ਔਰ ਇਹ ਮੈਂ ਪਿੱਛੇ ਲੈ ਕੇ ਜਾਣਾ ਚਾਹੁੰਦਾ, ਮੇਰੇ ਤੇ ਜਿਹੜੇ ਪਰਚੇ ਦਰਜ ਹੋ ਕਿਉਂ ਹੋਏ? ਕਿਉਂਕਿ ਮੈਂ ਇੱਕ ਇਹਦਾ ਕਟਾਰੂ ਚੱਕ ਦਾ ਜਿਹੜਾ ਗਦਰ ਮਚਾ ਰਿਹਾ, ਇਹ 2 ਵੀਡੀਓ ਕਲਿੱਪਸ ਦਿੱਤੇ ਗਵਰਨਰ ਨੂੰ। ਮੈਂ ਚਾਹੁੰਦਾ ਵੀਡੀਓ ਕਲਿੱਪ ਸਾਰੇ ਪਬਲਿਕ ਕਰ ਸਕਦਾ ਸੀ, ਪਰ ਨਹੀਂ, ਸਾਡੇ ਬੱਚਿਆਂ ਦੇ ਇਫੈਕਟ ਪੈਂਦਾ ਵਾ। ਗਵਰਨਰ ਨੇ ਉਹ ਫੋਰੈਂਸਿਕ ਲੈਬ ਤੋਂ ਤਸਦੀਕ ਕਰਾਏ ਨੇ ਵੀਡੀਓ ਕਲਿੱਪਸ ਕਿ ਹਾਂ ਇਹ ਦੋਨੋਂ ਵੀਡੀਓ ਕਲਿੱਪਸ ਜੈਨੂਇਨ ਨੇ, ਆਥੈਂਟਿਕ ਨੇ, ਇਹਨਾਂ ਨਾਲ ਕੋਈ ਛੇੜਛਾੜ ਨਹੀਂ ਕੀਤੀ, ਕੋਈ ਐਡੀਟਿੰਗ ਨਹੀਂ ਕੀਤੀ। ਗਵਰਨਰ ਪੰਜਾਬ ਨੇ ਚਿੱਠੀ ਲਿਖ ਕੇ ਚੀਫ ਮਿਨਿਸਟਰ ਨੂੰ ਅੱਜ ਤੋਂ 10-12 ਦਿਨ ਪਹਿਲਾਂ ਦੀ ਭੇਜੀ ਹੋਈ ਆ, ਤੇ ਬੈਠੇ ਨੇ ਆਖਿਆ ਜੀ SIT ਬਣਾਤੀ ਹੈ ਜੀ। ਔਰ SIT ਬਣਾਉਣ ਦਾ ਮਕਸਦ ਪਤਾ ਕੀ ਹੈ? ਕਿ ਕਿਸੇ ਤਰੀਕੇ ਨਾਲ ਉਸ ਜਿਹੜਾ ਕੰਪਲੇਂਟ ਨੂੰ ਕਬਜ਼ਾ ਹੀ ਕਰੀਏ ਆਪਾਂ, ਉਹਦੇ ਤੇ ਪ੍ਰੈਸ਼ਰ ਪਾਈ, ਕਿਉਂਕਿ ਗਰੀਬ ਆਦਮੀ ਆ, ਉਹਨੂੰ ਦਬਾਈਏ, ਉਹਨੂੰ ਧਮਕਾਈਏ, ਉਹਦੇ ਤੇ ਪਰਚਾ ਦਰਜ ਕਰੀਏ, ਤੇ ਮੁੜ ਕੇ ਕਹਿ ਦਈਏ ਜੀ ਕਿ ਮੇਰੇ ਕੋਲ ਜਿਹੜੀ ਮੇਰੀ ਕੰਪਲੇਂਟ ਮੈਂ ਵਾਪਸ ਲੈਣਾ, ਜਾਂ ਮੇਰੇ ਨਾਲ ਮਿਨਿਸਟਰ ਨੇ ਕਦੀ ਕੋਈ ਬਦਫੈਲੀ ਨਹੀਂ ਕੀਤੀ। ਆਹ ਕਰਤੂਤ ਹੈ ਤੁਹਾਡੀ। ਇਸੇ ਲੜਾਈ ਜਾਰੀ ਰਵੇ ਕਿ ਮੈਂ ਆਪਣੀ ਪਾਰਟੀ ਦੇ ਵਿੱਚ ਮਤਾ ਰੱਖਿਆ ਵਾ। ਕੱਲ ਸਾਡੇ ਸਤਿਕਾਰਯੋਗ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨਾਲ ਅਸੀਂ ਗੱਲ ਕੀਤੀ ਆ। ਅਸੀਂ ਜਲਦ ਉਹਨਾਂ ਨੂੰ ਬੇਨਤੀ ਕੀਤੀ ਕਿ ਇਹਦੇ ਤੇ ਕੋਈ ਨਾ ਕੋਈ ਐਕਸ਼ਨ ਪ੍ਰੋਗਰਾਮ ਲਾਂਚ ਕੀਤਾ ਜਾਵੇ, ਕਿਉਂਕਿ ਇਹ ਨਹੀਂ ਹੋ ਸਕਦਾ ਕਿ ਸਾਡਾ ਜਿਹੜਾ ਚੀਫ ਮਿਨਿਸਟਰ ਸਰਵੇਸ ਕਰਕੇ ਕਿ ਕੋਈ ਇਲੈਕਸ਼ਨ ਜਿੱਤ ਗਿਆ ਵਾ, ਤੂੰ ਆਪਣੀ ਮਰਜ਼ੀ ਕਰੇ ਤੇ ਇੱਕ ਇਦਾਂ ਦੇ ਬਦਫੈਲੀ ਕਰਨ ਵਾਲੇ ਮਿਨਿਸਟਰ। ਔਰ ਮੈਂ ਜਰਨਲਿਸਟ ਤੇ ਹੈਰਾਨ ਹੈ ਮੀਡੀਆ ਤੇ। ਮੈਂ ਮੀਡੀਆ ਨੂੰ ਰਿਕੁਐਸਟ ਕਰਨਾ ਚਾਹੁੰਦਾ ਕਿ ਤੁਸੀਂ ਇਹਨਾਂ ਨੂੰ ਦਲੀਲ ਨਾ ਪੁੱਛੋ। ਜਦੋਂ ਕਹਿ ਦਿੰਦਾ ਜੀ ਕਿ ਇਹਦਾ ਉਹਦੀ ਪਰਸਨਲ ਲਾਈਫ ਨਹੀਂ ਗੀ। ਪਰਸਨਲ ਲਾਈਫ, ਪਹਿਲੀ ਗੱਲ ਤਾਂ ਪਰਸਨਲ ਲਾਈਫ ਉੱਥੇ ਹੁੰਦੀ ਜਦੋਂ ਦੋਨੋਂ ਪਾਰਟਨਰਸ ਨੇ ਵਿਲਿੰਗ ਨੇ। ਫਰਜ਼ ਕਰੋ ਇਹ ਤਾਂ ਬੰਦਾ ਸ਼ਾਦੀशुदा ਵਾ, ਇਹਦਾ ਆਪਣਾ ਪਰਿਵਾਰ ਆ, ਐਂਡ ਹੀ ਇਜ਼ ਇੰਡਲਜਿੰਗ ਇਨ, ਮੈਨੂੰ ਪੰਜਾਬੀ ਸਮਝ ਨਹੀਂ ਆਉਂਦੀ, ਗੇ ਨੂੰ ਕੀ ਕਹਿੰਦੇ ਨੇ? ਕਦੀ ਗੇ ਕਲਚਰ ਪ੍ਰਮੋਟ ਹੋਇਆ? ਆਪਣੇ ਸਾਰਾ ਇਤਿਹਾਸ ਚੱਕ ਕੇ ਦੇਖ ਲਓ, ਪੜ੍ਹਾਈ ਕੱਢ ਕੇ ਦੇਖ ਲਓ, ਕਿੱਥੇ ਲਿਖਿਆ ਵਾ ਕਿ ਅਸੀਂ ਗੇ ਕਲਚਰ ਨੂੰ ਸੇਮ ਸੈਕਸ ਮੈਰਿਜਸ ਨੂੰ ਜਸਟੀਫਾਈ ਕਰ ਰਹੇ, ਸੇਮ ਸੈਕਸ ਨੂੰ ਜਸਟੀਫਾਈ ਕਰ ਰਹੇ ਆ। ਸੋ ਇਸ ਕਰਕੇ ਮੇਰੀ ਇਹ ਅਪੀਲ ਹੈ, ਦਲੀਲ ਹੈ ਸਾਰੇ ਪੰਜਾਬ ਦੇ ਲੋਕਾਂ ਨੂੰ ਕਿ ਇਦਾਂ ਦੇ ਗਲਤ ਬੰਦਿਆਂ ਨੂੰ ਮਤ ਟੋਲਰੇਟ ਕਰੋ। ਜਿੱਥੇ ਜਾਂਦਾ ਇਹਨੂੰ ਸਵਾਲ ਪੁੱਛੋ ਤੇ ਘੇਰੋ। ਮੀਡੀਆ ਨੂੰ ਰਿਕੁਐਸਟ ਕਰੂੰਗਾ, ਪਲੀਜ਼ ਆਸਕ ਥੀਸ ਵੈਲਿਡ ਕੁਐਸਚਨਸ when the complainant has gone to the scheduled caste commission, when he is not in concurrence, is not agreeable, he is alleging ਕਿ ਮੇਰਾ ਸੈਕਸ਼ੂਅਲ ਐਕਸਪਲੋਇਟੇਸ਼ਨ ਹੋਈ ਆ, ਤੇ ਆਪਾਂ ਕਹੀ ਜਾਂਦੇ ਜੀ ਉਹਦੀ ਪਰਸਨਲ ਲਾਈਫ ਹੈ। ਇਹ ਚੀਫ ਮਿਨਿਸਟਰ ਸਾਹਿਬ ਨੂੰ ਇਸ ਗੱਲਾਂ ਦਾ ਜਵਾਬ ਜਨਤਾ ਦੀ ਕਚਹਿਰੀ ਵਿੱਚ ਦੇਣਾ ਪਵੇਗਾ। ਬਸ ਮੈਂ ਜਿਹੜੇ ਮੇਰੇ ਮੁਕੱਦਮੇ ਮੈਂ ਆਪੇ ਝੱਲ ਲੂੰਗਾ, ਉਹ ਤੁਸੀਂ ਜਿਹੜਾ ਵਾਹਿਗੁਰੂ ਦੀ ਕਿਰਪਾ ਨਾਲ ਔਰ ਤੁਹਾਡੀਆਂ ਅਰਦਾਸਾਂ ਦੇ ਨਾਲ ਸਭ ਕੁਝ ਠੀਕ ਹੋ ਜਾਏਗਾ। ਮੈਨੂੰ ਕਿਸੇ ਤਰ੍ਹਾਂ ਦੀ ਕੁਝ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡਾ ਮੇਰੇ ਨਾਲ ਲਾਈਵ। ਇਹ ਲਾਈਵ ਇਸ ਲਈ ਕਰ ਰਿਹਾ ਕਿ ਜਿਹੜੇ ਚਲੋ ਮੇਰੇ ਤੇ ਪਰਚੇ ਪੁਰਚੇ ਹੋਏ ਉਹ ਚੱਲਦੇ ਰਹਿਣਗੇ, ਪਹਿਲਾਂ ਵੀ ਬਹੁਤ ਹੋਏ, ਗਾਂ ਵੀ ਚੱਲਣਗੇ। ਉਹਦੇ ਤਾਂ ਮੈਂ ਸਿਰਫ ਇਹ ਸੁਣਿਆ ਦੇਣਾ ਚਾਹੁੰਦਾ ਸਰਕਾਰ ਨੂੰ ਕਿ ਅਗਰ ਤੁਸੀਂ ਸਮਝਦੇ ਹੋ ਕਿ ਇਸ ਤਰ੍ਹਾਂ ਦੇ ਪਰਚੇ ਦਰਜ ਕਰਕੇ ਆਪਾਂ ਪੰਜਾਬ ਦੀ ਗੱਲ ਕਹਿਣ ਤੋਂ ਲੋਕਾਂ ਨੂੰ ਹਟਾ ਲਾਂਗੇ, ਉਹ ਤਾਂ ਅਰਵਿੰਦ ਕੇਜਰੀਵਾਲ ਦੀ ਤਾਂ ਹੋ ਸਕਦੀ ਆ। ਜੇ ਬੰਦੇ ਨੇ ਵਿਕਰਮ ਮਜੀਠੀਏ ਤੋਂ ਡਰਦਿਆਂ ਨੇ ਇੱਕ ਕਿਸਮ ਦੇ ਉਹਦੇ ਪੈਰਾਂ 'ਚ ਡਿੱਗ ਕੇ ਮਾਫੀ ਮੰਗੀ ਸੀ, ਔਰ ਕਈਆਂ ਹੋਰਨਾਂ ਤੋਂ ਮੰਗੀ। ਮੇਰੇ ਖਿਆਲ ਉਸ ਵਕਤ ਉਹ ਫਾਈਨੈਂਸ ਮਿਨਿਸਟਰ ਸੀਗੇ ਆਪਣੇ ਦੇਸ਼ ਦੇ, ਕੀ ਨਾਮ ਸੀ ਉਹਨਾਂ ਦਾ? ਬੀਜੇਪੀ ਦੇ ਜੇਟਲੀ ਨੇ ਕਈਆਂ ਤੋਂ ਮਾਫੀ ਮੰਗੀ ਸੀ, ਕਈਆਂ ਤੋਂ ਦਰਜਨਾਂ 'ਚ ਮਾਫੀ ਮੰਗੀ, ਪੂਰੀ ਥੋਕ 'ਚ ਕਹਿੰਦੇ ਜਿਹਨੂੰ। ਪਰ ਜਿਹੜੇ ਪੰਜਾਬ ਦੇ ਜਿਹੜਾ ਸਾਡਾ ਵਿਰਸਾ, ਸਾਡਾ ਪਿਛੋਕੜ ਆ, ਅਸੀਂ ਤਾਂ ਮਾਫੀ ਮੰਗਣ ਵਾਲਿਆਂ ਚੋਂ ਨਹੀਂ ਗਾ। ਅਸੀਂ ਤਾਂ ਲੜਾਂਗੇ। ਇਹ ਤਾਂ ਲੜਾਈ ਹੁਣ ਅੱਗੇ ਚੱਲੇਗੀ। ਇੱਕ ਤਾਂ ਇਹ ਸੁਣਿਆ ਸੀ ਮੇਰਾ। ਦੂਸਰਾ ਮੈਂ ਭਗਵੰਤ ਸਿੰਘ ਮਾਨ ਨੂੰ ਪੁੱਛਣਾ ਚਾਹੁੰਦਾ, ਸਿੰਘ ਤਾਂ ਵੈਸੇ ਕਹਿਣਾ ਨਹੀਂ ਚਾਹੀਦਾ, ਉਹ ਲਿਖਦਾ ਹੀ ਨਹੀਂ ਗਾ। ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਕਟਾਰੂ ਚੱਕ ਨੂੰ ਕਿਹੜੇ ਆਧਾਰ ਤੇ ਤੁਸੀਂ ਮੰਤਰੀ ਰੱਖਿਆ ਹੋਇਆ ਜੀ? ਦੱਸੋ ਜਰਾ। ਇਹ ਕਿੱਥੋਂ ਦਾ ਬਦਲਾਵ ਹੈ? ਤੁਸੀਂ ਕਹਿੰਦੇ ਅਸੀਂ ਸਿਆਸੀ ਬਦਲਾਵ ਲੈ ਕੇ ਆਵਾਂਗੇ, ਅਸੀਂ ਸਮਾਜਿਕ ਬਦਲਾਵ ਲੈ ਕੇ ਆਵਾਂਗੇ। ਸਮਾਜਿਕ ਬਦਲਾਵ ਜਿਹੜੇ ਬਲਾਤਕਾਰੀ ਨੇ, ਜਿਹੜੇ ਬਦਫੈਲੀਆਂ ਕਰਦੇ ਨੇ, ਉਹਨਾਂ ਨੂੰ ਮਿਨਿਸਟਰ ਬਣਾ ਕੇ ਰੱਖ ਕੇ ਲੋਕਾਂ ਦੇ ਸਾਹਮਣੇ ਹੈਂਕਰ ਦਿਖਾ ਕੇ ਕਿ ਅਸੀਂ ਤਾਂ ਰੱਖਾਂਗੇ ਉਹਨੂੰ ਅਸੀਂ ਸੈਕਟਰੀਏਟ ਭੇਜਾਂਗੇ, ਉਹਦੇ ਕੋਲੋਂ ਸਰਕਾਰੀ ਕੰਮ ਕਰਾਵਾਂਗੇ। ਇੱਕ ਬਲਾਤਕਾਰੀ ਕੋਲੋਂ ਇੱਕ ਵਾਟ ਇਜ਼ ਕਾਲਡ ਬਦਫੈਲੀ ਕਰਨ ਵਾਲਾ ਮਿਨਿਸਟਰ। ਔਰ ਕਿਸ ਆਧਾਰ ਤੇ ਰੱਖੀ ਪੁੱਛਣਾ ਚਾਹੁੰਦਾ। ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਠੀਕ ਹੈ ਤੁਸੀਂ ਜਲੰਧਰ 'ਚ ਵੋਟਾਂ ਪਾਤੀਆਂ, ਪਤਾ ਨਹੀਂ ਕਿਹੜੇ
केस वजह करके पाइयां, सरपंच डर गए या पंच डर गए या काउंसलर डर गए। इन्हां दी पिछले 1 साल की कारगुजारी बहुत एंटी पंजाब सीगी। सारे अफसर दिल्लियों लग रहे ने। चेयरमैन पंजाब स्कूल एजुकेशन बोर्ड की औरत जी बीबी लाई है, कौन लाई है दसो जरा। आ हुण लाउण जा रहे ने बाबा फरीद यूनिवर्सिटी ऑफ हैल्थ साइंसिस फरीदकोट। 5 नाम शॉर्टलिस्ट किए ने, ਉਹਦੇ 'ਚ ਵੀ ਇੱਕ ਬੰਦਾ ਦਿੱਲੀੋਂ ਕੱਢ ਕੇ ਲੈ ਕੇ ਆ ਰਹੇ ਨੇ। ਮੈਂ ਅੱਜ ਫਿਰ ਕਹਿਣਾ ਚਾਹੁੰਦਾ ਕਿ ਕੋਈ ਬੰਦਾ ਅਸੀਂ ਦਿੱਲੀੋਂ ਇਦਾਂ ਦਾ ਕਦੀ ਟੋਲਰੇਟ ਨਹੀਂ ਕਰਾਂਗੇ। ਪੰਜਾਬ ਦੇ ਵਿੱਚ ਕੀ ਐਮੀਨੈਂਟ ਸਾਇੰਟਿਸਟ ਨੇਗੇ, ਡਾਕਟਰਸ ਨੇਗੇ। ਸੋ ਇਹ ਕੀ ਕਰ ਰਹੇ ਨੇ, ਸਾਲ ਇੱਕ ਇਹਨਾਂ ਨੇ ਕੀਤਾ ਕੀ ਆ, ਸਵਾਏ ਐਨਐਸਏ ਲਾਉਣ ਤੋਂ ਚੱਕ ਕੇ ਸਾਡੇ ਬੱਚੇ ਅਸਾਮ ਦੀਆਂ ਜੇਲ੍ਹਾਂ ਦੇ ਵਿੱਚ ਨੌਜਵਾਨ ਭੇਜ ਦਿੱਤੇ ਨੇ। ਕੀ ਕੀਤਾ ਕੀ ਸੀਗਾ ਜਿਹੜੇ ਕਰਕੇ ਅਸੀਂ ਬੜੀ ਵੱਡੀ ਜਿੱਤ ਪ੍ਰਾਪਤ ਕੀਤੀ ਆ? ਸਿਰਫ ਮੈਨੀਪੂਲੇਸ਼ਨ ਕੀਤੀ ਆ, ਪੈਸਾ ਰੱਜ ਕੇ, ਸ਼ਰਾਬਾਂ, जो भी हो सकता। चलो उस गल छड्ड दिओ, हुण गल कटारू चक दी करते हैं। मैं पुछना चाहुंदा मान साहब किहड़े आधार ते रखिया, दस तो दिओ तुहाडे कोल दलील की है? आखे जी ये पर्सनल लाइफ है। ये पर्सनल लाइफ नहीं गी। वो जिहड़ा सैक्शुअली एक्सप्लॉइट कीता वो मुंडा, वो शेड्यूल कास्ट कमीशन ऑफ इंडिया ते पहुंचा होया वा। उन्हें अज तो 15 दिन 10 दिन पहला एक अर्जी दित्ती उत्थे कि मेरे नाल मेरा शोषण हो रहा वा, ਸੈਕਸ਼ੂਅਲ ਐਕਸਪਲੋਇਟੇਸ਼ਨ ਕਰ ਰਿਹਾ ਤੁਹਾਡਾ ਮਿਨਿਸਟਰ ਕਟਾਰੂ ਚੱਕ। ਤੁਸੀਂ ਕਹਿੰਦੇ ਹੋ ਉਹਦੀ ਪਰਸਨਲ ਲਾਈਫ ਹੈ, ਔਰ ਸ਼ਰਮ ਆਉਣੀ ਚਾਹੀਦੀ ਤੁਹਾਨੂੰ। ਤੁਸੀਂ ਕੀ ਪ੍ਰਮੋਟ ਕਰ ਰਹੇ ਹੋ? ਗੇ ਕਲਚਰ ਪ੍ਰਮੋਟ ਕਰ ਰਹੇ ਹੋ ਪੰਜਾਬ ਦੇ ਵਿੱਚ। ਇਹ ਹਲੇ ਕੋਈ ਲਾਅ ਨਹੀਂ ਬਣਿਆ। ਸੇਮ ਸੈਕਸ ਮੈਰਿਜਸ ਬੜੀ ਦੇਰ ਤੋਂ ਵਿਵਾਦਿਤ ਸਬਜੈਕਟ ਹੈਗਾ। ਉਹਦੇ ਤੇ ਕੋਰਟ ਹਲੇ ਸੋਚ ਰਿਹਾ ਕਿ ਅਸੀਂ ਇੰਡੀਆ ਵਰਗੇ ਜਿਹੜੀ ਸੱਭਿਅਤਾ ਜਿਹਦਾ ਸੱਭਿਆਚਾਰ ਗੇ ਕਲਚਰ ਦੇ ਸਖਤ ਖਿਲਾਫ ਹੈ, ਸਖਤ। ਹਲੇ ਉਹ ਸੋਚ ਰਹੇ ਨੇ। ਚਲੋ ਠੀਕ ਹੈ, ਬਣ ਜਾਏਗਾ, ਮੈਂ ਨਹੀਂ ਕਹਿ ਸਕਦਾ ਪਾਰਲੀਮੈਂਟ ਬਣਾਉਣ ਦੀ ਕੋਰਟ, ਜਿਹੜਾ ਕਾਨੂੰਨ ਹੀ ਨਹੀਂ ਬਣਿਆ ਹਲੇ। ਅਕੋਰਡਿੰਗ ਟੂ ਦੈਟ ਇੰਡਲਜਿੰਗ ਇਨ ਗੇ ਐਕਟੀਵਿਟੀਜ਼ ਇਜ਼ ਇਟਸੈਲਫ ਇਲੀਗਲ। ਉੱਤੋਂ ਦੀ ਉਹ ਮੁੰਡਾ ਜਾ ਕੇ ਉੱਥੇ ਕਹਿ ਰਿਹਾ ਵਾ ਕਿ ਜੀ ਅਸੀਂ ਇਹ ਮੇਰਾ ਮਿਨਿਸਟਰ ਜਿਹੜਾ ਮੈਨੂੰ ਸ਼ਰਾਬ ਪਿਲਾ ਕੇ ਧਮਕਾ ਕੇ ਮੇਰੇ ਨਾਲ ਬਦਫੈਲੀ ਕਰਦਾ ਸੀਗਾ। ਕਿਸ ਆਧਾਰ ਦੇ ਉੱਤੇ ਕਟਾਰੂ ਚੱਕ ਨੂੰ ਤੁਸੀਂ ਰੱਖ ਰਹੇ ਹੋ? ਮੈਨੂੰ ਤਾਂ ਦਲੀਲ ਹੀ ਨਹੀਂ ਸਮਝ ਆਈ। ਭਗਵੰਤ ਮਾਨ ਤੇਰੀ ਇਦਾਂ ਦੇ ਮਨ ਰੱਖੋਗੇ ਤੁਸੀਂ? और दूसरा कि SIT बनाई जी, और ये मैं पिछे लेके जाना चाहना मेरे ते जिहड़े पर्चे दर्ज हो क्यों होए, क्योंकि मैं एक ਇਹਦਾ ਕਟਾਰੂ ਚੱਕ ਦਾ ਜਿਹੜਾ ਗਦਰ ਮਚਾ ਰਿਹਾ, ਇਹ 2 ਵੀਡੀਓ ਕਲਿੱਪਸ ਦਿੱਤੇ ਗਵਰਨਰ ਨੂੰ। ਮੈਂ ਚਾਹੁੰਦਾ ਵੀਡੀਓ ਕਲਿੱਪ ਸਾਰੇ ਪਬਲਿਕ ਕਰ ਸਕਦਾ ਸੀ, ਪਰ ਨਹੀਂ, ਸਾਡੇ ਬੱਚਿਆਂ ਦੇ ਇਫੈਕਟ ਪੈਂਦਾ ਵਾ। ਗਵਰਨਰ ਨੇ ਉਹ ਫੋਰੈਂਸਿਕ ਲੈਬ ਤੋਂ ਤਸਦੀਕ ਕਰਾਏ ਨੇ ਵੀਡੀਓ ਕਲਿੱਪਸ ਕਿ ਹਾਂ ਇਹ ਦੋਨੋਂ ਵੀਡੀਓ ਕਲਿੱਪਸ ਜੈਨੂਇਨ ਨੇ, ਆਥੈਂਟਿਕ ਨੇ। ਇਹਨਾਂ ਨਾਲ ਕੋਈ ਛੇੜਛਾੜ ਨਹੀਂ ਕੀਤੀ, ਕੋਈ ਐਡੀਟਿੰਗ ਨਹੀਂ ਕੀਤੀ। ਗਵਰਨਰ ਪੰਜਾਬ ਨੇ ਚਿੱਠੀ ਲਿਖ ਕੇ ਚੀਫ ਮਿਨਿਸਟਰ ਨੂੰ ਅੱਜ ਤੋਂ 10-12 ਦਿਨ ਪਹਿਲਾਂ ਦੀ ਭੇਜੀ ਹੋਈ ਆ, ਤੇ ਬੈਠੇ ਨੇ ਆਖੇ ਜੀ SIT ਬਣਾਤੀ ਹੈ। ਔਰ SIT ਬਣਾਉਣ ਦਾ ਮਕਸਦ ਪਤਾ ਕੀ ਹੈ? ਕਿ ਕਿਸੇ ਤਰੀਕੇ ਨਾਲ ਉਸ ਜਿਹੜਾ ਕੰਪਲੇਨਰ ਨੂੰ ਕਬਜ਼ਾ ਹੀ ਕਰੀਏ ਆਪਾਂ, ਉਹਦੇ ਤੇ ਪ੍ਰੈਸ਼ਰ ਪਾਈ, ਕਿਉਂਕਿ ਗਰੀਬ ਆਦਮੀ ਆ, ਉਹਨੂੰ ਦਬਾਈਏ, ਉਹਨੂੰ ਧਮਕਾਈਏ, ਉਹਦੇ ਤੇ ਪਰਚਾ ਦਰਜ ਕਰੀਏ, ਤੇ ਮੁੜ ਕੇ ਕਹਿ ਦਈਏ ਜੀ ਕਿ ਮੇਰੇ ਕੋਲ ਜਿਹੜੀ ਮੇਰੀ ਕੰਪਲੇਂਟ ਮੈਂ ਵਾਪਸ ਲੈਣਾ, ਜਾਂ ਮੇਰੇ ਨਾਲ ਮਿਨਿਸਟਰ ਨੇ ਕਦੀ ਕੋਈ ਬਦਫੈਲੀ ਨਹੀਂ ਕੀਤੀ। ਆਹ ਕਰਤੂਤ ਹੈ ਤੁਹਾਡੀ। ਇਸੇ ਲੜਾਈ ਜਾਰੀ ਰਵੇ ਕਿ ਮੈਂ ਆਪਣੀ ਪਾਰਟੀ ਦੇ ਵਿੱਚ ਮਤਾ ਰੱਖਿਆ ਵਾ। ਕੱਲ ਸਾਡੇ ਸਤਿਕਾਰਯੋਗ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨਾਲ ਅਸੀਂ ਗੱਲ ਕੀਤੀ ਆ। ਅਸੀਂ ਚੰਦ ਜਲਦ ਉਹਨਾਂ ਨੂੰ ਬੇਨਤੀ ਕੀਤੀ ਕਿ ਇਹਦੇ ਤੇ ਕੋਈ ਨਾ ਕੋਈ ਐਕਸ਼ਨ ਪ੍ਰੋਗਰਾਮ ਲਾਂਚ ਕੀਤਾ ਜਾਵੇ, ਕਿਉਂਕਿ ਇਹ ਨਹੀਂ ਹੋ ਸਕਦਾ ਕਿ ਸਾਡਾ ਜਿਹੜਾ ਚੀਫ ਮਿਨਿਸਟਰ ਸਰਵੇਸ ਕਰਕੇ ਕਿ ਕੋਈ ਇਲੈਕਸ਼ਨ ਜਿੱਤ ਗਿਆ ਵਾ, ਤੂੰ ਆਪਣੀ ਮਰਜ਼ੀ ਕਰੇ ਤੇ ਇੱਕ ਇਦਾਂ ਦੇ ਬਦਫੈਲੀ ਕਰਨ ਵਾਲੇ ਮਿਨਿਸਟਰ। ਔਰ ਮੈਂ ਜਰਨਲਿਸਟ ਤੇ ਹੈਰਾਨ ਹੈ ਮੀਡੀਆ ਤੇ। ਮੈਂ ਮੀਡੀਆ ਨੂੰ ਰਿਕੁਐਸਟ ਕਰਨਾ ਚਾਹੁੰਦਾ ਕਿ ਤੁਸੀਂ ਇਹਨਾਂ ਨੂੰ ਦਲੀਲ ਨਾ ਪੁੱਛੋ। ਜਦੋਂ ਕਹਿ ਦਿੰਦਾ ਜੀ ਕਿ ਇਹਦਾ ਉਹਦੀ ਪਰਸਨਲ ਲਾਈਫ ਨਹੀਂ ਗੀ। ਪਰਸਨਲ ਲਾਈਫ, ਪਹਿਲੀ ਗੱਲ ਤਾਂ ਪਰਸਨਲ ਲਾਈਫ ਉੱਥੇ ਹੁੰਦੀ ਜਦੋਂ ਦੋਨੋਂ ਪਾਰਟਨਰਸ ਨੇ ਵਿਲਿੰਗ ਨੇ। ਫਰਜ਼ ਕਰੋ ਇਹ ਤਾਂ ਬੰਦਾ ਸ਼ਾਦੀशुदा ਵਾ, ਇਹਦਾ ਆਪਣਾ ਪਰਿਵਾਰ ਆ, ਐਂਡ ਹੀ ਇਜ਼ ਇੰਡਲਜਿੰਗ ਇਨ, ਮੈਨੂੰ ਪੰਜਾਬੀ ਸਮਝ ਨਹੀਂ ਆਉਂਦੀ, ਗੇ ਨੂੰ ਕੀ ਕਹਿੰਦੇ ਨੇ? ਕਦੀ ਗੇ ਕਲਚਰ ਪ੍ਰਮੋਟ ਹੋਇਆ? ਆਪਣੇ ਸਾਰਾ ਇਤਿਹਾਸ ਚੱਕ ਕੇ ਦੇਖ ਲਓ, ਪੜ੍ਹਾਈ ਕੱਢ ਕੇ ਦੇਖ ਲਓ, ਕਿੱਥੇ ਲਿਖਿਆ ਵਾ ਕਿ ਅਸੀਂ ਗੇ ਕਲਚਰ ਨੂੰ ਸੇਮ ਸੈਕਸ ਮੈਰਿਜਸ ਨੂੰ ਜਸਟੀਫਾਈ ਕਰ ਰਹੇ, ਸੇਮ ਸੈਕਸ ਨੂੰ ਜਸਟੀਫਾਈ ਕਰ ਰਹੇ ਆ। ਸੋ ਇਸ ਕਰਕੇ ਮੇਰੀ ਇਹ ਅਪੀਲ ਹੈ, ਦਲੀਲ ਹੈ ਸਾਰੇ ਪੰਜਾਬ ਦੇ ਲੋਕਾਂ ਨੂੰ ਕਿ ਇਦਾਂ ਦੇ ਗਲਤ ਬੰਦਿਆਂ ਨੂੰ ਮਤ ਟੋਲਰੇਟ ਕਰੋ। ਜਿੱਥੇ ਜਾਂਦਾ ਇਹਨੂੰ ਸਵਾਲ ਪੁੱਛੋ ਤੇ ਘੇਰੋ। मीडिया ਨੂੰ रिक्वेस्ट करूंगा, please ask these valid questions when the complainant has gone to the scheduled caste commission, when he is not in concurrence, is not agreeable, he is alleging कि मेरा sexual exploitation हुई है, ਤੇ ਆਪਾਂ ਕੀ ਜਾਣੇ ਜੀ ਉਹਦੀ ਪਰਸਨਲ ਲਾਈਫ ਹੈ। ਇਹ ਚੀਫ ਮਿਨਿਸਟਰ ਸਾਹਿਬ ਨੂੰ ਇਸ ਗੱਲਾਂ ਦਾ ਜਵਾਬ ਜਨਤਾ ਦੀ ਕਚਹਿਰੀ ਵਿੱਚ ਦੇਣਾ ਪਵੇਗਾ। ਬਸ ਮੈਂ ਜਿਹੜੇ ਮੇਰੇ ਮੁਕੱਦਮੇ ਮੈਂ ਆਪੇ ਝੱਲ ਲੂੰਗਾ, ਉਹ ਤੁਸੀਂ ਜਿਹੜਾ ਵਾਹਿਗੁਰੂ ਦੀ ਕਿਰਪਾ ਨਾਲ ਔਰ ਤੁਹਾਡੀਆਂ ਅਰਦਾਸਾਂ ਦੇ ਨਾਲ ਸਭ ਕੁਝ ਠੀਕ ਹੋ ਜਾਏਗਾ। ਮੈਨੂੰ ਕਿਸੇ ਤਰ੍ਹਾਂ ਦੀ ਕੁਝ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡਾ ਮੇਰੇ ਨਾਲ ਲਾਈਵ
ਇਹ ਲਾਈਵ ਇਸ ਲਈ ਕਰ ਰਿਹਾ ਕਿ ਜਿਹੜੇ ਚਲੋ ਮੇਰੇ ਤੇ ਪਰਚੇ ਪੁਰਚੇ ਹੋਏ ਉਹ ਚੱਲਦੇ ਰਹਿਣਗੇ, ਪਹਿਲਾਂ ਵੀ ਬਹੁਤ ਹੋਏ, ਗਾਂ ਵੀ ਚੱਲਣਗੇ। ਉਹਦੇ ਤਾਂ ਮੈਂ ਸਿਰਫ ਇਹ ਸੁਣਿਆ ਦੇਣਾ ਚਾਹੁੰਦਾ ਸਰਕਾਰ ਨੂੰ ਕਿ ਅਗਰ ਤੁਸੀਂ ਸਮਝਦੇ ਹੋ ਕਿ ਇਸ ਤਰ੍ਹਾਂ ਦੇ ਪਰਚੇ ਦਰਜ ਕਰਕੇ ਆਪਾਂ ਪੰਜਾਬ ਦੀ ਗੱਲ ਕਹਿਣ ਤੋਂ ਲੋਕਾਂ ਨੂੰ ਹਟਾ ਲਾਂਗੇ, ਉਹ ਤਬੀਅਤ ਅਰਵਿੰਦ ਕੇਜਰੀਵਾਲ ਦੀ ਤਾਂ ਹੋ ਸਕਦੀ ਆ, ਜਿਸ ਬੰਦੇ ਨੇ ਵਿਕਰਮ ਮਜੀਠੀਏ ਤੋਂ ਡਰਦਿਆਂ ਨੇ ਇੱਕ ਕਿਸਮ ਦੇ ਉਹਦੇ ਪੈਰਾਂ 'ਚ ਡਿੱਗ ਕੇ ਮਾਫੀ ਮੰਗੀ ਸੀ ਔਰ ਕਈਆਂ ਹੋਰਨਾਂ ਤੋਂ ਮੰਗੀ। ਮੇਰੇ ਖਿਆਲ ਉਸ ਵਕਤ ਉਹ ਫਾਈਨੈਂਸ ਮਿਨਿਸਟਰ ਸੀਗੇ ਆਪਣੇ ਦੇਸ਼ ਦੇ, ਕੀ ਨਾਮ ਸੀ ਉਹਨਾਂ ਦਾ, ਬੀਜੇਪੀ ਦੇ, ਜੇਟਲੀ ਸਾਹਿਬ ਸਮੇਤ ਕਈਆਂ ਤੋਂ ਮਾਫੀ ਮੰਗੀ ਸੀ, ਕਈਆਂ ਤੋਂ ਦਰਜਨਾਂ 'ਚ ਮਾਫੀ ਮੰਗੀ, ਪੂਰੀ ਥੋਕ 'ਚ ਕਹਿੰਦੇ ਜਿਹਨੂੰ। ਪਰ ਜਿਹੜੇ ਪੰਜਾਬ ਦੇ ਜਿਹੜਾ ਸਾਡਾ ਵਿਰਸਾ, ਸਾਡਾ ਪਿਛੋਕੜ ਆ, ਅਸੀਂ ਤਾਂ ਮਾਫੀ ਮੰਗਣ ਵਾਲਿਆਂ ਚੋਂ ਨਹੀਂ ਗਾ, ਅਸੀਂ ਤਾਂ ਲੜਾਂਗੇ। ਇਹ ਤਾਂ ਲੜਾਈ ਹੁਣ ਅੱਗੇ ਚੱਲੇਗੀ। ਇੱਕ ਤਾਂ ਇਹ ਸੁਣਿਆ ਸੀ ਮੇਰਾ। ਦੂਸਰਾ ਮੈਂ ਭਗਵੰਤ ਸਿੰਘ ਮਾਨ ਨੂੰ ਪੁੱਛਣਾ ਚਾਹੁੰਦਾ, ਸਿੰਘ ਤਾਂ ਵੈਸੇ ਕਹਿਣਾ ਨਹੀਂ ਚਾਹੀਦਾ, ਉਹ ਲਿਖਦਾ ਹੀ ਨਹੀਂ ਗਾ। ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਕਟਾਰੂ ਚੱਕ ਨੂੰ ਕਿਹੜੇ ਆਧਾਰ ਤੇ ਤੁਸੀਂ ਮੰਤਰੀ ਰੱਖਿਆ ਹੋਇਆ ਜੀ, ਦੱਸੋ ਜਰਾ। ਇਹ ਕਿੱਥੋਂ ਦਾ ਬਦਲਾਵ ਹੈ? ਤੁਸੀਂ ਕਹਿੰਦੇ ਸੀ ਅਸੀਂ ਸਿਆਸੀ ਬਦਲਾਵ ਲੈ ਕੇ ਆਵਾਂਗੇ, ਅਸੀਂ ਸਮਾਜਿਕ ਬਦਲਾਵ ਲੈ ਕੇ ਆਵਾਂਗੇ। ਸਮਾਜਿਕ ਬਦਲਾਵ ਜਿਹੜੇ ਬਲਾਤਕਾਰੀ ਨੇ, ਜਿਹੜੇ ਬਦਫੈਲੀਆਂ ਕਰਦੇ ਨੇ, ਉਹਨਾਂ ਨੂੰ ਮਿਨਿਸਟਰ ਬਣਾ ਕੇ ਸਾਹਮਣੇ ਰੱਖ ਕੇ ਲੋਕਾਂ ਦੇ ਸਾਹਮਣੇ ਹੈਂਕਰ ਦਿਖਾ ਕੇ ਕਿ ਅਸੀਂ ਤਾਂ ਰੱਖਾਂਗੇ ਉਹਨੂੰ ਅਸੀਂ ਸੈਕਟਰੀਏਟ ਭੇਜਾਂਗੇ, ਉਹਦੇ ਕੋਲੋਂ ਸਰਕਾਰੀ ਕੰਮ ਕਰਾਵਾਂਗੇ। ਇੱਕ ਬਲਾਤਕਾਰੀ ਕੋਲੋਂ ਇੱਕ ਵਾਟ ਇਜ਼ ਕਾਲਡ ਬਦਫੈਲੀ ਕਰਨ ਵਾਲਾ ਮਿਨਿਸਟਰ, ਔਰ ਕਿਸ ਆਧਾਰ ਤੇ ਰੱਖਦੇ? ਮੈਂ ਤਾਂ ਇਹੀ ਪੁੱਛਣਾ ਚਾਹੁੰਦਾ, ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਠੀਕ ਹੈ ਤੁਸੀਂ ਜਲੰਧਰ 'ਚ ਵੋਟਾਂ ਪਾਤੀਆਂ, ਪਤਾ ਨਹੀਂ ਕਿਹੜੇ ਕੇਸ ਵਜ੍ਹਾ ਕਰਕੇ ਪਾਈਆਂ, ਸਰਪੰਚ ਡਰ ਗਏ ਜਾਂ ਪੰਚ ਡਰ ਗਏ ਜਾਂ ਕਾਉਂਸਲਰ ਡਰ ਗਏ। ਇਹਨਾਂ ਦੇ ਪਿਛਲੇ 1 ਸਾਲ ਦੀ ਕਾਰਗੁਜ਼ਾਰੀ ਬਹੁਤ ਐਂਟੀ ਪੰਜਾਬ ਸੀਗੀ। ਸਾਰੇ ਅਫਸਰ ਦਿੱਲੀੋਂ ਲੱਗ ਰਹੇ ਨੇ। ਚੇਅਰਮੈਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਔਰਤ ਜਿਹੜੀ ਬੀਬੀ ਲਾਈ ਹੈ, ਕੌਣ ਲਾਈ ਹੈ ਦੱਸੋ ਜ਼ਰਾ। ਆ ਹੁਣ ਲਾਉਣ ਜਾ ਰਹੇ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ। 5 ਨਾਮ ਸ਼ਾਰਟਲਿਸਟ ਕੀਤੇ ਨੇ, ਉਹਦੇ 'ਚ ਵੀ ਇੱਕ ਬੰਦਾ ਦਿੱਲੀੋਂ ਕੱਢ ਕੇ ਲੈ ਕੇ ਆ ਰਹੇ ਨੇ। ਮੈਂ ਅੱਜ ਫਿਰ ਕਹਿਣਾ ਚਾਹੁੰਦਾ ਕਿ ਕੋਈ ਬੰਦਾ ਅਸੀਂ ਦਿੱਲੀੋਂ ਇਦਾਂ ਦਾ ਕਦੀ ਟੋਲਰੇਟ ਨਹੀਂ ਕਰਾਂਗੇ। ਪੰਜਾਬ ਦੇ ਵਿੱਚ ਕੀ ਐਮੀਨੈਂਟ ਸਾਇੰਟਿਸਟ ਨਹੀਂਗੇ, ਡਾਕਟਰਸ ਨਹੀਂਗੇ? ਸੋ ਇਹ ਕੀ ਕਰ ਰਹੇ ਨੇ? ਸਾਲ ਇੱਕ ਇਹਨਾਂ ਨੇ ਕੀਤਾ ਕੀ ਆ, ਸਵਾਏ ਐਨਐਸਏ ਲਾਉਣ ਤੋਂ ਚੱਕ ਕੇ ਸਾਡੇ ਬੱਚੇ ਅਸਾਮ ਦੀਆਂ ਜੇਲ੍ਹਾਂ ਦੇ ਵਿੱਚ ਨੌਜਵਾਨ ਭੇਜ ਦਿੱਤੇ ਨੇ। ਕੀ ਕੀਤਾ ਕੀ ਸੀਗਾ ਜਿਹੜੇ ਕਰਕੇ ਲੋਕ ਸਭਾ ਦੀ ਕਹਿੰਦੇ ਜੇ ਅਸੀਂ ਬੜੀ ਵੱਡੀ ਜਿੱਤ ਪ੍ਰਾਪਤ ਕੀਤੀ ਆ? ਸਿਰਫ ਮੈਨੀਪੂਲੇਸ਼ਨ ਕੀਤੀ ਆ, ਪੈਸਾ ਰੱਜ ਕੇ, ਸ਼ਰਾਬਾਂ, ਜੋ ਵੀ ਹੋ ਸਕਦਾ। ਚਲੋ ਉਸ ਗੱਲ ਨੂੰ ਛੱਡ ਦਿਓ, ਹੁਣ ਗੱਲ ਕਟਾਰੂ ਚੱਕ ਦੀ ਕਰਦੇ ਆ। ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ, ਕਿਹੜੇ ਆਧਾਰ ਤੇ ਰੱਖਿਆ ਦੱਸ ਤਾਂ ਦਿਓ, ਤੁਹਾਡੇ ਕੋਲ ਦਲੀਲ ਕੀ ਆ? ਅਖੇ ਜੀ ਇਹ ਪਰਸਨਲ ਲਾਈਫ ਹੈ। ਇਹ ਪਰਸਨਲ ਲਾਈਫ ਨਹੀਂ ਗੀ। ਉਹ ਜਿਹੜਾ ਸੈਕਸ਼ੂਅਲੀ ਐਕਸਪਲੋਇਟ ਕੀਤਾ ਉਹ ਮੁੰਡਾ, ਉਹ ਸ਼ੈਡਿਊਲਡ ਕਾਸਟ ਕਮਿਸ਼ਨ ਆਫ ਇੰਡੀਆ ਤੇ ਪਹੁੰਚਿਆ ਹੋਇਆ ਵਾ। ਉਹਨੇ ਅੱਜ ਤੋਂ 15 ਦਿਨ 10 ਦਿਨ ਪਹਿਲਾਂ ਇੱਕ ਅਰਜ਼ੀ ਦਿੱਤੀ ਉੱਥੇ ਕਿ ਮੇਰੇ ਨਾਲ ਮੇਰਾ ਸ਼ੋਸ਼ਣ ਹੋ ਰਿਹਾ ਵਾ, ਸੈਕਸ਼ੂਅਲ ਐਕਸਪਲੋਇਟੇਸ਼ਨ ਕਰ ਰਿਹਾ ਤੁਹਾਡਾ ਮਿਨਿਸਟਰ ਕਟਾਰੂ ਚੱਕ, ਤੇ ਤੁਸੀਂ ਕਹਿੰਦੇ ਉਹਦੀ ਪਰਸਨਲ ਲਾਈਫ ਹੈ। ਔਰ ਸ਼ਰਮ ਹੋਣੀ ਚਾਹੀਦੀ ਤੁਹਾਨੂੰ। ਤੁਸੀਂ ਕੀ ਪ੍ਰਮੋਟ ਕਰ ਰਹੇ ਹੋ? ਗੇ ਕਲਚਰ ਪ੍ਰਮੋਟ ਕਰ ਰਹੇ ਹੋ ਪੰਜਾਬ ਦੇ ਵਿੱਚ। ਇਹ ਹਲੇ ਕੋਈ ਲਾਅ ਨਹੀਂ ਬਣਿਆ। ਸੇਮ ਸੈਕਸ ਮੈਰਿਜਸ ਬੜੀ ਦੇਰ ਤੋਂ ਵਿਵਾਦਿਤ ਸਬਜੈਕਟ ਹੈਗਾ। ਉਹਦੇ ਤੇ ਸੁਪਰੀਮ ਕੋਰਟ ਹਲੇ ਸੋਚ ਰਿਹਾ ਕਿ ਅਸੀਂ ਇੰਡੀਆ ਵਰਗੇ ਜਿਹੜੀ ਸੱਭਿਅਤਾ, ਜਿਹਦਾ ਸੱਭਿਆਚਾਰ ਗੇ ਕਲਚਰ ਦੇ ਸਖਤ ਖਿਲਾਫ ਆ, ਸਖਤ। ਹਲੇ ਉਹ ਸੋਚ ਰਹੇ ਨੇ। ਚਲੋ ਠੀਕ ਆ, ਬਣ ਜਾਏਗਾ, ਮੈਂ ਨਹੀਂ ਕਹਿ ਸਕਦਾ ਪਾਰਲੀਮੈਂਟ ਬਣਾਉਣ ਦੀ, ਸੁਪਰੀਮ ਕੋਰਟ ਜਿਹੜਾ ਕਾਨੂੰਨ ਹੀ ਨਹੀਂ ਬਣਿਆ ਹਲੇ। ਅਕੋਰਡਿੰਗ ਟੂ ਦੈਟ, ਇੰਡਲਜਿੰਗ ਇਨ ਗੇ ਐਕਟੀਵਿਟੀਜ਼ ਇਜ਼ ਇਟਸੈਲਫ ਇਲੀਗਲ। ਉੱਤੋਂ ਦੀ ਉਹ ਮੁੰਡਾ ਜਾ ਕੇ ਉੱਥੇ ਕਹਿ ਰਿਹਾ ਵਾ ਕਿ ਜੀ ਅਸੀਂ ਇਹ ਮੇਰਾ ਮਿਨਿਸਟਰ ਜਿਹੜਾ ਮੈਨੂੰ ਸ਼ਰਾਬ ਪਿਲਾ ਕੇ, ਧਮਕਾ ਕੇ, ਮੇਰੇ ਨਾਲ ਬਦਫੈਲੀ ਕਰਦਾ ਸੀਗਾ। ਕਿਸ ਆਧਾਰ ਦੇ ਉੱਤੇ ਕਟਾਰੂ ਚੱਕ ਨੂੰ ਤੁਸੀਂ ਰੱਖ ਰਹੇ? ਮੈਨੂੰ ਤਾਂ ਦਲੀਲ ਹੀ ਨਹੀਂ ਸਮਝ ਆਈ। ਭਗਵੰਤ ਮਾਨ ਤੇਰੀ ਇਦਾਂ ਦੇ ਮੰਤਰੀ ਰੱਖੋਗੇ ਤੁਸੀਂ? ਔਰ ਦੂਸਰਾ ਕਿ ਐਸਆਈਟੀ ਬਣਾਈ ਜੀ। ਔਰ ਇਹ ਮੈਂ ਪਿੱਛੇ ਲੈ ਕੇ ਜਾਣਾ ਚਾਹੁੰਦਾ, ਮੇਰੇ ਤੇ ਜਿਹੜੇ ਪਰਚੇ ਦਰਜ ਹੋ ਕਿਉਂ ਹੋਏ? ਕਿਉਂਕਿ ਮੈਂ ਇੱਕ ਇਹਦਾ ਕਟਾਰੂ ਚੱਕ ਦਾ ਜਿਹੜਾ ਗਦਰ ਮਚਾ ਰਿਹਾ, ਇਹ 2 ਵੀਡੀਓ ਕਲਿੱਪਸ ਦਿੱਤੇ ਗਵਰਨਰ ਨੂੰ। ਮੈਂ ਚਾਹੁੰਦਾ ਵੀਡੀਓ ਕਲਿੱਪ ਸਾਰੇ ਪਬਲਿਕ ਕਰ ਸਕਦਾ ਸੀ, ਪਰ ਨਹੀਂ, ਸਾਡੇ ਬੱਚਿਆਂ ਦੇ ਇਫੈਕਟ ਪੈਂਦਾ ਵਾ। ਗਵਰਨਰ ਨੇ ਉਹ ਫੋਰੈਂਸਿਕ ਲੈਬ ਤੋਂ ਤਸਦੀਕ ਕਰਾਏ ਨੇ ਵੀਡੀਓ ਕਲਿੱਪਸ ਕਿ ਹਾਂ ਇਹ ਦੋਨੋਂ ਵੀਡੀਓ ਕਲਿੱਪਸ ਜੈਨੂਅਨ ਨੇ, ਆਥੈਂਟਿਕ ਨੇ। ਇਹਨਾਂ ਨਾਲ ਕੋਈ ਛੇੜਛਾੜ ਨਹੀਂ ਕੀਤੀ, ਕੋਈ ਐਡੀਟਿੰਗ ਨਹੀਂ ਕੀਤੀ। ਗਵਰਨਰ ਪੰਜਾਬ ਨੇ ਚਿੱਠੀ ਲਿਖ ਕੇ ਚੀਫ ਮਿਨਿਸਟਰ ਨੂੰ ਅੱਜ ਤੋਂ 10-12 ਦਿਨ ਪਹਿਲਾਂ ਦੀ ਭੇਜੀ ਹੋਈ ਆ, ਤੇ ਬੈਠੇ ਨੇ ਆਖਿਆ ਜੀ ਐਸਆਈਟੀ ਬਣਾਤੀ ਹੈ। ਔਰ ਐਸਆਈਟੀ ਬਣਾਉਣ ਦਾ ਮਕਸਦ ਪਤਾ ਕੀ ਹੈ? ਕਿ ਕਿਸੇ ਤਰੀਕੇ ਨਾਲ ਉਸ ਜਿਹੜਾ ਕੰਪਲੇਂਟਰ ਨੂੰ ਕਬਜ਼ਾ ਕਰੀਏ ਆਪਾਂ, ਉਹਦੇ ਤੇ ਪ੍ਰੈਸ਼ਰ ਪਾਈ, ਕਿਉਂਕਿ ਗਰੀਬ ਆਦਮੀ ਆ, ਉਹਨੂੰ ਦਬਾਈਏ, ਉਹਨੂੰ ਧਮਕਾਈਏ, ਉਹਦੇ ਤੇ ਪਰਚਾ ਦਰਜ ਕਰੀਏ, ਤੇ ਮੁੜ ਕੇ ਕਹਿ ਦਈਏ ਜੀ ਕਿ ਮੇਰੇ ਕੋਲ ਜਿਹੜੀ ਮੇਰੀ ਕੰਪਲੇਂਟ ਮੈਂ ਵਾਪਸ ਲੈਣਾ, ਜਾਂ ਮੇਰੇ ਨਾਲ ਮਿਨਿਸਟਰ ਨੇ ਕਦੀ ਕੋਈ ਬਦਫੈਲੀ ਨਹੀਂ ਕੀਤੀ। ਆਹ ਕਰਤੂਤ ਹੈ ਤੁਹਾਡੀ। ਇਸੇ ਲੜਾਈ ਜਾਰੀ ਰਵੇ ਕਿ ਮੈਂ ਆਪਣੀ ਪਾਰਟੀ ਦੇ ਵਿੱਚ ਮਤਾ ਰੱਖਿਆ ਵਾ। ਕੱਲ ਸਾਡੇ ਸਤਿਕਾਰਯੋਗ ਲੀਡਰ ਆਫ ਆਪੋਜੀਸ਼ਨ
ਪ੍ਰਤਾਪ ਸਿੰਘ ਬਾਜਵਾ ਨਾਲ ਅਸੀਂ ਗੱਲ ਕੀਤੀ ਆ। ਅਸੀਂ ਚੰਦ ਜਲਦ ਉਹਨਾਂ ਨੂੰ ਬੇਨਤੀ ਕੀਤੀ ਕਿ ਇਹਦੇ ਤੇ ਕੋਈ ਨਾ ਕੋਈ ਐਕਸ਼ਨ ਪ੍ਰੋਗਰਾਮ ਲਾਂਚ ਕੀਤਾ ਜਾਵੇ, ਕਿਉਂਕਿ ਇਹ ਨਹੀਂ ਹੋ ਸਕਦਾ ਕਿ ਸਾਡਾ ਜਿਹੜਾ ਚੀਫ ਮਿਨਿਸਟਰ ਸਿਰਫ ਇਸ ਕਰਕੇ ਕਿ ਕੋਈ ਇਲੈਕਸ਼ਨ ਜਿੱਤ ਗਿਆ ਵਾ ਤੂੰ ਆਪਣੀ ਮਰਜ਼ੀ ਕਰੇ ਤੇ ਇੱਕ ਇਦਾਂ ਦੇ ਬਦਫੈਲੀ ਕਰਨ ਵਾਲੇ ਮਿਨਿਸਟਰ। ਔਰ ਮੈਂ ਜਰਨਲਿਸਟ ਤੇ ਹੈਰਾਨ ਹੈ ਮੀਡੀਆ ਤੇ। ਮੈਂ ਮੀਡੀਆ ਨੂੰ ਰਿਕੁਐਸਟ ਕਰਨਾ ਚਾਹੁੰਦਾ ਕਿ ਤੁਸੀਂ ਇਹਨਾਂ ਨੂੰ ਦਲੀਲ ਨਾ ਪੁੱਛੋ। ਜਦੋਂ ਕਹਿ ਦਿੰਦਾ ਜੀ ਕਿ ਇਹਦਾ ਉਹਦੀ ਪਰਸਨਲ ਲਾਈਫ ਨਹੀਂ ਗੀ। ਪਰਸਨਲ ਲਾਈਫ, ਪਹਿਲੀ ਗੱਲ ਤਾਂ ਪਰਸਨਲ ਲਾਈਫ ਉੱਥੇ ਹੁੰਦੀ ਜਦੋਂ ਦੋਨੋਂ ਪਾਰਟਨਰਸ ਨੇ ਵਿਲਿੰਗ ਨੇ। ਫਰਜ਼ ਕਰੋ ਇਹ ਤਾਂ ਬੰਦਾ ਸ਼ਾਦੀशुदा ਵਾ, ਇਹਦਾ ਆਪਣਾ ਪਰਿਵਾਰ ਆ ਐਂਡ ਹੀ ਇਜ਼ ਇੰਡਲਜਿੰਗ ਇਨ, ਮੈਨੂੰ ਪੰਜਾਬੀ ਸਮਝ ਨਹੀਂ ਆਉਂਦੀ ਗੇ ਨੂੰ ਕੀ ਕਹਿੰਦੇ ਨੇ। ਕਦੀ ਗੇ ਕਲਚਰ ਪ੍ਰਮੋਟ ਹੋਇਆ? ਆਪਣੇ ਸਾਰਾ ਇਤਿਹਾਸ ਚੱਕ ਕੇ ਦੇਖ ਲਓ, ਪੜ੍ਹਾਈ ਕੱਢ ਕੇ ਦੇਖ ਲਓ, ਕਿੱਥੇ ਲਿਖਿਆ ਵਾ ਕਿ ਅਸੀਂ ਗੇ ਕਲਚਰ ਨੂੰ ਸੇਮ ਸੈਕਸ ਮੈਰਿਜਸ ਨੂੰ ਜਸਟੀਫਾਈ ਕਰ ਰਹੇ, ਸੇਮ ਸੈਕਸ ਨੂੰ ਜਸਟੀਫਾਈ ਕਰ ਰਹੇ ਆ। ਸੋ ਇਸ ਕਰਕੇ ਮੇਰੀ ਇਹ ਅਪੀਲ ਹੈ, ਦਲੀਲ ਹੈ ਸਾਰੇ ਪੰਜਾਬ ਦੇ ਲੋਕਾਂ ਨੂੰ ਕਿ ਇਦਾਂ ਦੇ ਗਲਤ ਬੰਦਿਆਂ ਨੂੰ ਮਤ ਟੋਲਰੇਟ ਕਰੋ। ਜਿੱਥੇ ਜਾਂਦਾ ਇਹਨੂੰ ਸਵਾਲ ਪੁੱਛੋ ਤੇ ਘੇਰੋ। ਮੀਡੀਆ ਨੂੰ ਰਿਕੁਐਸਟ ਕਰੂੰਗਾ, ਪਲੀਜ਼ ਆਸਕ ਥੀਸ ਵੈਲਿਡ ਕੁਐਸਚਨਸ when the complainant has gone to the scheduled caste commission, when he is not in concurrence, is not agreeable, he is alleging ਕਿ ਮੇਰਾ ਸੈਕਸ਼ੂਅਲ ਮਿਸ ਐਕਸਪਲੋਇਟੇਸ਼ਨ ਹੋਈ ਆ, ਤੇ ਆਪਾਂ ਕਹੀ ਜਾਂਦੇ ਜੀ ਉਹਦੀ ਪਰਸਨਲ ਲਾਈਫ ਹੈ। ਇਹ ਚੀਫ ਮਿਨਿਸਟਰ ਸਾਹਿਬ ਨੂੰ ਇਸ ਗੱਲਾਂ ਦਾ ਜਵਾਬ ਜਨਤਾ ਦੀ ਕਚਹਿਰੀ ਵਿੱਚ ਦੇਣਾ ਪਵੇਗਾ। ਬਸ ਮੈਂ ਜਿਹੜੇ ਮੇਰੇ ਮੁਕੱਦਮੇ ਮੈਂ ਆਪੇ ਝੱਲ ਲੂੰਗਾ, ਉਹ ਤੁਸੀਂ ਜਿਹੜਾ ਵਾਹਿਗੁਰੂ ਦੀ ਕਿਰਪਾ ਨਾਲ ਔਰ ਤੁਹਾਡੀਆਂ ਅਰਦਾਸਾਂ ਦੇ ਨਾਲ ਸਭ ਕੁਝ ਠੀਕ ਹੋ ਜਾਏਗਾ। ਮੈਨੂੰ ਕਿਸੇ ਤਰ੍ਹਾਂ ਦੀ ਕੁਝ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡਾ ਮੇਰੇ ਨਾਲ ਲਾਈਵ। ਇਹ ਲਾਈਵ ਇਸ ਲਈ ਕਰ ਰਿਹਾ ਕਿ ਜਿਹੜੇ ਚਲੋ ਮੇਰੇ ਤੇ ਪਰਚੇ ਪੁਰਚੇ ਹੋਏ ਉਹ ਚੱਲਦੇ ਰਹਿਣਗੇ, ਪਹਿਲਾਂ ਵੀ ਬਹੁਤ ਹੋਏ, ਗਾਂ ਵੀ ਚੱਲਣਗੇ। ਉਹਦੇ ਤਾਂ ਮੈਂ ਸਿਰਫ ਇਹ ਸੁਣਿਆ ਦੇਣਾ ਚਾਹੁੰਦਾ ਸਰਕਾਰ ਨੂੰ ਕਿ ਅਗਰ ਤੁਸੀਂ ਸਮਝਦੇ ਹੋ ਕਿ ਇਸ ਤਰ੍ਹਾਂ ਦੇ ਪਰਚੇ ਦਰਜ ਕਰਕੇ ਆਪਾਂ ਪੰਜਾਬ ਦੀ ਗੱਲ ਕਹਿਣ ਤੋਂ ਲੋਕਾਂ ਨੂੰ ਹਟਾ ਲਾਂਗੇ, ਉਹ ਤਬੀਅਤ ਅਰਵਿੰਦ ਕੇਜਰੀਵਾਲ ਦੀ ਤਾਂ ਹੋ ਸਕਦੀ ਆ, ਜਿਸ ਬੰਦੇ ਨੇ ਵਿਕਰਮ ਮਜੀਠੀਏ ਤੋਂ ਡਰਦਿਆਂ ਨੇ ਇੱਕ ਕਿਸਮ ਦੇ ਉਹਦੇ ਪੈਰਾਂ 'ਚ ਡਿੱਗ ਕੇ ਮਾਫੀ ਮੰਗੀ ਸੀ ਔਰ ਕਈਆਂ ਹੋਰਨਾਂ ਤੋਂ ਮੰਗੀ। ਮੇਰੇ ਖਿਆਲ ਉਸ ਵਕਤ ਉਹ ਫਾਈਨੈਂਸ ਮਿਨਿਸਟਰ ਸੀਗੇ ਆਪਣੇ ਦੇਸ਼ ਦੇ, ਕੀ ਨਾਮ ਸੀ ਉਹਨਾਂ ਦਾ, ਬੀਜੇਪੀ ਦੇ, ਜੇਟਲੀ ਸਾਹਿਬ ਸਮੇਤ ਕਈਆਂ ਤੋਂ ਮਾਫੀ ਮੰਗੀ ਸੀ, ਕਈਆਂ ਤੋਂ ਦਰਜਨਾਂ 'ਚ ਮਾਫੀ ਮੰਗੀ, ਪੂਰੀ ਥੋਕ 'ਚ ਕਹਿੰਦੇ ਜਿਹਨੂੰ। ਪਰ ਜਿਹੜੇ ਪੰਜਾਬ ਦੇ ਜਿਹੜਾ ਸਾਡਾ ਵਿਰਸਾ, ਸਾਡਾ ਪਿਛੋਕੜ ਆ, ਅਸੀਂ ਤਾਂ ਮਾਫੀ ਮੰਗਣ ਵਾਲਿਆਂ ਚੋਂ ਨਹੀਂ ਗਾ, ਅਸੀਂ ਤਾਂ ਲੜਾਂਗੇ। ਇਹ ਤਾਂ ਲੜਾਈ ਹੁਣ ਅੱਗੇ ਚੱਲੇਗੀ। ਇੱਕ ਤਾਂ ਇਹ ਸੁਣਿਆ ਸੀ ਮੇਰਾ। ਦੂਸਰਾ ਮੈਂ ਭਗਵੰਤ ਸਿੰਘ ਮਾਨ ਨੂੰ ਪੁੱਛਣਾ ਚਾਹੁੰਦਾ, ਸਿੰਘ ਤਾਂ ਵੈਸੇ ਕਹਿਣਾ ਨਹੀਂ ਚਾਹੀਦਾ, ਉਹ ਲਿਖਦਾ ਹੀ ਨਹੀਂ। ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਕਟਾਰੂ ਚੱਕ ਨੂੰ ਕਿਹੜੇ ਆਧਾਰ ਤੇ ਤੁਸੀਂ ਮੰਤਰੀ ਰੱਖਿਆ ਹੋਇਆ ਜੀ, ਦੱਸੋ ਜਰਾ। ਇਹ ਕਿੱਥੋਂ ਦਾ ਬਦਲਾਵ ਹੈ? ਤੁਸੀਂ ਕਹਿੰਦੇ ਸੀ ਅਸੀਂ ਸਿਆਸੀ ਬਦਲਾਵ ਲੈ ਕੇ ਆ ਰਹੀ, ਬਹੁਤ ਐਂਟੀ ਪੰਜਾਬ ਸੀਗੀ, ਸਾਰੇ ਅਫਸਰ ਦਿੱਲੀੋਂ ਲੱਗ ਰਹੇ ਨੇ। ਚੇਅਰਮੈਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਔਰਤ ਜਿਹੜੀ ਬੀਬੀ ਲਾਈ ਹੈ, ਕੌਣ ਲਾਈ ਹੈ ਦੱਸੋ ਜਰਾ। ਆ ਹੁਣ ਲਾਉਣ ਜਾ ਰਹੇ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ, 5 ਨਾਮ ਸ਼ਾਰਟਲਿਸਟ ਕੀਤੇ ਨੇ, ਉਹਦੇ 'ਚ ਵੀ ਇੱਕ ਬੰਦਾ ਦਿੱਲੀੋਂ ਕੱਢ ਕੇ ਲੈ ਕੇ ਆ ਰਹੇ ਨੇ। ਮੈਂ ਅੱਜ ਫਿਰ ਕਹਿਣਾ ਚਾਹੁੰਦਾ ਕਿ ਕੋਈ ਬੰਦਾ ਅਸੀਂ ਦਿੱਲੀੋਂ ਇਦਾਂ ਦਾ ਕਦੀ ਟੋਲਰੇਟ ਨਹੀਂ ਕਰਾਂਗੇ। ਪੰਜਾਬ ਦੇ ਵਿੱਚ ਕੀ ਐਮੀਨੈਂਟ ਸਾਇੰਟਿਸਟ ਨੇਗੇ, ਡਾਕਟਰਸ ਨੇਗੇ। ਸੋ ਇਹ ਕੀ ਕਰ ਰਹੇ ਨੇ? ਸਾਲ ਇੱਕ ਇਹਨਾਂ ਨੇ ਕੀਤਾ ਕੀ ਆ, ਸਵਾਏ ਐਨਐਸਏ ਲਾਉਣ ਤੋਂ ਚੱਕ ਕੇ ਸਾਡੇ ਬੱਚੇ ਅਸਾਮ ਦੀਆਂ ਜੇਲ੍ਹਾਂ ਦੇ ਵਿੱਚ ਨੌਜਵਾਨ ਭੇਜ ਦਿੱਤੇ ਨੇ। ਕੀ ਕੀਤਾ ਕੀ ਸੀਗਾ ਜਿਹੜੇ ਕਰਕੇ ਲੋਕ ਸਭਾ ਦੀ ਕਹਿੰਦੇ ਜੇ ਅਸੀਂ ਬੜੀ ਵੱਡੀ ਜਿੱਤ ਪ੍ਰਾਪਤ ਕੀਤੀ ਆ? ਸਿਰਫ ਮੈਨੀਪੂਲੇਸ਼ਨ ਕੀਤੀ ਆ, ਪੈਸਾ ਰੱਜ ਕੇ, ਸ਼ਰਾਬਾਂ, ਜੋ ਵੀ ਹੋ ਸਕਦਾ। ਚਲੋ ਉਸ ਗੱਲ ਨੂੰ ਛੱਡ ਦਿਓ, ਹੁਣ ਗੱਲ ਕਟਾਰੂ ਚੱਕ ਦੀ ਕਰਦੇ ਆ। ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ, ਕਿਹੜੇ ਆਧਾਰ ਤੇ ਰੱਖਿਆ ਦੱਸ ਤਾਂ ਦਿਓ, ਤੁਹਾਡੇ ਕੋਲ ਦਲੀਲ ਕੀ ਆ? ਅਖੇ ਜੀ ਇਹ ਪਰਸਨਲ ਲਾਈਫ ਹੈ। ਇਹ ਪਰਸਨਲ ਲਾਈਫ ਨਹੀਂ ਗੀ। ਉਹ ਜਿਹੜਾ ਸੈਕਸ਼ੂਅਲੀ ਐਕਸਪਲੋਇਟ ਕੀਤਾ ਉਹ ਮੁੰਡਾ, ਉਹ ਸ਼ੈਡਿਊਲਡ ਕਾਸਟ ਕਮਿਸ਼ਨ ਆਫ ਇੰਡੀਆ ਤੇ ਪਹੁੰਚਿਆ ਹੋਇਆ ਵਾ। ਉਹਨੇ ਅੱਜ ਤੋਂ 15 ਦਿਨ 10 ਦਿਨ ਪਹਿਲਾਂ ਇੱਕ ਅਰਜ਼ੀ ਦਿੱਤੀ ਉੱਥੇ ਕਿ ਮੇਰੇ ਨਾਲ ਮੇਰਾ ਸ਼ੋਸ਼ਣ ਹੋ ਰਿਹਾ ਵਾ, ਸੈਕਸ਼ੂਅਲ ਐਕਸਪਲੋਇਟੇਸ਼ਨ ਕਰ ਰਿਹਾ ਤੁਹਾਡਾ ਮਿਨਿਸਟਰ ਕਟਾਰੂ ਚੱਕ, ਤੇ ਤੁਸੀਂ ਕਹਿੰਦੇ ਉਹਦੀ ਪਰਸਨਲ ਲਾਈਫ ਹੈ। ਔਰ ਸ਼ਰਮ ਆਉਣੀ ਚਾਹੀਦੀ ਤੁਹਾਨੂੰ। ਤੁਸੀਂ ਕੀ ਪ੍ਰਮੋਟ ਕਰ ਰਹੇ ਹੋ? ਗੇ ਕਲਚਰ ਪ੍ਰਮੋਟ ਕਰ ਰਹੇ ਹੋ ਪੰਜਾਬ ਦੇ ਵਿੱਚ। ਇਹ ਹਲੇ ਕੋਈ ਲਾਅ ਨਹੀਂ ਬਣਿਆ। ਸੇਮ ਸੈਕਸ ਮੈਰਿਜਸ ਬੜੀ ਦੇਰ ਤੋਂ ਵਿਵਾਦਿਤ ਸਬਜੈਕਟ ਹੈਗਾ। ਉਹਦੇ ਤੇ ਸੁਪਰੀਮ ਕੋਰਟ ਹਲੇ ਸੋਚ ਰਿਹਾ ਕਿ ਅਸੀਂ ਇੰਡੀਆ ਵਰਗੇ ਜਿਹੜੀ ਸੱਭਿਅਤਾ, ਜਿਹਦਾ ਸੱਭਿਆਚਾਰ ਗੇ ਕਲਚਰ ਦੇ ਸਖਤ ਖਿਲਾਫ ਆ, ਸਖਤ। ਹਲੇ ਉਹ ਸੋਚ ਰਹੇ ਨੇ। ਚਲੋ ਠੀਕ ਆ, ਬਣ ਜਾਏਗਾ, ਮੈਂ ਨਹੀਂ ਕਹਿ ਸਕਦਾ ਪਾਰਲੀਮੈਂਟ ਬਣਾਉਣ ਦੀ, ਸੁਪਰੀਮ ਕੋਰਟ, ਜਿਹੜਾ ਕਾਨੂੰਨ ਹੀ ਨਹੀਂ ਬਣਿਆ ਹਲੇ। ਅਕੋਰਡਿੰਗ ਟੂ ਦੈਟ, ਇੰਡਲਜਿੰਗ ਇਨ ਗੇ ਐਕਟੀਵਿਟੀਜ਼ ਇਜ਼ ਇਟਸੈਲਫ ਇਲੀਗਲ। ਉੱਤੋਂ ਦੀ ਉਹ ਮੁੰਡਾ ਜਾ ਕੇ ਉੱਥੇ ਕਹਿ ਰਿਹਾ ਵਾ ਕਿ ਜੀ ਅਸੀਂ, ਇਹ ਮੇਰਾ ਮਿਨਿਸਟਰ ਜਿਹੜਾ ਮੈਨੂੰ ਸ਼ਰਾਬ ਪਿਲਾ ਕੇ, ਧਮਕਾ ਕੇ, ਮੇਰੇ ਨਾਲ ਬਦਫੈਲੀ ਕਰਦਾ ਸੀਗਾ। ਕਿਸ ਆਧਾਰ ਦੇ ਉੱਤੇ ਕਟਾਰੂ ਚੱਕ ਨੂੰ ਤੁਸੀਂ ਰੱਖ ਰਹੇ? ਮੈਨੂੰ ਤਾਂ ਦਲੀਲ ਹੀ ਨਹੀਂ ਸਮਝ ਆਈ। ਭਗਵੰਤ ਮਾਨ ਤੇਰੀ ਏਦਾਂ ਦੇ ਮੰਤਰੀ ਰੱਖੋਗੇ ਤੁਸੀਂ?
और दूसरा कि SIT बनाई जी। और ये मैं पिछे लेके जाना चाहना, मेरे ते ਜਿਹੜੇ ਪਰਚੇ ਦਰਜ ਹੋ ਕਿਉਂ ਹੋਏ, ਕਿਉਂਕਿ ਮੈਂ ਇੱਕ ਇਹਦਾ ਕਟਾਰੂ ਚੱਕ ਦਾ ਜਿਹੜਾ ਗਦਰ ਮਚਾ ਰਿਹਾ, ਇਹ 2 ਵੀਡੀਓ ਕਲਿੱਪਸ ਦਿੱਤੇ ਗਵਰਨਰ ਨੂੰ। ਮੈਂ ਚਾਹੁੰਦਾ ਵੀਡੀਓ ਕਲਿੱਪ ਸਾਰੇ ਪਬਲਿਕ ਕਰ ਸਕਦਾ ਸੀ, ਪਰ ਨਹੀਂ, ਸਾਡੇ ਬੱਚਿਆਂ ਦੇ ਇਫੈਕਟ ਪੈਂਦਾ ਵਾ। ਗਵਰਨਰ ਨੇ ਉਹ ਫੋਰੈਂਸਿਕ ਲੈਬ ਤੋਂ ਤਸਦੀਕ ਕਰਾਏ ਨੇ ਵੀਡੀਓ ਕਲਿੱਪਸ ਕਿ ਹਾਂ ਇਹ ਦੋਨੋਂ ਵੀਡੀਓ ਕਲਿੱਪਸ ਜੈਨੂਇਨ ਨੇ, ਆਥੈਂਟਿਕ ਨੇ, ਇਹਨਾਂ ਨਾਲ ਕੋਈ ਛੇੜਛਾੜ ਨਹੀਂ ਕੀਤੀ, ਕੋਈ ਐਡੀਟਿੰਗ ਨਹੀਂ ਕੀਤੀ। ਗਵਰਨਰ ਪੰਜਾਬ ਨੇ ਚਿੱਠੀ ਲਿਖ ਕੇ ਚੀਫ ਮਿਨਿਸਟਰ ਨੂੰ ਅੱਜ ਤੋਂ 10-12 ਦਿਨ ਪਹਿਲਾਂ ਦੀ ਭੇਜੀ ਹੋਈ ਆ, ਤੇ ਬੈਠੇ ਨੇ ਆਖਿਆ ਜੀ SIT ਬਣਾਤੀ ਹੈ। ਔਰ SIT ਬਣਾਉਣ ਦਾ ਮਕਸਦ ਪਤਾ ਕੀ ਹੈ ਕਿ ਕਿਸੇ ਤਰੀਕੇ ਨਾਲ ਉਸ ਜਿਹੜਾ ਕੰਪਲੇਂਟ ਨੂੰ ਕਬਜ਼ਾ ਕਰੀਏ, ਆਪਾਂ ਉਹਦੇ ਤੇ ਪ੍ਰੈਸ਼ਰ ਪਾਈ, ਕਿਉਂਕਿ ਗਰੀਬ ਆਦਮੀ ਆ, ਉਹਨੂੰ ਦਬਾਈਏ, ਉਹਨੂੰ ਧਮਕਾਈਏ, ਉਹਦੇ ਤੇ ਪਰਚਾ ਦਰਜ ਕਰੀਏ, ਤੇ ਮੁੜ ਕੇ ਕਹਿ ਦਈਏ ਜੀ ਕਿ ਮੇਰੇ ਕੋਲ ਜਿਹੜੀ ਮੇਰੀ ਕੰਪਲੇਂਟ ਮੈਂ ਵਾਪਸ ਲੈਣਾ, ਜਾਂ ਮੇਰੇ ਨਾਲ ਮਿਨਿਸਟਰ ਨੇ ਕਦੀ ਕੋਈ ਬਦਫੈਲੀ ਨਹੀਂ ਕੀਤੀ। ਆਹ ਕਰਤੂਤ ਹੈ ਤੁਹਾਡੀ। ਇਸੇ ਲੜਾਈ ਜਾਰੀ ਰਵੇ ਕਿ ਮੈਂ ਆਪਣੀ ਪਾਰਟੀ ਦੇ ਵਿੱਚ ਮਤਾ ਰੱਖਿਆ ਵਾ। ਕੱਲ ਸਾਡੇ ਸਤਿਕਾਰਯੋਗ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨਾਲ ਅਸੀਂ ਗੱਲ ਕੀਤੀ ਆ। ਅਸੀਂ ਜਲਦ ਉਹਨਾਂ ਨੂੰ ਬੇਨਤੀ ਕੀਤੀ ਕਿ ਇਹਦੇ ਤੇ ਕੋਈ ਨਾ ਕੋਈ ਐਕਸ਼ਨ ਪ੍ਰੋਗਰਾਮ ਲਾਂਚ ਕੀਤਾ ਜਾਵੇ, ਕਿਉਂਕਿ ਇਹ ਨਹੀਂ ਹੋ ਸਕਦਾ ਕਿ ਸਾਡਾ ਜਿਹੜਾ ਚੀਫ ਮਿਨਿਸਟਰ ਸਿਰਫ ਇਸ ਕਰਕੇ ਕਿ ਕੋਈ ਇਲੈਕਸ਼ਨ ਜਿੱਤ ਗਿਆ ਵਾ, ਤੂੰ ਆਪਣੀ ਮਰਜ਼ੀ ਕਰੇ, ਤੇ ਇੱਕ ਇਦਾਂ ਦੇ ਬਦਫੈਲੀ ਕਰਨ ਵਾਲੇ ਮਿਨਿਸਟਰ। ਔਰ ਮੈਂ ਜਰਨਲਿਸਟ ਤੇ ਹੈਰਾਨ ਹੈ ਮੀਡੀਆ ਤੇ। ਮੈਂ ਮੀਡੀਆ ਨੂੰ ਰਿਕੁਐਸਟ ਕਰਨਾ ਚਾਹੁੰਦਾ ਕਿ ਤੁਸੀਂ ਇਹਨਾਂ ਨੂੰ ਦਲੀਲ ਨਾ ਪੁੱਛੋ। ਜਦੋਂ ਕਹਿ ਦਿੰਦਾ ਜੀ ਕਿ ਇਹਦੇ ਉਹਦੀ ਪਰਸਨਲ ਲਾਈਫ ਨਹੀਂ ਗੀ। ਪਰਸਨਲ ਲਾਈਫ, ਪਹਿਲੀ ਗੱਲ ਤਾਂ ਪਰਸਨਲ ਲਾਈਫ ਉੱਥੇ ਹੁੰਦੀ ਜਦੋਂ ਦੋਨੋਂ ਪਾਰਟਨਰਸ ਨੇ ਵਿਲਿੰਗ ਨੇ। ਫਰਜ਼ ਕਰੋ ਇਹ ਤਾਂ ਬੰਦਾ ਸ਼ਾਦੀशुदा ਵਾ, ਇਹਦਾ ਆਪਣਾ ਪਰਿਵਾਰ ਆ, ਐਂਡ ਹੀ ਇਜ਼ ਇੰਡਲਜਿੰਗ ਇਨ, ਮੈਨੂੰ ਪੰਜਾਬੀ ਸਮਝ ਨਹੀਂ ਆਉਂਦੀ, ਗੇ ਨੂੰ ਕੀ ਕਹਿੰਦੇ ਨੇ, ਕਦੀ ਗੇ ਕਲਚਰ ਪ੍ਰਮੋਟ ਹੋਇਆ? ਆਪਣੇ ਸਾਰਾ ਇਤਿਹਾਸ ਚੱਕ ਕੇ ਦੇਖ ਲਓ, ਪੜ੍ਹਾਈ ਕੱਢ ਕੇ ਦੇਖ ਲਓ, ਕਿੱਥੇ ਲਿਖਿਆ ਵਾ ਕਿ ਅਸੀਂ ਗੇ ਕਲਚਰ ਨੂੰ ਸੇਮ ਸੈਕਸ ਮੈਰਿਜਸ ਨੂੰ ਜਸਟੀਫਾਈ ਕਰ ਰਹੇ, ਸੇਮ ਸੈਕਸ ਨੂੰ ਜਸਟੀਫਾਈ ਕਰ ਰਹੇ ਆ। ਸੋ ਇਸ ਕਰਕੇ ਮੇਰੀ ਇਹ ਅਪੀਲ ਹੈ, ਦਲੀਲ ਹੈ ਸਾਰੇ ਪੰਜਾਬ ਦੇ ਲੋਕਾਂ ਨੂੰ ਕਿ ਇਦਾਂ ਦੇ ਗਲਤ ਬੰਦਿਆਂ ਨੂੰ ਮਤ ਟੋਲਰੇਟ ਕਰੋ। ਜਿੱਥੇ ਜਾਂਦਾ ਇਹਨੂੰ ਸਵਾਲ ਪੁੱਛੋ ਤੇ ਘੇਰੋ। ਮੀਡੀਆ ਨੂੰ ਰਿਕੁਐਸਟ ਕਰੂੰਗਾ, ਪਲੀਜ਼ ਆਸਕ ਥੀਸ ਵੈਲਿਡ ਕੁਐਸਚਨਸ when the complainant has gone to the scheduled caste commission, when he is not in concurrence, is not agreeable, he is alleging ਕਿ ਮੇਰਾ ਸੈਕਸ਼ੂਅਲ ਐਕਸਪਲੋਇਟੇਸ਼ਨ ਹੋਈ ਆ, ਤੇ ਆਪਾਂ ਕਹੀ ਜਾਂਦੇ ਜੀ ਉਹਦੀ ਪਰਸਨਲ ਲਾਈਫ ਹੈ। ਇਹ ਚੀਫ ਮਿਨਿਸਟਰ ਸਾਹਿਬ ਨੂੰ ਇਸ ਗੱਲਾਂ ਦਾ ਜਵਾਬ ਜਨਤਾ ਦੀ ਕਚਹਿਰੀ ਵਿੱਚ ਦੇਣਾ ਪਵੇਗਾ। ਬਸ ਮੈਂ ਜਿਹੜੇ ਮੇਰੇ ਮੁਕੱਦਮੇ ਮੈਂ ਆਪੇ ਝੱਲ ਲੂੰਗਾ, ਉਹ ਤੁਸੀਂ ਜਿਹੜਾ ਵਾਹਿਗੁਰੂ ਦੀ ਕਿਰਪਾ ਨਾਲ ਔਰ ਤੁਹਾਡੀਆਂ ਅਰਦਾਸਾਂ ਦੇ ਨਾਲ ਸਭ ਕੁਝ ਠੀਕ ਹੋ ਜਾਏਗਾ। ਮੈਨੂੰ ਕਿਸੇ ਤਰ੍ਹਾਂ ਦੀ ਕੁਝ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡਾ ਮੇਰੇ ਨਾਲ ਲਾਈਵ। ਇਹ ਲਾਈਵ ਇਸ ਲਈ ਕਰ ਰਿਹਾ ਕਿ ਜਿਹੜੇ ਚਲੋ ਮੇਰੇ ਤੇ ਪਰਚੇ ਪੁਰਚੇ ਹੋਏ ਉਹ ਚੱਲਦੇ ਰਹਿਣਗੇ, ਪਹਿਲਾਂ ਵੀ ਬਹੁਤ ਹੋਏ, ਗਾਂ ਵੀ ਚੱਲਣਗੇ। ਉਹਦੇ ਤਾਂ ਮੈਂ ਸਿਰਫ ਇਹ ਸੁਣਿਆ ਦੇਣਾ ਚਾਹੁੰਦਾ ਸਰਕਾਰ ਨੂੰ ਕਿ ਅਗਰ ਤੁਸੀਂ ਸਮਝਦੇ ਹੋ ਕਿ ਇਸ ਤਰ੍ਹਾਂ ਦੇ ਪਰਚੇ ਦਰਜ ਕਰਕੇ ਆਪਾਂ ਪੰਜਾਬ ਦੀ ਗੱਲ ਕਹਿਣ ਤੋਂ ਲੋਕਾਂ ਨੂੰ ਹਟਾ ਲਾਂਗੇ, ਉਹ ਤਬੀਅਤ ਅਰਵਿੰਦ ਕੇਜਰੀਵਾਲ ਦੀ ਤਾਂ ਹੋ ਸਕਦੀ ਆ, ਜਿਸ ਬੰਦੇ ਨੇ ਵਿਕਰਮ ਮਜੀਠੀਏ ਤੋਂ ਡਰਦਿਆਂ ਨੇ ਇੱਕ ਕਿਸਮ ਦੇ ਉਹਦੇ ਪੈਰਾਂ 'ਚ ਡਿੱਗ ਕੇ ਮਾਫੀ ਮੰਗੀ ਸੀ, ਔਰ ਕਈਆਂ ਹੋਰਨਾਂ ਤੋਂ ਮੰਗੀ। ਮੇਰੇ ਖਿਆਲ ਉਸ ਵਕਤ ਉਹ ਫਾਈਨੈਂਸ ਮਿਨਿਸਟਰ ਸੀਗੇ ਆਪਣੇ ਦੇਸ਼ ਦੇ, ਕੀ ਨਾਮ ਸੀ ਉਹਨਾਂ ਦਾ, ਬੀਜੇਪੀ ਦੇ, ਜੇਟਲੀ ਸਾਹਿਬ ਸਮੇਤ ਕਈਆਂ ਤੋਂ ਮਾਫੀ ਮੰਗੀ ਸੀ, ਕਈਆਂ ਤੋਂ, ਦਰਜਨਾਂ 'ਚ ਮਾਫੀ ਮੰਗੀ, ਪੂਰੀ ਥੋਕ 'ਚ ਕਹਿੰਦੇ ਜਿਹਨੂੰ। ਪਰ ਜਿਹੜੇ ਪੰਜਾਬ ਦੇ ਜਿਹੜਾ ਸਾਡਾ ਵਿਰਸਾ, ਸਾਡਾ ਪਿਛੋਕੜ ਆ, ਅਸੀਂ ਤਾਂ ਮਾਫੀ ਮੰਗਣ ਵਾਲਿਆਂ ਚੋਂ ਨਹੀਂਗਾ, ਅਸੀਂ ਤਾਂ ਲੜਾਂਗੇ। ਇਹ ਤਾਂ ਲੜਾਈ ਹੁਣ ਅੱਗੇ ਚੱਲੇਗੀ। ਇੱਕ ਤਾਂ ਇਹ ਸੁਣਿਆ ਸੀ ਮੇਰਾ। ਦੂਸਰਾ ਮੈਂ ਭਗਵੰਤ ਸਿੰਘ ਮਾਨ ਨੂੰ ਪੁੱਛਣਾ ਚਾਹੁੰਦਾ, ਸਿੰਘ ਤਾਂ ਵੈਸੇ ਕਹਿਣਾ ਨਹੀਂ ਚਾਹੀਦਾ, ਉਹ ਲਿਖਦਾ ਹੀ ਨਹੀਂ। ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਕਟਾਰੂ ਚੱਕ ਨੂੰ ਕਿਹੜੇ ਆਧਾਰ ਤੇ ਤੁਸੀਂ ਮੰਤਰੀ ਰੱਖਿਆ ਹੋਇਆ ਜੀ, ਦੱਸੋ ਜਰਾ। ਇਹ ਕਿੱਥੋਂ ਦਾ ਬਦਲਾਵ ਹੈ? ਤੁਸੀਂ ਕਹਿੰਦੇ ਸੀ ਅਸੀਂ ਸਿਆਸੀ ਬਦਲਾਵ ਲੈ ਕੇ ਆਵਾਂਗੇ, ਅਸੀਂ ਸਮਾਜਿਕ ਬਦਲਾਵ ਲੈ ਕੇ ਆਵਾਂਗੇ। ਸਮਾਜਿਕ ਬਦਲਾਵ ਜਿਹੜੇ ਬਲਾਤਕਾਰੀ ਨੇ, ਜਿਹੜੇ ਬਦਫੈਲੀਆਂ ਕਰਦੇ ਨੇ, ਉਹਨਾਂ ਨੂੰ ਮਿਨਿਸਟਰ ਬਣਾ ਕੇ ਸਾਹਮਣੇ ਰੱਖ ਕੇ ਲੋਕਾਂ ਦੇ ਸਾਹਮਣੇ ਹੈਂਕਰ ਦਿਖਾ ਕੇ ਕਿ ਅਸੀਂ ਤਾਂ ਰੱਖਾਂਗੇ ਉਹਨੂੰ ਅਸੀਂ ਸੈਕਟਰੀਏਟ ਭੇਜਾਂਗੇ, ਉਹਦੇ ਕੋਲੋਂ ਸਰਕਾਰੀ ਕੰਮ ਕਰਾਵਾਂਗੇ। ਇੱਕ ਬਲਾਤਕਾਰੀ ਕੋਲੋਂ ਇੱਕ ਵਾਟ ਇਜ਼ ਕਾਲਡ ਬਦਫੈਲੀ ਕਰਨ ਵਾਲਾ ਮਿਨਿਸਟਰ, ਔਰ ਕਿਸ ਆਧਾਰ ਤੇ ਰੱਖਦੇ? ਮੈਂ ਤਾਂ ਇਹੀ ਪੁੱਛਣਾ ਚਾਹੁੰਦਾ। ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਠੀਕ ਹੈ ਤੁਸੀਂ ਜਲੰਧਰ 'ਚ ਵੋਟਾਂ ਪਾਤੀਆਂ, ਪਤਾ ਨਹੀਂ ਕਿਹੜੇ ਕਿਸ ਵਜ੍ਹਾ ਕਰਕੇ ਪਾਈਆਂ, ਸਰਪੰਚ ਡਰ ਗਏ ਜਾਂ ਪੰਚ ਡਰ ਗਏ ਜਾਂ ਕਾਉਂਸਲਰ ਡਰ ਗਏ। ਇਹਨਾਂ ਦੇ ਪਿਛਲੇ 1 ਸਾਲ ਦੀ ਕਾਰਗੁਜ਼ਾਰੀ ਬਹੁਤ ਐਂਟੀ ਪੰਜਾਬ ਸੀਗੀ। ਸਾਰੇ ਅਫਸਰ ਦਿੱਲੀੋਂ ਲੱਗ ਰਹੇ ਨੇ। ਚੇਅਰਮੈਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਔਰਤ ਜਿਹੜੀ ਬੀਬੀ ਲਾਈ ਹੈ, ਕੌਣ ਲਾਈ ਹੈ ਦੱਸੋ ਜਰਾ। ਆ ਹੁਣ ਲਾਉਣ ਜਾ ਰਹੇ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ। 5 ਨਾਮ ਸ਼ਾਰਟਲਿਸਟ ਕੀਤੇ ਨੇ, ਉਹਦੇ 'ਚ ਵੀ ਇੱਕ ਬੰਦਾ ਦਿੱਲੀੋਂ ਕੱਢ ਕੇ ਲੈ ਕੇ ਆ ਰਹੇ ਨੇ। ਮੈਂ ਅੱਜ ਫਿਰ ਕਹਿਣਾ ਚਾਹੁੰਦਾ ਕਿ ਕੋਈ ਬੰਦਾ ਅਸੀਂ ਦਿੱਲੀੋਂ ਇਦਾਂ ਦਾ ਕਦੀ ਟੋਲਰੇਟ ਨਹੀਂ ਕਰਾਂਗੇ। ਪੰਜਾਬ ਦੇ ਵਿੱਚ ਕੀ ਐਮੀਨੈਂਟ ਸਾਇੰਟਿਸਟ ਨਹੀਂਗੇ, ਡਾਕਟਰਸ ਨਹੀਂਗੇ? ਸੋ ਇਹ ਕੀ ਕਰ ਰਹੇ ਨੇ? ਸਾਲ ਇੱਕ ਇਹਨਾਂ ਨੇ ਕੀਤਾ ਕੀ ਆ, ਸਵਾਏ NSA ਲਾਉਣ ਤੋਂ ਚੱਕ ਕੇ ਸਾਡੇ ਬੱਚੇ
ਅਸਾਮ ਦੀਆਂ ਜੇਲ੍ਹਾਂ ਦੇ ਵਿੱਚ ਨੌਜਵਾਨ ਭੇਜ ਦਿੱਤੇ ਨੇ। ਕੀ ਕੀਤਾ ਕੀ ਸੀਗਾ ਜਿਹੜੇ ਕਰਕੇ ਲੋਕ ਸਭਾ ਦੀ ਕਹਿੰਦੇ ਜੇ ਅਸੀਂ ਬੜੀ ਵੱਡੀ ਜਿੱਤ ਪ੍ਰਾਪਤ ਕੀਤੀ ਆ? ਸਿਰਫ ਮੈਨੀਪੂਲੇਸ਼ਨ ਕੀਤੀ ਆ, ਪੈਸਾ ਰੱਜ ਕੇ, ਸ਼ਰਾਬਾਂ, ਜੋ ਵੀ ਹੋ ਸਕਦਾ। ਚਲੋ ਉਸ ਗੱਲ ਨੂੰ ਛੱਡ ਦਿਓ, ਹੁਣ ਗੱਲ ਕਟਾਰੂ ਚੱਕ ਦੀ ਕਰਦੇ ਆ। ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ, ਕਿਹੜੇ ਆਧਾਰ ਤੇ ਰੱਖਿਆ? ਦੱਸ ਤਾਂ ਦਿਓ, ਤੁਹਾਡੇ ਕੋਲ ਦਲੀਲ ਕੀ ਆ? ਅਖੇ ਜੀ ਇਹ ਪਰਸਨਲ ਲਾਈਫ ਹੈ। ਇਹ ਪਰਸਨਲ ਲਾਈਫ ਨਹੀਂ ਗੀ। ਉਹ ਜਿਹੜਾ ਸੈਕਸ਼ੂਅਲੀ ਐਕਸਪਲੋਇਟ ਕੀਤਾ ਉਹ ਮੁੰਡਾ, ਉਹ ਸ਼ੈਡਿਊਲ ਕਾਸਟ ਕਮਿਸ਼ਨ ਆਫ ਇੰਡੀਆ ਤੇ ਪਹੁੰਚਿਆ ਹੋਇਆ ਵਾ। ਉਹਨੇ ਅੱਜ ਤੋਂ 15 ਦਿਨ 10 ਦਿਨ ਪਹਿਲਾਂ ਇੱਕ ਅਰਜ਼ੀ ਦਿੱਤੀ ਉੱਥੇ ਕਿ ਮੇਰੇ ਨਾਲ ਮੇਰਾ ਸ਼ੋਸ਼ਣ ਹੋ ਰਿਹਾ ਵਾ, ਸੈਕਸ਼ੂਅਲ ਐਕਸਪਲੋਇਟੇਸ਼ਨ ਕਰ ਰਿਹਾ ਤੁਹਾਡਾ ਮਿਨਿਸਟਰ ਕਟਾਰੂ ਚੱਕ, ਤੇ ਤੁਸੀਂ ਕਹਿੰਦੇ ਉਹਦੀ ਪਰਸਨਲ ਲਾਈਫ ਹੈ। ਔਰ ਸ਼ਰਮ ਆਉਣੀ ਚਾਹੀਦੀ ਤੁਹਾਨੂੰ। ਤੁਸੀਂ ਕੀ ਪ੍ਰਮੋਟ ਕਰ ਰਹੇ ਹੋ? ਗੇ ਕਲਚਰ ਪ੍ਰਮੋਟ ਕਰ ਰਹੇ ਹੋ ਪੰਜਾਬ ਦੇ ਵਿੱਚ। ਇਹ ਹਲੇ ਕੋਈ ਲਾਅ ਨਹੀਂ ਬਣਿਆ। ਸੇਮ ਸੈਕਸ ਮੈਰਿਜਸ ਬੜੀ ਦੇਰ ਤੋਂ ਵਿਵਾਦਿਤ ਸਬਜੈਕਟ ਹੈਗਾ। ਉਹਦੇ ਤੇ ਸੁਪਰੀਮ ਕੋਰਟ ਹਲੇ ਸੋਚ ਰਿਹਾ ਕਿ ਅਸੀਂ ਇੰਡੀਆ ਵਰਗੇ ਜਿਹੜੀ ਸੱਭਿਅਤਾ, ਜਿਹਦਾ ਸੱਭਿਆਚਾਰ ਗੇ ਕਲਚਰ ਦੇ ਸਖਤ ਖਿਲਾਫ ਆ, ਸਖਤ। ਹਲੇ ਉਹ ਸੋਚ ਰਹੇ ਨੇ। ਚਲੋ ਠੀਕ ਆ, ਬਣ ਜਾਏਗਾ। ਮੈਂ ਨਹੀਂ ਕਹਿ ਸਕਦਾ ਪਾਰਲੀਮੈਂਟ ਬਣਾਉਣ ਦੀ, ਸੁਪਰੀਮ ਕੋਰਟ, ਜਿਹੜਾ ਕਾਨੂੰਨ ਹੀ ਨਹੀਂ ਬਣਿਆ ਹਲੇ। ਅਕੋਰਡਿੰਗ ਟੂ ਦੈਟ, ਇੰਡਲਜਿੰਗ ਇਨ ਗੇ ਐਕਟੀਵਿਟੀਜ਼ ਇਜ਼ ਇਟਸੈਲਫ ਇਲੀਗਲ। ਉੱਤੋਂ ਦੀ ਉਹ ਮੁੰਡਾ ਜਾ ਕੇ ਉੱਥੇ ਕਹਿ ਰਿਹਾ ਵਾ ਕਿ ਜੀ ਅਸੀਂ, ਇਹ ਮੇਰਾ ਮਿਨਿਸਟਰ ਜਿਹੜਾ ਮੈਨੂੰ ਸ਼ਰਾਬ ਪਿਲਾ ਕੇ, ਧਮਕਾ ਕੇ ਮੇਰੇ ਨਾਲ ਬਦਫੈਲੀ ਕਰਦਾ ਸੀਗਾ। ਕਿਸ ਆਧਾਰ ਦੇ ਉੱਤੇ ਕਟਾਰੂ ਚੱਕ ਨੂੰ ਤੁਸੀਂ ਰੱਖ ਰਹੇ? ਮੈਨੂੰ ਤਾਂ ਦਲੀਲ ਹੀ ਨਹੀਂ ਸਮਝ ਆਈ। ਭਗਵੰਤ ਮਾਨ ਤੇਰੀ ਏਦਾਂ ਦੇ ਮੰਤਰੀ ਰੱਖੋਗੇ ਤੁਸੀਂ? ਔਰ ਦੂਸਰਾ ਕਿ SIT ਬਣਾਈ ਜੀ। ਔਰ ਇਹ ਮੈਂ ਪਿੱਛੇ ਲੈ ਕੇ ਜਾਣਾ ਚਾਹੁੰਦਾ, ਮੇਰੇ ਤੇ ਜਿਹੜੇ ਪਰਚੇ ਦਰਜ ਹੋ ਕਿਉਂ ਹੋਏ? ਕਿਉਂਕਿ ਮੈਂ ਇੱਕ ਇਹਦਾ ਕਟਾਰੂ ਚੱਕ ਦਾ ਜਿਹੜਾ ਗਦਰ ਮਚਾ ਰਿਹਾ, ਇਹ 2 ਵੀਡੀਓ ਕਲਿੱਪਸ ਦਿੱਤੇ ਗਵਰਨਰ ਨੂੰ। ਮੈਂ ਚਾਹੁੰਦਾ ਵੀਡੀਓ ਕਲਿੱਪ ਸਾਰੇ ਪਬਲਿਕ ਕਰ ਸਕਦਾ ਸੀ, ਪਰ ਨਹੀਂ, ਸਾਡੇ ਬੱਚਿਆਂ ਦੇ ਇਫੈਕਟ ਪੈਂਦਾ ਵਾ। ਗਵਰਨਰ ਨੇ ਉਹ ਫੋਰੈਂਸਿਕ ਲੈਬ ਤੋਂ ਤਸਦੀਕ ਕਰਾਏ ਨੇ ਵੀਡੀਓ ਕਲਿੱਪਸ ਕਿ ਹਾਂ ਇਹ ਦੋਨੋਂ ਵੀਡੀਓ ਕਲਿੱਪਸ ਜੈਨੂਇਨ ਨੇ, ਆਥੈਂਟਿਕ ਨੇ। ਇਹਨਾਂ ਨਾਲ ਕੋਈ ਛੇੜਛਾੜ ਨਹੀਂ ਕੀਤੀ, ਕੋਈ ਐਡੀਟਿੰਗ ਨਹੀਂ ਕੀਤੀ। ਗਵਰਨਰ ਪੰਜਾਬ ਨੇ ਚਿੱਠੀ ਲਿਖ ਕੇ ਚੀਫ ਮਿਨਿਸਟਰ ਨੂੰ ਅੱਜ ਤੋਂ 10-12 ਦਿਨ ਪਹਿਲਾਂ ਦੀ ਭੇਜੀ ਹੋਈ ਆ, ਤੇ ਬੈਠੇ ਨੇ ਆਖੇ ਜੀ SIT ਬਣਾਤੀ ਹੈ। ਔਰ SIT ਬਣਾਉਣ ਦਾ ਮਕਸਦ ਪਤਾ ਕੀ ਹੈ? ਕਿ ਕਿਸੇ ਤਰੀਕੇ ਨਾਲ ਉਸ ਜਿਹੜਾ ਕੰਪਲੇਨਟ ਨੂੰ ਕਬਜ਼ਾ ਹੀ ਕਰੀਏ ਆਪਾਂ, ਉਹਦੇ ਤੇ ਪ੍ਰੈਸ਼ਰ ਪਾਈ, ਕਿਉਂਕਿ ਗਰੀਬ ਆਦਮੀ ਆ, ਉਹਨੂੰ ਦਬਾਈਏ, ਉਹਨੂੰ ਧਮਕਾਈਏ, ਉਹਦੇ ਤੇ ਪਰਚਾ ਦਰਜ ਕਰੀਏ, ਤੇ ਮੁੜ ਕੇ ਕਹਿ ਦਈਏ ਜੀ ਕਿ ਮੇਰੇ ਕੋਲ ਜਿਹੜੀ ਮੇਰੀ ਕੰਪਲੇਂਟ ਮੈਂ ਵਾਪਸ ਲੈਣਾ, ਜਾਂ ਮੇਰੇ ਨਾਲ ਮਿਨਿਸਟਰ ਨੇ ਕਦੀ ਕੋਈ ਬਦਫੈਲੀ ਨਹੀਂ ਕੀਤੀ। ਆਹ ਕਰਤੂਤ ਹੈ ਤੁਹਾਡੀ। ਇਸੇ ਲੜਾਈ ਜਾਰੀ ਰਵੇ ਕਿ ਮੈਂ ਆਪਣੀ ਪਾਰਟੀ ਦੇ ਵਿੱਚ ਮਤਾ ਰੱਖਿਆ ਵਾ। ਕੱਲ ਸਾਡੇ ਸਤਿਕਾਰਯੋਗ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨਾਲ ਅਸੀਂ ਗੱਲ ਕੀਤੀ ਆ। ਅਸੀਂ ਜਲਦ ਉਹਨਾਂ ਨੂੰ ਬੇਨਤੀ ਕੀਤੀ ਕਿ ਇਹਦੇ ਤੇ ਕੋਈ ਨਾ ਕੋਈ ਐਕਸ਼ਨ ਪ੍ਰੋਗਰਾਮ ਲਾਂਚ ਕੀਤਾ ਜਾਵੇ, ਕਿਉਂਕਿ ਇਹ ਨਹੀਂ ਹੋ ਸਕਦਾ ਕਿ ਸਾਡਾ ਜਿਹੜਾ ਚੀਫ ਮਿਨਿਸਟਰ ਸਿਰਫ ਇਸ ਕਰਕੇ ਕਿ ਕੋਈ ਇਲੈਕਸ਼ਨ ਜਿੱਤ ਗਿਆ ਵਾ, ਤੂੰ ਆਪਣੀ ਮਰਜ਼ੀ ਕਰੇ ਤੇ ਇੱਕ ਇਦਾਂ ਦੇ ਬਦਫੈਲੀ ਕਰਨ ਵਾਲੇ ਮਿਨਿਸਟਰ। ਔਰ ਮੈਂ ਜਰਨਲਿਸਟ ਤੇ ਹੈਰਾਨ ਹੈ ਮੀਡੀਆ ਤੇ। ਮੈਂ ਮੀਡੀਆ ਨੂੰ ਰਿਕੁਐਸਟ ਕਰਨਾ ਚਾਹੁੰਦਾ ਕਿ ਤੁਸੀਂ ਇਹਨਾਂ ਨੂੰ ਦਲੀਲ ਨਾ ਪੁੱਛੋ। ਜਦੋਂ ਕਹਿ ਦਿੰਦਾ ਜੀ ਕਿ ਉਹਦੀ ਪਰਸਨਲ ਲਾਈਫ ਨਹੀਂ ਗੀ। ਪਰਸਨਲ ਲਾਈਫ, ਪਹਿਲੀ ਗੱਲ ਤਾਂ ਪਰਸਨਲ ਲਾਈਫ ਉੱਥੇ ਹੁੰਦੀ ਜਦੋਂ ਦੋਨੋਂ ਪਾਰਟਨਰਸ ਨੇ ਵਿਲਿੰਗ ਨੇ। ਫਰਜ਼ ਕਰੋ ਇਹ ਤਾਂ ਬੰਦਾ ਸ਼ਾਦੀशुदा ਵਾ, ਇਹਦਾ ਆਪਣਾ ਪਰਿਵਾਰ ਆ, ਐਂਡ ਹੀ ਇਜ਼ ਇੰਡਲਜਿੰਗ ਇਨ, ਮੈਨੂੰ ਪੰਜਾਬੀ ਸਮਝ ਨਹੀਂ ਆਉਂਦੀ, ਗੇ ਨੂੰ ਕੀ ਕਹਿੰਦੇ ਨੇ? ਕਦੀ ਗੇ ਕਲਚਰ ਪ੍ਰਮੋਟ ਹੋਇਆ? ਆਪਣੇ ਸਾਰਾ ਇਤਿਹਾਸ ਚੱਕ ਕੇ ਦੇਖ ਲਓ, ਪੜ੍ਹਾਈ ਕੱਢ ਕੇ ਦੇਖ ਲਓ, ਕਿੱਥੇ ਲਿਖਿਆ ਵਾ ਕਿ ਅਸੀਂ ਗੇ ਕਲਚਰ ਨੂੰ ਸੇਮ ਸੈਕਸ ਮੈਰਿਜਸ ਨੂੰ ਜਸਟੀਫਾਈ ਕਰ ਰਹੇ, ਸੇਮ ਸੈਕਸ ਨੂੰ ਜਸਟੀਫਾਈ ਕਰ ਰਹੇ ਆ। ਸੋ ਇਸ ਕਰਕੇ ਮੇਰੀ ਇਹ ਅਪੀਲ ਹੈ, ਦਲੀਲ ਹੈ ਸਾਰੇ ਪੰਜਾਬ ਦੇ ਲੋਕਾਂ ਨੂੰ ਕਿ ਇਦਾਂ ਦੇ ਗਲਤ ਬੰਦਿਆਂ ਨੂੰ ਮਤ ਟੋਲਰੇਟ ਕਰੋ। ਜਿੱਥੇ ਜਾਂਦਾ ਇਹਨੂੰ ਸਵਾਲ ਪੁੱਛੋ ਤੇ ਘੇਰੋ। ਮੀਡੀਆ ਨੂੰ ਰਿਕੁਐਸਟ ਕਰੂੰਗਾ, ਪਲੀਜ਼ ਆਸਕ ਥੀਸ ਵੈਲਿਡ ਕੁਐਸਚਨਸ when the complainant has gone to the scheduled caste commission, when he is not in concurrence, is not agreeable, he is alleging ਕਿ ਮੇਰਾ ਸੈਕਸ਼ੂਅਲ ਐਕਸਪਲੋਇਟੇਸ਼ਨ ਹੋਈ ਆ, ਤੇ ਆਪਾਂ ਕਹੀ ਜਾਂਦੇ ਜੀ ਉਹਦੀ ਪਰਸਨਲ ਲਾਈਫ ਹੈ। ਇਹ ਚੀਫ ਮਿਨਿਸਟਰ ਸਾਹਿਬ ਨੂੰ ਇਸ ਗੱਲਾਂ ਦਾ ਜਵਾਬ ਜਨਤਾ ਦੀ ਕਚਹਿਰੀ ਵਿੱਚ ਦੇਣਾ ਪਵੇਗਾ। ਬਸ ਮੈਂ ਜਿਹੜੇ ਮੇਰੇ ਮੁਕੱਦਮੇ ਮੈਂ ਆਪੇ ਝੱਲ ਲੂੰਗਾ, ਉਹ ਤੁਸੀਂ ਜਿਹੜਾ ਵਾਹਿਗੁਰੂ ਦੀ ਕਿਰਪਾ ਨਾਲ ਔਰ ਤੁਹਾਡੀਆਂ ਅਰਦਾਸਾਂ ਦੇ ਨਾਲ ਸਭ ਕੁਝ ਠੀਕ ਹੋ ਜਾਏਗਾ। ਮੈਨੂੰ ਕਿਸੇ ਤਰ੍ਹਾਂ ਦੀ ਕੁਝ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡਾ ਮੇਰੇ ਨਾਲ ਲਾਈਵ। ਇਹ ਲਾਈਵ ਇਸ ਲਈ ਕਰ ਰਿਹਾ ਕਿ ਜਿਹੜੇ ਚਲੋ ਮੇਰੇ ਤੇ ਪਰਚੇ ਪੁਰਚੇ ਹੋਏ ਉਹ ਚੱਲਦੇ ਰਹਿਣਗੇ, ਪਹਿਲਾਂ ਵੀ ਬਹੁਤ ਹੋਏ, ਗਾਂ ਵੀ ਚੱਲਣਗੇ। ਉਹਦੇ ਤਾਂ ਮੈਂ ਸਿਰਫ ਇਹ ਸੁਣਿਆ ਦੇਣਾ ਚਾਹੁੰਦਾ ਸਰਕਾਰ ਨੂੰ ਕਿ ਅਗਰ ਤੁਸੀਂ ਸਮਝਦੇ ਹੋ ਕਿ ਇਸ ਤਰ੍ਹਾਂ ਦੇ ਪਰਚੇ ਦਰਜ ਕਰਕੇ ਆਪਾਂ ਪੰਜਾਬ ਦੀ ਗੱਲ ਕਹਿਣ ਤੋਂ ਲੋਕਾਂ ਨੂੰ ਹਟਾ ਲਾਂਗੇ, ਉਹ ਤਬੀਅਤ ਅਰਵਿੰਦ ਕੇਜਰੀਵਾਲ ਦੀ ਤਾਂ ਹੋ ਸਕਦੀ ਆ, ਜਿਸ ਬੰਦੇ ਨੇ ਵਿਕਰਮ ਮਜੀਠੀਏ ਤੋਂ ਡਰਦਿਆਂ ਨੇ ਇੱਕ ਕਿਸਮ ਦੇ ਉਹਦੇ ਪੈਰਾਂ 'ਚ ਡਿੱਗ ਕੇ ਮਾਫੀ ਮੰਗੀ ਸੀ, ਔਰ ਕਈਆਂ ਹੋਰਨਾਂ ਤੋਂ ਮੰਗੀ। ਮੇਰੇ ਖਿਆਲ ਉਸ ਵਕਤ ਉਹ ਫਾਈਨੈਂਸ ਮਿਨਿਸਟਰ ਸੀਗੇ ਆਪਣੇ ਦੇਸ਼ ਦੇ, ਕੀ ਨਾਮ ਸੀ ਉਹਨਾਂ ਦਾ? ਬੀਜੇਪੀ ਦੇ ਜੇਟਲੀ ਸਾਹਿਬ ਸਮੇਤ
ਕਈਆਂ ਤੋਂ ਮਾਫੀ ਮੰਗੀ ਸੀ, ਕਈਆਂ ਤੋਂ, ਦਰਜਨਾਂ 'ਚ ਮਾਫੀ ਮੰਗੀ, ਪੂਰੀ ਥੋਕ 'ਚ ਕਹਿੰਦੇ ਜਿਹਨੂੰ। ਪਰ ਜਿਹੜੇ ਪੰਜਾਬ ਦੇ ਜਿਹੜਾ ਸਾਡਾ ਵਿਰਸਾ, ਸਾਡਾ ਪਿਛੋਕੜ ਆ, ਅਸੀਂ ਤਾਂ ਮਾਫੀ ਮੰਗਣ ਵਾਲਿਆਂ ਚੋਂ ਨਹੀਂ, ਅਸੀਂ ਤਾਂ ਲੜਾਂਗੇ। ਇਹ ਤਾਂ ਲੜਾਈ ਹੁਣ ਅੱਗੇ ਚੱਲੇਗੀ। ਇੱਕ ਤਾਂ ਇਹ ਸੁਣਿਆ ਸੀ ਮੇਰਾ। ਦੂਸਰਾ, ਮੈਂ ਭਗਵੰਤ ਸਿੰਘ ਮਾਨ ਨੂੰ ਪੁੱਛਣਾ ਚਾਹੁੰਦਾ, ਸਿੰਘ ਤਾਂ ਵੈਸੇ ਕਹਿਣਾ ਨਹੀਂ ਚਾਹੀਦਾ, ਉਹ ਲਿਖਦਾ ਹੀ ਨਹੀਂ। ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਕਟਾਰੂ ਚੱਕ ਨੂੰ ਕਿਹੜੇ ਆਧਾਰ ਤੇ ਤੁਸੀਂ ਮੰਤਰੀ ਰੱਖਿਆ ਹੋਇਆ ਜੀ, ਦੱਸੋ ਜਰਾ। ਇਹ ਕਿੱਥੋਂ ਦਾ ਬਦਲਾਵ ਹੈ? ਤੁਸੀਂ ਕਹਿੰਦੇ ਸੀ ਅਸੀਂ ਸਿਆਸੀ ਬਦਲਾਵ ਲੈ ਕੇ ਆਵਾਂਗੇ, ਅਸੀਂ ਸਮਾਜਿਕ ਬਦਲਾਵ ਲੈ ਕੇ ਆਵਾਂਗੇ। ਸਮਾਜਿਕ ਬਦਲਾਵ ਜਿਹੜੇ ਬਲਾਤਕਾਰੀ ਨੇ, ਜਿਹੜੇ ਬਦਫੈਲੀਆਂ ਕਰਦੇ ਨੇ, ਉਹਨਾਂ ਨੂੰ ਮਿਨਿਸਟਰ ਬਣਾ ਕੇ ਸਾਹਮਣੇ ਰੱਖ ਕੇ, ਲੋਕਾਂ ਦੇ ਸਾਹਮਣੇ ਹੈਂਕੜ ਦਿਖਾ ਕੇ ਕਿ ਅਸੀਂ ਤਾਂ ਰੱਖਾਂਗੇ ਉਹਨੂੰ ਅਸੀਂ ਸੈਕਟਰੀਏਟ ਭੇਜਾਂਗੇ, ਉਹਦੇ ਕੋਲੋਂ ਸਰਕਾਰੀ ਕੰਮ ਕਰਾਵਾਂਗੇ। ਇੱਕ ਬਲਾਤਕਾਰੀ ਕੋਲੋਂ ਇੱਕ ਵਾਟ ਇਜ਼ ਕਾਲਡ ਬਦਫੈਲੀ ਕਰਨ ਵਾਲਾ ਮਿਨਿਸਟਰ, ਔਰ ਕਿਸ ਆਧਾਰ ਤੇ ਰੱਖਦੇ? ਮੈਂ ਤਾਂ ਇਹੀ ਪੁੱਛਣਾ ਚਾਹੁੰਦਾ। ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਠੀਕ ਹੈ, ਤੁਸੀਂ ਜਲੰਧਰ 'ਚ ਵੋਟਾਂ ਪਾਤੀਆਂ, ਪਤਾ ਨਹੀਂ ਕਿਹੜੇ ਕਿਸ ਵਜ੍ਹਾ ਕਰਕੇ ਪਾਈਆਂ, ਸਰਪੰਚ ਡਰ ਗਏ ਜਾਂ ਪੰਚ ਡਰ ਗਏ ਜਾਂ ਕਾਉਂਸਲਰ ਡਰ ਗਏ। ਇਹਨਾਂ ਦੇ ਪਿਛਲੇ 1 ਸਾਲ ਦੀ ਕਾਰਗੁਜ਼ਾਰੀ ਬਹੁਤ ਐਂਟੀ ਪੰਜਾਬ ਸੀਗੀ। ਸਾਰੇ ਅਫਸਰ ਦਿੱਲੀੋਂ ਲੱਗ ਰਹੇ ਨੇ। ਚੇਅਰਮੈਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਔਰਤ ਜਿਹੜੀ ਬੀਬੀ ਲਾਈ ਹੈ, ਕੌਣ ਲਾਈ ਹੈ ਦੱਸੋ ਜਰਾ। ਆ ਹੁਣ ਲਾਉਣ ਜਾ ਰਹੇ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਫਰੀਦਕੋਟ। 5 ਨਾਮ ਸ਼ਾਰਟਲਿਸਟ ਕੀਤੇ ਨੇ, ਉਹਦੇ 'ਚ ਵੀ ਇੱਕ ਬੰਦਾ ਦਿੱਲੀੋਂ ਕੱਢ ਕੇ ਲੈ ਕੇ ਆ ਰਹੇ ਨੇ। ਮੈਂ ਅੱਜ ਫਿਰ ਕਹਿਣਾ ਚਾਹੁੰਦਾ ਕਿ ਕੋਈ ਬੰਦਾ ਅਸੀਂ ਦਿੱਲੀੋਂ ਇਦਾਂ ਦਾ ਕਦੀ ਟੋਲਰੇਟ ਨਹੀਂ ਕਰਾਂਗੇ। ਪੰਜਾਬ ਦੇ ਵਿੱਚ ਕੀ ਐਮੀਨੈਂਟ ਸਾਇੰਟਿਸਟ ਨੇਗੇ, ਡਾਕਟਰਸ ਨੇਗੇ। ਸੋ ਇਹ ਕੀ ਕਰ ਰਹੇ ਨੇ? ਸਾਲ ਇੱਕ ਇਹਨਾਂ ਨੇ ਕੀਤਾ ਕੀ ਆ, ਸਵਾਏ ਐਨਐਸਏ ਲਾਉਣ ਤੋਂ ਚੱਕ ਕੇ ਸਾਡੇ ਬੱਚੇ ਅਸਾਮ ਦੀਆਂ ਜੇਲ੍ਹਾਂ ਦੇ ਵਿੱਚ ਨੌਜਵਾਨ ਭੇਜ ਦਿੱਤੇ ਨੇ। ਕੀ ਕੀਤਾ ਕੀ ਸੀਗਾ ਜਿਹੜੇ ਕਰਕੇ ਲੋਕ ਸਭਾ ਦੀ ਕਹਿੰਦੇ ਜੇ ਅਸੀਂ ਬੜੀ ਵੱਡੀ ਜਿੱਤ ਪ੍ਰਾਪਤ ਕੀਤੀ ਆ? ਸਿਰਫ ਮੈਨੀਪੂਲੇਸ਼ਨ ਕੀਤੀ ਆ, ਪੈਸਾ ਰੱਜ ਕੇ, ਸ਼ਰਾਬਾਂ, ਜੋ ਵੀ ਹੋ ਸਕਦਾ। ਚਲੋ ਉਸ ਗੱਲ ਨੂੰ ਛੱਡ ਦਿਓ, ਹੁਣ ਗੱਲ ਕਟਾਰੂ ਚੱਕ ਦੀ ਕਰਦੇ ਆ। ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ, ਕਿਹੜੇ ਆਧਾਰ ਤੇ ਰੱਖਿਆ? ਦੱਸ ਤਾਂ ਦਿਓ, ਤੁਹਾਡੇ ਕੋਲ ਦਲੀਲ ਕੀ ਆ? ਅਖੇ ਜੀ ਇਹ ਪਰਸਨਲ ਲਾਈਫ ਹੈ। ਇਹ ਪਰਸਨਲ ਲਾਈਫ ਨਹੀਂ ਗੀ। ਉਹ ਜਿਹੜਾ ਸੈਕਸ਼ੂਅਲੀ ਐਕਸਪਲੋਇਟ ਕੀਤਾ ਉਹ ਮੁੰਡਾ, ਉਹ ਸ਼ੈਡਿਊਲ ਕਾਸਟ ਕਮਿਸ਼ਨ ਆਫ ਇੰਡੀਆ ਤੇ ਪਹੁੰਚਿਆ ਹੋਇਆ ਵਾ। ਉਹਨੇ ਅੱਜ ਤੋਂ 15 ਦਿਨ 10 ਦਿਨ ਪਹਿਲਾਂ ਹੀ ਅਰਜ਼ੀ ਦਿੱਤੀ ਉੱਥੇ ਕਿ ਮੇਰੇ ਨਾਲ ਮੇਰਾ ਸ਼ੋਸ਼ਣ ਹੋ ਰਿਹਾ ਵਾ, ਸੈਕਸ਼ੂਅਲ ਐਕਸਪਲੋਇਟੇਸ਼ਨ ਕਰ ਰਿਹਾ ਤੁਹਾਡਾ ਮਿਨਿਸਟਰ ਕਟਾਰੂ ਚੱਕ, ਤੇ ਤੁਸੀਂ ਕਹਿੰਦੇ ਉਹਦੀ ਪਰਸਨਲ ਲਾਈਫ ਹੈ। ਔਰ ਸ਼ਰਮ ਆਉਣੀ ਚਾਹੀਦੀ ਤੁਹਾਨੂੰ। ਤੁਸੀਂ ਕੀ ਪ੍ਰਮੋਟ ਕਰ ਰਹੇ ਹੋ? ਗੇ ਕਲਚਰ ਪ੍ਰਮੋਟ ਕਰ ਰਹੇ ਹੋ ਪੰਜਾਬ ਦੇ ਵਿੱਚ। ਇਹ ਹਲੇ ਕੋਈ ਲਾਅ ਨਹੀਂ ਬਣਿਆ। ਸੇਮ ਸੈਕਸ ਮੈਰਿਜਸ ਬੜੀ ਦੇਰ ਤੋਂ ਵਿਵਾਦਿਤ ਸਬਜੈਕਟ ਹੈਗਾ। ਉਹਦੇ ਤੇ ਸੁਪਰੀਮ ਕੋਰਟ ਹਲੇ ਸੋਚ ਰਿਹਾ ਕਿ ਅਸੀਂ ਇੰਡੀਆ ਵਰਗੇ ਜਿਹੜੀ ਸੱਭਿਅਤਾ, ਜਿਹਦਾ ਸੱਭਿਆਚਾਰ ਗੇ ਕਲਚਰ ਦੇ ਸਖਤ ਖਿਲਾਫ ਆ, ਸਖਤ। ਹਲੇ ਉਹ ਸੋਚ ਰਹੇ ਨੇ। ਚਲੋ ਠੀਕ ਆ, ਬਣ ਜਾਏਗਾ। ਮੈਂ ਨਹੀਂ ਕਹਿ ਸਕਦਾ ਪਾਰਲੀਮੈਂਟ ਬਣਾਉਣ ਦੀ, ਸੁਪਰੀਮ ਕੋਰਟ, ਜਿਹੜਾ ਕਾਨੂੰਨ ਹੀ ਨਹੀਂ ਬਣਿਆ ਹਲੇ। ਅਕੋਰਡਿੰਗ ਟੂ ਦੈਟ, ਇੰਡਲਜਿੰਗ ਇਨ ਗੇ ਐਕਟੀਵਿਟੀਜ਼ ਇਜ਼ ਇਟਸੈਲਫ ਇਲੀਗਲ। ਉੱਤੋਂ ਦੀ ਉਹ ਮੁੰਡਾ ਜਾ ਕੇ ਉੱਥੇ ਕਹਿ ਰਿਹਾ ਵਾ ਕਿ ਜੀ ਅਸੀਂ, ਇਹ ਮੇਰਾ ਮਿਨਿਸਟਰ ਜਿਹੜਾ ਮੈਨੂੰ ਸ਼ਰਾਬ ਪਿਲਾ ਕੇ, ਧਮਕਾ ਕੇ ਮੇਰੇ ਨਾਲ ਬਦਫੈਲੀ ਕਰਦਾ ਸੀਗਾ। ਕਿਸ ਆਧਾਰ ਦੇ ਉੱਤੇ ਕਟਾਰੂ ਚੱਕ ਨੂੰ ਤੁਸੀਂ ਰੱਖ ਰਹੇ? ਮੈਨੂੰ ਤਾਂ ਦਲੀਲ ਹੀ ਨਹੀਂ ਸਮਝ ਆਈ। ਭਗਵੰਤ ਮਾਨ ਤੇਰੀ ਇਦਾਂ ਦੇ ਮੰਤਰੀ ਰੱਖੋਗੇ ਤੁਸੀਂ? ਔਰ ਦੂਸਰਾ ਕਿ ਐਸਆਈਟੀ ਬਣਾਈ ਜੀ। ਔਰ ਇਹ ਮੈਂ ਪਿੱਛੇ ਲੈ ਕੇ ਜਾਣਾ ਚਾਹੁੰਦਾ, ਮੇਰੇ ਤੇ ਜਿਹੜੇ ਪਰਚੇ ਦਰਜ ਹੋ ਕਿਉਂ ਹੋਏ? ਕਿਉਂਕਿ ਮੈਂ ਇੱਕ ਇਹਦਾ ਕਟਾਰੂ ਚੱਕ ਦਾ ਜਿਹੜਾ ਗਦਰ ਮਚਾ ਰਿਹਾ, ਇਹ 2 ਵੀਡੀਓ ਕਲਿੱਪਸ ਦਿੱਤੇ ਗਵਰਨਰ ਨੂੰ। ਮੈਂ ਚਾਹੁੰਦਾ ਵੀਡੀਓ ਕਲਿੱਪ ਸਾਰੇ ਪਬਲਿਕ ਕਰ ਸਕਦਾ ਸੀ, ਪਰ ਨਹੀਂ, ਸਾਡੇ ਬੱਚਿਆਂ ਦੇ ਇਫੈਕਟ ਪੈਂਦਾ ਵਾ। ਗਵਰਨਰ ਨੇ ਉਹ ਫੋਰੈਂਸਿਕ ਲੈਬ ਤੋਂ ਤਸਦੀਕ ਕਰਾਏ ਨੇ ਵੀਡੀਓ ਕਲਿੱਪਸ ਕਿ ਹਾਂ ਇਹ ਦੋਨੋਂ ਵੀਡੀਓ ਕਲਿੱਪਸ ਜੈਨੂਇਨ ਨੇ, ਆਥੈਂਟਿਕ ਨੇ। ਇਹਨਾਂ ਨਾਲ ਕੋਈ ਛੇੜਛਾੜ ਨਹੀਂ ਕੀਤੀ, ਕੋਈ ਐਡੀਟਿੰਗ ਨਹੀਂ ਕੀਤੀ। ਗਵਰਨਰ ਪੰਜਾਬ ਨੇ ਚਿੱਠੀ ਲਿਖ ਕੇ ਚੀਫ ਮਿਨਿਸਟਰ ਨੂੰ ਅੱਜ ਤੋਂ 10-12 ਦਿਨ ਪਹਿਲਾਂ ਦੀ ਭੇਜੀ ਹੋਈ ਆ, ਤੇ ਬੈਠੇ ਨੇ ਆਖੇ ਜੀ ਐਸਆਈਟੀ ਬਣਾਤੀ ਹੈ ਜੀ। ਔਰ ਐਸਆਈਟੀ ਬਣਾਉਣ ਦਾ ਮਕਸਦ ਪਤਾ ਕੀ ਹੈ? ਕਿ ਕਿਸੇ ਤਰੀਕੇ ਨਾਲ ਉਸ ਜਿਹੜਾ ਕੰਪਲੇਂਟਰ ਨੂੰ ਕਬਜ਼ਾ ਕਰੀਏ ਆਪਾਂ, ਉਹਦੇ ਤੇ ਪ੍ਰੈਸ਼ਰ ਪਾਈ, ਕਿਉਂਕਿ ਗਰੀਬ ਆਦਮੀ ਆ, ਉਹਨੂੰ ਦਬਾਈਏ, ਉਹਨੂੰ ਧਮਕਾਈਏ, ਉਹਦੇ ਤੇ ਪਰਚਾ ਦਰਜ ਕਰੀਏ, ਤੇ ਮੁੜ ਕੇ ਕਹਿ ਦਈਏ ਜੀ ਕਿ ਮੇਰੇ ਕੋਲ ਜਿਹੜੀ ਮੇਰੀ ਕੰਪਲੇਂਟ ਮੈਂ ਵਾਪਸ ਲੈਣਾ, ਜਾਂ ਮੇਰੇ ਨਾਲ ਮਿਨਿਸਟਰ ਨੇ ਕਦੀ ਕੋਈ ਬਦਫੈਲੀ ਨਹੀਂ ਕੀਤੀ। ਆਹ ਕਰਤੂਤ ਹੈ ਤੁਹਾਡੀ। ਇਸੇ ਲੜਾਈ ਜਾਰੀ ਰਵੇ ਕਿ ਮੈਂ ਆਪਣੀ ਪਾਰਟੀ ਦੇ ਵਿੱਚ ਮਤਾ ਰੱਖਿਆ ਵਾ। ਕੱਲ ਸਾਡੇ ਸਤਿਕਾਰਯੋਗ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨਾਲ ਅਸੀਂ ਗੱਲ ਕੀਤੀ ਆ। ਅਸੀਂ ਜਲਦ ਉਹਨਾਂ ਨੂੰ ਬੇਨਤੀ ਕੀਤੀ ਕਿ ਇਹਦੇ ਤੇ ਕੋਈ ਨਾ ਕੋਈ ਐਕਸ਼ਨ ਪ੍ਰੋਗਰਾਮ ਲਾਂਚ ਕੀਤਾ ਜਾਵੇ, ਕਿਉਂਕਿ ਇਹ ਨਹੀਂ ਹੋ ਸਕਦਾ ਕਿ ਸਾਡਾ ਜਿਹੜਾ ਚੀਫ ਮਿਨਿਸਟਰ ਸਿਰਫ ਇਸ ਕਰਕੇ ਕਿ ਕੋਈ ਇਲੈਕਸ਼ਨ ਜਿੱਤ ਗਿਆ ਵਾ, ਤੂੰ ਆਪਣੀ ਮਰਜ਼ੀ ਕਰੇ ਤੇ ਇੱਕ ਇਦਾਂ ਦੇ ਬਦਫੈਲੀ ਕਰਨ ਵਾਲੇ ਮਿਨਿਸਟਰ। ਔਰ ਮੈਂ ਜਰਨਲਿਸਟ ਤੇ ਹੈਰਾਨ ਹੈ ਮੀਡੀਆ ਤੇ। ਮੈਂ ਮੀਡੀਆ ਨੂੰ ਰਿਕੁਐਸਟ ਕਰਨਾ ਚਾਹੁੰਦਾ ਕਿ ਤੁਸੀਂ ਇਹਨਾਂ ਨੂੰ ਦਲੀਲ ਨਾ ਪੁੱਛੋ। ਜਦੋਂ ਕਹਿ ਦਿੰਦਾ ਜੀ ਕਿ ਇਹਦਾ ਉਹਦੀ ਪਰਸਨਲ ਲਾਈਫ ਨਹੀਂ ਗੀ। ਪਰਸਨਲ ਲਾਈਫ, ਪਹਿਲੀ ਗੱਲ ਤਾਂ ਪਰਸਨਲ ਲਾਈਫ ਉੱਥੇ ਹੁੰਦੀ ਜਦੋਂ ਦੋਨੋਂ ਪਾਰਟਨਰਸ ਨੇ ਵਿਲਿੰਗ ਨੇ। ਫਰਜ਼ ਕਰੋ ਇਹ ਤਾਂ ਬੰਦਾ ਸ਼ਾਦੀशुदा ਵਾ, ਇਹਦਾ ਆਪਣਾ ਪਰਿਵਾਰ ਆ, ਐਂਡ ਹੀ ਇਜ਼ ਇੰਡਲਜਿੰਗ ਇਨ, ਮੈਨੂੰ ਪੰਜਾਬੀ ਸਮਝ ਨਹੀਂ ਆਉਂਦੀ, ਗੇ ਨੂੰ ਕੀ ਕਹਿੰਦੇ ਨੇ,
ਕਦੀ ਗੇ ਕਲਚਰ ਪ੍ਰਮੋਟ ਹੋਇਆ? ਆਪਣੇ ਸਾਰਾ ਇਤਿਹਾਸ ਚੱਕ ਕੇ ਦੇਖ ਲਓ, ਪੜ੍ਹਾਈ ਕੱਢ ਕੇ ਦੇਖ ਲਓ, ਕਿੱਥੇ ਲਿਖਿਆ ਵਾ ਕਿ ਅਸੀਂ ਗੇ ਕਲਚਰ ਨੂੰ ਸੇਮ ਸੈਕਸ ਮੈਰਿਜਸ ਨੂੰ ਜਸਟੀਫਾਈ ਕਰ ਰਹੇ, ਸੇਮ ਸੈਕਸ ਨੂੰ ਜਸਟੀਫਾਈ ਕਰ ਰਹੇ ਆ। ਸੋ ਇਸ ਕਰਕੇ ਮੇਰੀ ਇਹ ਅਪੀਲ ਹੈ, ਦਲੀਲ ਹੈ ਸਾਰੇ ਪੰਜਾਬ ਦੇ ਲੋਕਾਂ ਨੂੰ ਕਿ ਇਦਾਂ ਦੇ ਗਲਤ ਬੰਦਿਆਂ ਨੂੰ ਮਤ ਟੋਲਰੇਟ ਕਰੋ। ਜਿੱਥੇ ਜਾਂਦਾ ਇਹਨੂੰ ਸਵਾਲ ਪੁੱਛੋ ਤੇ ਘੇਰੋ। ਮੀਡੀਆ ਨੂੰ ਰਿਕੁਐਸਟ ਕਰੂੰਗਾ, ਪਲੀਜ਼ ਆਸਕ ਥੀਸ ਵੈਲਿਡ ਕੁਐਸਚਨਸ when the complainant has gone to the scheduled caste commission, when he is not in concurrence, is not agreeable, he is alleging ਕਿ ਮੇਰਾ sexual exploitation ਹੋਈ ਹੈ, ਤੇ ਆਪਾਂ ਕਹੀ ਜਾਂਦੇ ਜੀ ਉਹਦੀ ਪਰਸਨਲ ਲਾਈਫ ਹੈ। ਇਹ ਚੀਫ ਮਿਨਿਸਟਰ ਸਾਹਿਬ ਨੂੰ ਇਸ ਗੱਲਾਂ ਦਾ ਜਵਾਬ ਜਨਤਾ ਦੀ ਕਚਹਿਰੀ ਵਿੱਚ ਦੇਣਾ ਪਵੇਗਾ। ਬਸ ਮੈਂ ਜਿਹੜੇ ਮੇਰੇ ਮੁਕੱਦਮੇ ਮੈਂ ਆਪੇ ਝੱਲ ਲੂੰਗਾ, ਉਹ ਤੁਸੀਂ ਜਿਹੜਾ ਵਾਹਿਗੁਰੂ ਦੀ ਕਿਰਪਾ ਨਾਲ ਔਰ ਤੁਹਾਡੀਆਂ ਅਰਦਾਸਾਂ ਦੇ ਨਾਲ ਸਭ ਕੁਝ ਠੀਕ ਹੋ ਜਾਏਗਾ। ਮੈਨੂੰ ਕਿਸੇ ਤਰ੍ਹਾਂ ਦੀ ਕੁਝ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡਾ ਮੇਰੇ ਨਾਲ ਲਾਈਵ। ਇਹ ਲਾਈਵ ਇਸ ਲਈ ਕਰ ਰਿਹਾ ਕਿ ਜਿਹੜੇ ਚਲੋ ਮੇਰੇ ਤੇ ਪਰਚੇ ਪੁਰਚੇ ਹੋਏ ਉਹ ਚੱਲਦੇ ਰਹਿਣਗੇ, ਪਹਿਲਾਂ ਵੀ ਬਹੁਤ ਹੋਏ, ਗਾਂ ਵੀ ਚੱਲਣਗੇ। ਉਹਦੇ ਤਾਂ ਮੈਂ ਸਿਰਫ ਇਹ ਸੁਣਿਆ ਦੇਣਾ ਚਾਹੁੰਦਾ ਸਰਕਾਰ ਨੂੰ ਕਿ ਅਗਰ ਤੁਸੀਂ ਸਮਝਦੇ ਹੋ ਕਿ ਇਸ ਤਰ੍ਹਾਂ ਦੇ ਪਰਚੇ ਦਰਜ ਕਰਕੇ ਆਪਾਂ ਪੰਜਾਬ ਦੀ ਗੱਲ ਕਹਿਣ ਤੋਂ ਲੋਕਾਂ ਨੂੰ ਹਟਾ ਲਾਂਗੇ, ਉਹ ਤਬੀਅਤ ਅਰਵਿੰਦ ਕੇਜਰੀਵਾਲ ਦੀ ਤਾਂ ਹੋ ਸਕਦੀ ਆ, ਜਿਸ ਬੰਦੇ ਨੇ ਵਿਕਰਮ ਮਜੀਠੀਏ ਤੋਂ ਡਰਦਿਆਂ ਨੇ ਇੱਕ ਕਿਸਮ ਦੇ ਉਹਦੇ ਪੈਰਾਂ 'ਚ ਡਿੱਗ ਕੇ ਮਾਫੀ ਮੰਗੀ ਸੀ, ਔਰ ਕਈਆਂ ਹੋਰਨਾਂ ਤੋਂ ਮੰਗੀ। ਮੇਰੇ ਖਿਆਲ ਉਸ ਵਕਤ ਉਹ ਫਾਈਨੈਂਸ ਮਿਨਿਸਟਰ ਸੀਗੇ ਆਪਣੇ ਦੇਸ਼ ਦੇ, ਕੀ ਨਾਮ ਸੀ ਉਹਨਾਂ ਦਾ, ਬੀਜੇਪੀ ਦੇ, ਜੇਟਲੀ ਸਾਹਿਬ ਸਮੇਤ ਕਈਆਂ ਤੋਂ ਮਾਫੀ ਮੰਗੀ ਸੀ, ਕਈਆਂ ਤੋਂ ਦਰਜਨਾਂ 'ਚ ਮਾਫੀ ਮੰਗੀ, ਪੂਰੀ ਥੋਕ 'ਚ ਕਹਿੰਦੇ ਜਿਹਨੂੰ। ਪਰ ਜਿਹੜੇ ਪੰਜਾਬ ਦੇ ਜਿਹੜਾ ਸਾਡਾ ਵਿਰਸਾ, ਸਾਡਾ ਪਿਛੋਕੜ ਆ, ਅਸੀਂ ਤਾਂ ਮਾਫੀ ਮੰਗਣ ਵਾਲਿਆਂ ਚੋਂ ਨਹੀਂ, ਅਸੀਂ ਤਾਂ ਲੜਾਂਗੇ। ਇਹ ਤਾਂ ਲੜਾਈ ਹੁਣ ਅੱਗੇ ਚੱਲੇਗੀ। ਇੱਕ ਤਾਂ ਇਹ ਸੁਣਿਆ ਸੀ ਮੇਰਾ। ਦੂਸਰਾ ਮੈਂ ਭਗਵੰਤ ਸਿੰਘ ਮਾਨ ਨੂੰ ਪੁੱਛਣਾ ਚਾਹੁੰਦਾ, ਸਿੰਘ ਤਾਂ ਵੈਸੇ ਕਹਿਣਾ ਨਹੀਂ ਚਾਹੀਦਾ, ਉਹ ਲਿਖਦਾ ਹੀ ਨਹੀਂ। ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ ਕਿ ਕਟਾਰੂ ਚੱਕ ਨੂੰ ਕਿਹੜੇ ਆਧਾਰ ਤੇ ਤੁਸੀਂ ਮੰਤਰੀ ਰੱਖਿਆ ਹੋਇਆ ਜੀ, ਦੱਸੋ ਜਰਾ। ਇਹ ਕਿੱਥੋਂ ਦਾ ਬਦਲਾਵ ਹੈ? ਤੁਸੀਂ ਕਹਿੰਦੇ ਸੀ ਅਸੀਂ ਸਿਆਸੀ ਬਦਲਾਵ ਲੈ ਕੇ ਆਵਾਂਗੇ, ਅਸੀਂ ਸਮਾਜਿਕ ਬਦਲਾਵ ਲੈ ਕੇ ਆਵਾਂਗੇ। ਸਮਾਜਿਕ ਬਦਲਾਵ ਜਿਹੜੇ ਬਲਾਤਕਾਰੀ ਨੇ, ਜਿਹੜੇ ਬਦਫੈਲੀਆਂ ਕਰਦੇ ਨੇ, ਉਹਨਾਂ ਨੂੰ ਮਿਨਿਸਟਰ ਬਣਾ ਕੇ ਸਾਹਮਣੇ ਰੱਖ ਕੇ ਲੋਕਾਂ ਦੇ ਸਾਹਮਣੇ ਹੈਂਕਰ ਦਿਖਾ ਕੇ ਕਿ ਅਸੀਂ ਤਾਂ ਰੱਖਾਂਗੇ ਉਹਨੂੰ ਅਸੀਂ ਸੈਕਟਰੀਏਟ ਭੇਜਾਂਗੇ, ਉਹਦੇ ਕੋਲੋਂ ਸਰਕਾਰੀ ਕੰਮ ਕਰਾਵਾਂਗੇ। ਇੱਕ ਬਲਾਤਕਾਰੀ ਕੋਲੋਂ ਇੱਕ ਵਾਟ ਇਜ਼ ਕਾਲਡ ਬਦਫੈਲੀ ਕਰਨ ਵਾਲਾ ਮਿਨਿਸਟਰ, ਔਰ ਕਿਸ ਆਧਾਰ ਤੇ ਰੱਖਦੇ? ਮੈਂ ਤਾਂ ਇਹੀ ਪੁੱਛਣਾ ਚਾਹੁੰਦਾ। ਮੈਂ ਪੰਜਾਬੀਆਂ ਨੂੰ ਕਹਿਣਾ ਚਾਹੁੰਦਾ ਕਿ ਠੀਕ ਹੈ, ਤੁਸੀਂ ਜਲੰਧਰ 'ਚ ਵੋਟਾਂ ਪਾਤੀਆਂ, ਪਤਾ ਨਹੀਂ ਕਿਹੜੇ ਕੇਸ ਵਜ੍ਹਾ ਕਰਕੇ ਪਾਈਆਂ, ਸਰਪੰਚ ਡਰ ਗਏ ਜਾਂ ਪੰਚ ਡਰ ਗਏ ਜਾਂ ਕਾਉਂਸਲਰ ਡਰ ਗਏ। ਇਹਨਾਂ ਦੇ ਪਿਛਲੇ 1 ਸਾਲ ਦੀ ਕਾਰਗੁਜ਼ਾਰੀ ਬਹੁਤ ਐਂਟੀ ਪੰਜਾਬ ਸੀਗੀ, ਸਾਰੇ ਅਫਸਰ ਦਿੱਲੀੋਂ ਲੱਗ ਰਹੇ ਨੇ। ਚੇਅਰਮੈਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਔਰਤ ਜਿਹੜੀ ਬੀਬੀ ਲਾਈ ਹੈ, ਕੌਣ ਲਾਈ ਹੈ ਦੱਸੋ ਜਰਾ। ਆ ਹੁਣ ਲਾਉਣ ਜਾ ਰਹੇ ਨੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਸ ਫਰੀਦਕੋਟ, 5 ਨਾਮ ਸ਼ਾਰਟਲਿਸਟ ਕੀਤੇ ਨੇ, ਉਹਦੇ 'ਚ ਵੀ ਇੱਕ ਬੰਦਾ ਦਿੱਲੀੋਂ ਕੱਢ ਕੇ ਲੈ ਕੇ ਆ ਰਹੇ ਨੇ। ਮੈਂ ਅੱਜ ਫਿਰ ਕਹਿਣਾ ਚਾਹੁੰਦਾ ਕਿ ਕੋਈ ਬੰਦਾ ਅਸੀਂ ਦਿੱਲੀੋਂ ਇਦਾਂ ਦਾ ਕਦੀ ਟੋਲਰੇਟ ਨਹੀਂ ਕਰਾਂਗੇ। ਪੰਜਾਬ ਦੇ ਵਿੱਚ ਕੀ ਐਮੀਨੈਂਟ ਸਾਇੰਟਿਸਟ ਨੇਗੇ, ਡਾਕਟਰਸ ਨੇਗੇ? ਸੋ ਇਹ ਕੀ ਕਰ ਰਹੇ ਨੇ? ਸਾਲ ਇੱਕ ਇਹਨਾਂ ਨੇ ਕੀਤਾ ਕੀ ਆ, ਸਵਾਏ ਐਨਐਸਏ ਲਾਉਣ ਤੋਂ ਚੱਕ ਕੇ ਸਾਡੇ ਬੱਚੇ ਅਸਾਮ ਦੀਆਂ ਜੇਲ੍ਹਾਂ ਦੇ ਵਿੱਚ ਨੌਜਵਾਨ ਭੇਜ ਦਿੱਤੇ ਨੇ। ਕੀ ਕੀਤਾ ਕੀ ਸੀਗਾ ਜਿਹੜੇ ਕਰਕੇ ਲੋਕ ਸਭਾ ਦੀ ਕਹਿੰਦੇ ਜੇ ਅਸੀਂ ਬੜੀ ਵੱਡੀ ਜਿੱਤ ਪ੍ਰਾਪਤ ਕੀਤੀ ਆ? ਸਿਰਫ ਮੈਨੀਪੂਲੇਸ਼ਨ ਕੀਤੀ ਆ, ਪੈਸਾ ਰੱਜ ਕੇ, ਸ਼ਰਾਬਾਂ, ਜੋ ਵੀ ਹੋ ਸਕਦਾ। ਚਲੋ ਉਸ ਗੱਲ ਨੂੰ ਛੱਡ ਦਿਓ, ਹੁਣ ਗੱਲ ਕਟਾਰੂ ਚੱਕ ਦੀ ਕਰਦੇ ਆ। ਮੈਂ ਪੁੱਛਣਾ ਚਾਹੁੰਦਾ ਮਾਨ ਸਾਹਿਬ, ਕਿਹੜੇ ਆਧਾਰ ਤੇ ਰੱਖਿਆ? ਦੱਸ ਤਾਂ ਦਿਓ, ਤੁਹਾਡੇ ਕੋਲ ਦਲੀਲ ਕੀ ਆ? ਅਖੇ ਜੀ ਇਹ ਪਰਸਨਲ ਲਾਈਫ ਹੈ। ਇਹ ਪਰਸਨਲ ਲਾਈਫ ਨਹੀਂ ਗੀ। ਉਹ ਜਿਹੜਾ ਸੈਕਸ਼ੂਅਲੀ ਐਕਸਪਲੋਇਟ ਕੀਤਾ ਉਹ ਮੁੰਡਾ, ਉਹ ਸ਼ੈਡਿਊਲ ਕਾਸਟ ਕਮਿਸ਼ਨ ਆਫ ਇੰਡੀਆ ਤੇ ਪਹੁੰਚਿਆ ਹੋਇਆ ਵਾ। ਉਹਨੇ ਅੱਜ ਤੋਂ 15 ਦਿਨ 10 ਦਿਨ ਪਹਿਲਾਂ ਇੱਕ ਅਰਜ਼ੀ ਦਿੱਤੀ ਉੱਥੇ ਕਿ ਮੇਰੇ ਨਾਲ ਮੇਰਾ ਸ਼ੋਸ਼ਣ ਹੋ ਰਿਹਾ ਵਾ, ਸੈਕਸ਼ੂਅਲ ਐਕਸਪਲੋਇਟੇਸ਼ਨ ਕਰ ਰਿਹਾ ਤੁਹਾਡਾ ਮਿਨਿਸਟਰ ਕਟਾਰੂ ਚੱਕ, ਤੇ ਤੁਸੀਂ ਕਹਿੰਦੇ ਉਹਦੀ ਪਰਸਨਲ ਲਾਈਫ ਹੈ। ਔਰ ਸ਼ਰਮ ਆਉਣੀ ਚਾਹੀਦੀ ਤੁਹਾਨੂੰ। ਤੁਸੀਂ ਕੀ ਪ੍ਰਮੋਟ ਕਰ ਰਹੇ ਹੋ? ਗੇ ਕਲਚਰ ਪ੍ਰਮੋਟ ਕਰ ਰਹੇ ਹੋ ਪੰਜਾਬ ਦੇ ਵਿੱਚ। ਇਹ ਹਲੇ ਕੋਈ ਲਾਅ ਨਹੀਂ ਬਣਿਆ। ਸੇਮ ਸੈਕਸ ਮੈਰਿਜਸ ਬੜੀ ਦੇਰ ਤੋਂ ਵਿਵਾਦਿਤ ਸਬਜੈਕਟ ਹੈਗਾ। ਉਹਦੇ ਤੇ ਸੁਪਰੀਮ ਕੋਰਟ ਹਲੇ ਸੋਚ ਰਿਹਾ ਕਿ ਅਸੀਂ ਇੰਡੀਆ ਵਰਗੇ ਜਿਹੜੀ ਸੱਭਿਅਤਾ, ਜਿਹਦਾ ਸੱਭਿਆਚਾਰ ਗੇ ਕਲਚਰ ਦੇ ਸਖਤ ਖਿਲਾਫ ਆ, ਸਖਤ। ਹਲੇ ਉਹ ਸੋਚ ਰਹੇ ਨੇ। ਚਲੋ ਠੀਕ ਆ, ਬਣ ਜਾਏਗਾ, ਮੈਂ ਨਹੀਂ ਕਹਿ ਸਕਦਾ ਪਾਰਲੀਮੈਂਟ ਬਣਾਉਣ ਦੀ, ਸੁਪਰੀਮ ਕੋਰਟ ਜਿਹੜਾ ਕਾਨੂੰਨ ਹੀ ਨਹੀਂ ਬਣਿਆ ਹਲੇ। ਅਕੋਰਡਿੰਗ ਟੂ ਦੈਟ, ਇੰਡਲਜਿੰਗ ਇਨ ਗੇ ਐਕਟੀਵਿਟੀਜ਼ ਇਜ਼ ਇਟਸੈਲਫ ਇਲੀਗਲ। ਉੱਤੋਂ ਦੀ ਉਹ ਮੁੰਡਾ ਜਾ ਕੇ ਉੱਥੇ ਕਹਿ ਰਿਹਾ ਵਾ ਕਿ ਜੀ ਅਸੀਂ ਇਹ ਮੇਰਾ ਮਿਨਿਸਟਰ ਜਿਹੜਾ ਮੈਨੂੰ ਸ਼ਰਾਬ ਪਿਲਾ ਕੇ, ਧਮਕਾ ਕੇ ਮੇਰੇ ਨਾਲ ਬਦਫੈਲੀ ਕਰਦਾ ਸੀਗਾ। ਕਿਸ ਆਧਾਰ ਦੇ ਉੱਤੇ ਕਟਾਰੂ ਚੱਕ ਨੂੰ ਤੁਸੀਂ ਰੱਖ ਰਹੇ? ਮੈਨੂੰ ਤਾਂ ਦਲੀਲ ਹੀ ਨਹੀਂ ਸਮਝ ਆਈ। ਭਗਵੰਤ ਮਾਨ ਤੇਰੀ ਇਦਾਂ ਦੇ ਮੰਤਰੀ ਰੱਖੋਗੇ ਤੁਸੀਂ? ਔਰ ਦੂਸਰਾ ਕਿ
SIT ਬਣਾਈ ਜੀ। ਔਰ ਇਹ ਮੈਂ ਪਿੱਛੇ ਲੈ ਕੇ ਜਾਣਾ ਚਾਹੁੰਦਾ, ਮੇਰੇ ਤੇ ਜਿਹੜੇ ਪਰਚੇ ਦਰਜ ਹੋ ਕਿਉਂ ਹੋਏ, ਕਿਉਂਕਿ ਮੈਂ ਇੱਕ ਇਹਦਾ ਕਟਾਰੂ ਚੱਕ ਦਾ ਜਿਹੜਾ ਗਦਰ ਮਚਾ ਰਿਹਾ, ਇਹ 2 ਵੀਡੀਓ ਕਲਿੱਪਸ ਦਿੱਤੇ ਗਵਰਨਰ ਨੂੰ। ਮੈਂ ਚਾਹੁੰਦਾ ਵੀਡੀਓ ਕਲਿੱਪ ਸਾਰੇ ਪਬਲਿਕ ਕਰ ਸਕਦਾ ਸੀ, ਪਰ ਨਹੀਂ, ਸਾਡੇ ਬੱਚਿਆਂ ਦੇ ਇਫੈਕਟ ਪੈਂਦਾ ਵਾ। ਗਵਰਨਰ ਨੇ ਉਹ ਫੋਰੈਂਸਿਕ ਲੈਬ ਤੋਂ ਤਸਦੀਕ ਕਰਾਏ ਨੇ ਵੀਡੀਓ ਕਲਿੱਪਸ ਕਿ ਹਾਂ ਇਹ ਦੋਨੋਂ ਵੀਡੀਓ ਕਲਿੱਪਸ ਜੈਨੂਅਨ ਨੇ, ਆਥੈਂਟਿਕ ਨੇ, ਇਹਨਾਂ ਨਾਲ ਕੋਈ ਛੇੜਛਾੜ ਨਹੀਂ ਕੀਤੀ, ਕੋਈ ਐਡੀਟਿੰਗ ਨਹੀਂ ਕੀਤੀ। ਗਵਰਨਰ ਪੰਜਾਬ ਨੇ ਚਿੱਠੀ ਲਿਖ ਕੇ ਚੀਫ ਮਿਨਿਸਟਰ ਨੂੰ ਅੱਜ ਤੋਂ 10-12 ਦਿਨ ਪਹਿਲਾਂ ਦੀ ਭੇਜੀ ਹੋਈ ਆ, ਤੇ ਬੈਠੇ ਨੇ ਆਖਿਆ ਜੀ SIT ਬਣਾਤੀ ਹੈ ਜੀ। ਔਰ SIT ਬਣਾਉਣ ਦਾ ਮਕਸਦ ਪਤਾ ਕੀ ਹੈ ਕਿ ਕਿਸੇ ਤਰੀਕੇ ਨਾਲ ਉਸ ਜਿਹੜਾ ਕੰਪਲੇਨਰ ਨੂੰ ਕਬਜ਼ਾ ਹੀ ਕਰੀਏ ਆਪਾਂ, ਉਹਦੇ ਤੇ ਪ੍ਰੈਸ਼ਰ ਪਾਈ, ਕਿਉਂਕਿ ਗਰੀਬ ਆਦਮੀ ਆ, ਉਹਨੂੰ ਦਬਾਈਏ, ਉਹਨੂੰ ਧਮਕਾਈਏ, ਉਹਦੇ ਤੇ ਪਰਚਾ ਦਰਜ ਕਰੀਏ, ਤੇ ਮੁੜ ਕੇ ਕਹਿ ਦਈਏ ਜੀ ਕਿ ਮੇਰੇ ਕੋਲ ਜਿਹੜੀ ਮੇਰੀ ਕੰਪਲੇਂਟ ਮੈਂ ਵਾਪਸ ਲੈਣਾ, ਜਾਂ ਮੇਰੇ ਨਾਲ ਮਿਨਿਸਟਰ ਨੇ ਕਦੀ ਕੋਈ ਬਦਫੈਲੀ ਨਹੀਂ ਕੀਤੀ। ਆਹ ਕਰਤੂਤ ਹੈ ਤੁਹਾਡੀ। ਇਸੇ ਲੜਾਈ ਜਾਰੀ ਰਵੇ ਕਿ ਮੈਂ ਆਪਣੀ ਪਾਰਟੀ ਦੇ ਵਿੱਚ ਮਤਾ ਰੱਖਿਆ ਵਾ। ਕੱਲ ਸਾਡੇ ਸਤਿਕਾਰਯੋਗ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਨਾਲ ਅਸੀਂ ਗੱਲ ਕੀਤੀ ਆ। ਅਸੀਂ ਜਲਦ ਉਹਨਾਂ ਨੂੰ ਬੇਨਤੀ ਕੀਤੀ ਕਿ ਇਹਦੇ ਤੇ ਕੋਈ ਨਾ ਕੋਈ ਐਕਸ਼ਨ ਪ੍ਰੋਗਰਾਮ ਲਾਂਚ ਕੀਤਾ ਜਾਵੇ, ਕਿਉਂਕਿ ਇਹ ਨਹੀਂ ਹੋ ਸਕਦਾ ਕਿ ਸਾਡਾ ਜਿਹੜਾ ਚੀਫ ਮਿਨਿਸਟਰ ਸਿਰਫ ਇਸ ਕਰਕੇ ਕਿ ਕੋਈ ਇਲੈਕਸ਼ਨ ਜਿੱਤ ਗਿਆ ਵਾ, ਤੂੰ ਆਪਣੀ ਮਰਜ਼ੀ ਕਰੇ ਤੇ ਇੱਕ ਇਦਾਂ ਦੇ ਬਦਫੈਲੀ ਕਰਨ ਵਾਲੇ ਮਿਨਿਸਟਰ। ਔਰ ਮੈਂ ਜਰਨਲਿਸਟ ਤੇ ਹੈਰਾਨ ਹੈ ਮੀਡੀਆ ਤੇ। ਮੈਂ ਮੀਡੀਆ ਨੂੰ ਰਿਕੁਐਸਟ ਕਰਨਾ ਚਾਹੁੰਦਾ ਕਿ ਤੁਸੀਂ ਇਹਨਾਂ ਨੂੰ ਦਲੀਲ ਨਾ ਪੁੱਛੋ। ਜਦੋਂ ਕਹਿ ਦਿੰਦਾ ਜੀ ਕਿ ਇਹਦਾ ਉਹਦੀ ਪਰਸਨਲ ਲਾਈਫ ਨਹੀਂ ਗੀ। ਪਰਸਨਲ ਲਾਈਫ, ਪਹਿਲੀ ਗੱਲ ਤਾਂ ਪਰਸਨਲ ਲਾਈਫ ਉੱਥੇ ਹੁੰਦੀ ਜਦੋਂ ਦੋਨੋਂ ਪਾਰਟਨਰਸ ਨੇ ਵਿਲਿੰਗ ਨੇ। ਫਰਜ਼ ਕਰੋ ਇਹ ਤਾਂ ਬੰਦਾ ਸ਼ਾਦੀशुदा ਵਾ, ਇਹਦਾ ਆਪਣਾ ਪਰਿਵਾਰ ਆ, ਐਂਡ ਹੀ ਇਜ਼ ਇੰਡਲਜਿੰਗ ਇਨ, ਉਹਨੂੰ ਪੰਜਾਬੀ ਸਮਝ ਨਹੀਂ ਆਉਂਦੀ, ਗੇ ਨੂੰ ਕੀ ਕਹਿੰਦੇ ਨੇ। ਕਦੀ ਗੇ ਕਲਚਰ ਪ੍ਰਮੋਟ ਹੋਇਆ? ਆਪਣੇ ਸਾਰਾ ਇਤਿਹਾਸ ਚੱਕ ਕੇ ਦੇਖ ਲਓ, ਪੜ੍ਹਾਈ ਕੱਢ ਕੇ ਦੇਖ ਲਓ, ਕਿੱਥੇ ਲਿਖਿਆ ਵਾ ਕਿ ਅਸੀਂ ਗੇ ਕਲਚਰ ਨੂੰ ਸੇਮ ਸੈਕਸ ਮੈਰਿਜਸ ਨੂੰ ਜਸਟੀਫਾਈ ਕਰ ਰਹੇ, ਸੇਮ ਸੈਕਸ ਨੂੰ ਜਸਟੀਫਾਈ ਕਰ ਰਹੇ ਆ। ਸੋ ਇਸ ਕਰਕੇ ਮੇਰੀ ਇਹ ਅਪੀਲ ਹੈ, ਦਲੀਲ ਹੈ ਸਾਰੇ ਪੰਜਾਬ ਦੇ ਲੋਕਾਂ ਨੂੰ ਕਿ ਇਦਾਂ ਦੇ ਗਲਤ ਬੰਦਿਆਂ ਨੂੰ ਮਤ ਟੋਲਰੇਟ ਕਰੋ। ਜਿੱਥੇ ਜਾਂਦਾ ਇਹਨੂੰ ਸਵਾਲ ਪੁੱਛੋ ਤੇ ਘੇਰੋ। ਮੀਡੀਆ ਨੂੰ ਰਿਕੁਐਸਟ ਕਰੂੰਗਾ, ਪਲੀਜ਼ ਆਸਕ ਥੀਸ ਵੈਲਿਡ ਕੁਐਸਚਨਸ when the complainant has gone to the scheduled caste commission, when he is not in concurrence, is not agreeable, he is alleging ਕਿ ਮੇਰਾ ਸੈਕਸ਼ੂਅਲ ਐਕਸਪਲੋਇਟੇਸ਼ਨ ਹੋਈ ਆ, ਤੇ ਆਪਾਂ ਕਹੀ ਜਾਂਦੇ ਜੀ ਉਹਦੀ ਪਰਸਨਲ ਲਾਈਫ ਹੈ। ਇਹ ਚੀਫ ਮਿਨਿਸਟਰ ਸਾਹਿਬ ਨੂੰ ਇਸ ਗੱਲਾਂ ਦਾ ਜਵਾਬ ਜਨਤਾ ਦੀ ਕਚਹਿਰੀ ਵਿੱਚ ਦੇਣਾ ਪਵੇਗਾ। ਬਸ ਮੈਂ ਜਿਹੜੇ ਮੇਰੇ ਮੁਕੱਦਮੇ ਮੈਂ ਆਪੇ ਝੱਲ ਲੂੰਗਾ, ਉਹ ਤੁਸੀਂ ਜਿਹੜਾ ਵਾਹਿਗੁਰੂ ਦੀ ਕਿਰਪਾ ਨਾਲ ਔਰ ਤੁਹਾਡੀਆਂ ਅਰਦਾਸਾਂ ਦੇ ਨਾਲ ਸਭ ਕੁਝ ਠੀਕ ਹੋ ਜਾਏਗਾ। ਮੈਨੂੰ ਕਿਸੇ ਤਰ੍ਹਾਂ ਦੀ ਕੁਝ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡਾ ਮੇਰੇ ਨਾਲ ਲਾਈਵ। ਇਹ ਲਾਈਵ ਇਸ ਲਈ ਕਰ ਰਿਹਾ ਕਿ ਜਿਹੜੇ ਚਲੋ ਮੇਰੇ ਤੇ ਪਰਚੇ ਪੁਰਚੇ ਹੋਏ ਉਹ ਚੱਲਦੇ ਰਹਿਣਗੇ, ਪਹਿਲਾਂ ਵੀ ਬਹੁਤ ਹੋਏ, ਗਾਂ ਵੀ ਚੱਲਣਗੇ। ਉਹਦੇ ਤਾਂ ਮੈਂ ਸਿਰਫ ਇਹ ਸੁਣਿਆ ਦੇਣਾ ਚਾਹੁੰਦਾ ਸਰਕਾਰ ਨੂੰ ਕਿ ਅਗਰ ਤੁਸੀਂ ਸਮਝਦੇ ਹੋ ਕਿ ਇਸ ਤਰ੍ਹਾਂ ਦੇ ਪਰਚੇ ਦਰਜ ਕਰਕੇ ਆਪਾਂ ਪੰਜਾਬ ਦੀ ਗੱਲ ਕਹਿਣ ਤੋਂ ਲੋਕਾਂ ਨੂੰ ਹਟਾ ਲਾਂਗੇ, ਉਹ ਤਬੀਅਤ ਅਰਵਿੰਦ ਕੇਜਰੀਵਾਲ ਦੀ ਤਾਂ ਹੋ ਸਕਦੀ ਆ,